ਫਿਰ ਇਹਨਾਂ ਨੇ ਕਿਹਾ ਕਿ ਜੇ ਤੁਸੀਂ 1 ਸਾਲ ਤੋਂ ਬਾਅਦ ਕਰਦੇ ਹੋ ਤੇ ਇੱਕ ਇਮੀਗ੍ਰੇਸ਼ਨ ਦਾ ਜੱਜ ਜਾਂ ਅਸਾਈਲਮ ਦਾ ਆਫਿਸਰ ਉਹ ਸਪੈਸ਼ਲ ਇੱਕ ਡਿਟਰਮੀਨੇਸ਼ਨ ਦੇਣ ਕਿ ਤੁਹਾਡੇ ਕੋਈ ਐਕਸੈਪਸ਼ਨਲ ਸਰਕਮਸਟੈਂਸਿਸ ਤੇ ਕਰਕੇ ਤੁਸੀਂ ਇਦਾਂ ਕੀਤਾ ਸੀਗਾ ਤੇ ਅਦਰਵਾਈਜ਼ ਉਹ ਤੁਹਾਨੂੰ 1 ਸਾਲ ਦੇ ਅੰਦਰ ਅੰਦਰ ਜੇ ਤੁਸੀਂ ਫਾਈਲ ਕੀਤਾ ਅਸਾਈਲਮ ਐਪਲੀਕੇਸ਼ਨ ਤਾਂ ਹੀ ਤੁਸੀਂ ਅਪਲਾਈ ਕਰ ਸਕੋਗੇ ਤੇ ਉਸ ਤੋਂ ਬਾਅਦ 1 ਸਾਲ ਤੁਹਾਨੂੰ ਹੋਰ ਵੇਟ ਕਰਨੀ ਪਊਗੀ ਅਪਲਾਈ ਕਰਨ ਤੋਂ ਬਾਅਦ। ਅਗਲਾ ਜੀ ਉਹਨਾਂ ਨੇ ਇਹ ਰੂਲ ਪਾਇਆ ਕਿ ਤੁਸੀਂ ਜਿਹੜੀ ਆਪਣੀ ਤੁਹਾਡੀ ਫਿੰਗਰ ਪ੍ਰਿੰਟਿੰਗ ਦੀ ਅਪਾਇੰਟਮੈਂਟ ਹੁੰਦੀ ਹੈ ਜੇ ਤੁਸੀਂ ਉਹ ਮਿਸ ਕਰਤੀ ਜਾਂ ਤੁਸੀਂ ਆਪਣੇ ਇੰਟਰਵਿਊ ਤੇ ਨਾ ਪਹੁੰਚੇ ਹੀਅਰਿੰਗ ਦੇ ਟਾਈਮ ਤੇ ਕੋਈ ਵੀ ਇਦਾਂ ਦਾ ਤੁਸੀਂ ਕੰਮ ਕੀਤਾ ਜਿਹਦੇ ਕਿ ਤੁਹਾਡੇ ਕਾਰਨ ਡਿਲੇ ਹੋਇਆ ਕੇਸ ਦੇ ਵਿੱਚ ਜਾਂ ਤੁਹਾਡੀਆਂ ਫਿਰ ਕ੍ਰਿਮੀਨਲ ਕਨਵਿਕਸ਼ਨਸ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਜੇ ਤੁਹਾਡੇ ਕੋਈ ਵੀ ਇਦਾਂ ਦੀ ਇਨਐਲੀਜੀਬਿਲਟੀ ਹੈਗੀ ਹੈ ਤੁਸੀਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ। ਸੋ ਇਹ ਕਾਫੀ ਵੱਡੀ ਜਿਹੜੀ ਜਗਵੀਰ ਜੀ ਇਹ ਚੇਂਜਸ ਹੈਗੀਆਂ ਆ ਵੀ ਜਿੱਦਾਂ ਖਾਸ ਕਰਕੇ ਅਸਾਈਲਮ ਤਾਂ ਬੰਦੇ ਆਪਣੇ ਉਹ ਜ਼ਿਆਦਾ ਅਪਲਾਈ ਕਰਦੇ ਸੀਗੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੇ ਢੰਗ ਦੇ ਨਾਲ ਜਿਹੜੇ ਕਹਿ ਲਓ ਵੀ ਲੀਗਲੀ ਜਿਹੜੇ ਉਹ ਨਹੀਂ ਆਏ ਹੁੰਦੇ ਸੀ। ਸੋ ਜਿਹੜੀ ਇਹ ਚੇਂਜਸ ਆਈਆਂ ਆ ਸੋ ਮਕਸਦ ਪਿੱਛੇ ਇਹੀ ਆ ਵੀ ਜਿਹੜੀ ਅਨਡਾਕੂਮੈਂਟਡ ਇਮੀਗ੍ਰੇਸ਼ਨ ਉਸੇ ਨੂੰ ਹੀ ਜਿਹੜਾ ਹੁਣ ਰੋਕਣਾ ਹੀ ਆ। ਜੀ ਇਹਨਾਂ ਦਾ ਜੀ ਮੁੱਖ ਪਰਪਸ ਇਹ ਸੀਗਾ ਕਿ ਇਹ ਕਾਫੀ ਦੇਰ ਤੋਂ ਸਟ੍ਰੈਟਜੀ ਬਣਾ ਰਹੇ ਸੀਗੇ ਕਿ ਇਹਦੀ ਬਾਰਡਰ ਵਾਲ ਦੇ ਰਾਹੀਂ ਕਦੀ ਜਿਹੜਾ ਉਹ ਡਿਸੀਜਨ ਸੀਗਾ ਵਿਜੇ ਕੁਮਾਰ ਵਾਲਾ ਸੁਪਰੀਮ ਕੋਰਟ ਦਾ ਇਦਾਂ ਦੇ ਕਾਫੀ ਤਰੀਕੇ ਇਹ ਕਰ ਰਹੇ ਸੀ ਜਿੰਨਾ ਕਿ ਲੋਕੀ ਇੱਥੋਂ ਆਣੋਂ ਘਟ ਜਾਣ ਤੇ ਹੁਣ ਇਹ ਵੀ ਇੱਕ ਉਸੇ ਤਰ੍ਹਾਂ ਦਾ ਤਰੀਕਾ ਜਿੰਨਾ ਕਿ ਕਾਫੀ ਲੋਕਾਂ ਤੇ ਫਰਕ ਪਊਗਾ। ਤੇ ਦੂਸਰਾ ਇਹਨਾਂ ਦਾ ਕਾਰਨ ਇਹ ਹੈ ਕਿ ਹੁਣ ਜਿਹੜੇ ਸਿੱਧੇ ਅੰਦਰ ਲੰਘੇ ਜਾਂਦੇ ਸੀਗੇ ਹੁਣ ਇਹਨਾਂ ਦਾ ਇਹ ਹੈ ਕਿ ਉਹਨਾਂ ਨੂੰ ਸਿਰਫ ਉਹ ਲੋਕਾਂ ਨੂੰ ਇਹਨਾਂ ਨੇ ਛੋਟ ਦੇਣੀ ਹੈ ਜਿਹੜੇ ਉੱਥੇ ਕਿ ਆ ਕੇ ਇੰਸਪੈਕਟ ਹੁੰਦੇ ਜਿਹੜੇ ਆਪਾਂ ਨੂੰ ਸਰੈਂਡਰ ਕਰਦੇ ਨੇ ਤੇ 48 ਘੰਟੇ ਦੇ ਅੰਦਰ ਅੰਦਰ ਆਪਣਾ ਅਸਾਈਲਮ ਕਲੇਮ ਕਰਦੇ ਨੇ। ਜੀ ਸੋ ਇਸ ਦੇ ਨਾਲ ਜਿਹੜੇ ਰਾਈਟ ਨਾਓ ਮੌਜੂਦਾ ਕੇਸ ਚੱਲ ਰਹੇ ਨੇ ਕਿ ਉਹਨਾਂ ਉੱਤੇ ਵੀ ਅਸਰ ਹੋਣਾ ਹੈ? ਜੀ ਬਿਲਕੁਲ ਜਿਹੜਾ ਹੁਣ ਇਹ ਰੂਲ ਮੈਂ ਸਾਰੇ ਦੱਸੇ ਨੇ ਇਹ ਵਾਲਾ ਜਿਹੜੇ ਆਲਰੇਡੀ ਪੈਂਡਿੰਗ ਜਿਨ੍ਹਾਂ ਨੇ ਤਾਂ ਅਗਸਤ 25 ਤੋਂ ਪਹਿਲਾਂ ਫਾਈਲ ਕਰਤੀ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਜਿਨ੍ਹਾਂ ਦੇ ਹੁਣ ਨਹੀਂ ਫਾਈਲ ਹੋਈ ਸੀ ਅਗਸਤ 25 ਤੋਂ ਰਿਕੁਆਇਰਮੈਂਟ ਨਹੀਂ ਮੀਟ ਹੋਈ ਸੀ ਉਹ ਸਾਰੇ ਨਵੇਂ ਰੂਲ ਦੇ ਅੰਦਰ ਆਉਂਦੇ ਨੇ। ਇਹ ਡਜ਼ਨਟ ਮੈਟਰ ਕਿ ਉਹਨਾਂ ਨੇ ਅਸਾਈਲਮ ਕਦੋਂ ਫਾਈਲ ਕੀਤਾ। ਜੀ ਸੋ ਕੋਈ ਇਸ ਦੀਆਂ ਉਦਾਹਰਨਾਂ ਐਗਜ਼ਾਮਪਲਸ ਜੇ ਤੁਸੀਂ ਦੱਸ ਸਕਦੇ ਹੈਗੇ ਆ ਵੀ ਜੇ ਕਿਸੇ ਦੇ ਡਿਲੇ ਹੋਇਆ ਹੋਵੇ ਜਾਂ ਕੀ ਕਿਸੇ ਨੂੰ ਐਕਸੈਪਸ਼ਨ ਵਗੈਰਾ ਜਿਹੜੀ ਉਹ ਮਿਲਣ ਦੇ ਜਿਹੜੇ ਚਾਂਸਿਸ ਜਿੱਦਾਂ ਤੁਸੀਂ ਦੱਸਿਆ ਥੋੜ੍ਹੇ ਬਹੁਤੇ ਕੀ ਹੈ ਕੋਈ ਹੋਰ ਐਕਸੈਪਸ਼ਨਸ ਇਸ ਨੂੰ ਲੈ ਕੇ? ਜੀ ਸੌਰੀ ਮੈਂ ਇੱਕ ਚੀਜ਼ ਕਰੈਕਟ ਕਰਦਾ ਜਿਹੜੇ ਅਸਾਈਲਮ ਐਪਲੀਕੇਸ਼ਨ ਪਹਿਲਾਂ ਪੈਂਡਿੰਗ ਸੀਗੇ ਅਗਸਤ 25 ਤੋਂ ਉਹ ਵਾਲੇ ਟਰਾਈ ਕਰ ਸਕਦੇ ਨੇ ਅਸਾਈਲਮ ਵਰਕ ਪਰਮਿਟ ਫਾਈਲ ਕਰਨ ਲਈ। ਇਹ ਮੈਂ ਉਹ ਵਾਲਿਆਂ ਦੀ ਗੱਲ ਕਰ ਰਿਹਾ ਜਿਹੜੇ ਕਿ 25 ਤਰੀਕ ਤੋਂ ਬਾਅਦ 25 ਜਾਂ 25 ਤੋਂ ਬਾਅਦ ਜਿਹੜੇ ਅਸਾਈਲਮ ਐਪਲੀਕੇਸ਼ਨ ਆਪਾਂ ਫਾਈਲ ਕੀਤੇ ਆ। ਠੀਕ ਹੈ ਸੋ ਇਹ ਅਸਾਈਲਮ ਦੇ ਕੇਸ ਨੂੰ ਲੈ ਕੇ ਨਹੀਂ ਵੀ ਉਹਦਾ ਕੀ ਫੈਸਲਾ ਹੋਊਗਾ ਉਹਦੇ ਤੇ ਨਹੀਂ ਹੈ ਸਿਰਫ ਤੇ ਸਿਰਫ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਨੂੰ ਲੈ ਕੇ ਹੀ ਆ ਰਾਈਟ? ਸਿਰਫ ਕੰਮ ਕਰਨ ਦੀ ਇਜਾਜ਼ਤ ਨੂੰ ਆ। ਰੂਲ ਮੋਟੇ ਤੌਰ ਤੇ ਇਹ ਚੇਂਜ ਕਰ ਰਿਹਾ ਕਿ ਪਹਿਲਾਂ ਜਿਹੜਾ 150 ਦਿਨ ਸੀਗਾ ਉਹਨੂੰ ਵਧਾ ਕੇ ਇਹਨਾਂ ਨੇ 1 ਸਾਲ ਕਰਤਾ। ਠੀਕ ਹੈ। ਪਹਿਲਾਂ ਜਿਹੜਾ ਕੱਚਾ ਬੰਦਾ ਵੀ ਕਰ ਸਕਦਾ ਸੀਗਾ ਉਹਨੂੰ ਇਹਨਾਂ ਨੇ ਸਿਰਫ ਪੱਕਾ ਬੰਦਾ ਕਰਤਾ ਕਿ ਸਿਰਫ ਜਿਹੜਾ ਪੱਕੇ ਤਰੀਕੇ ਨਾਲ ਆਇਆ ਜਾਂ ਜਿਹੜਾ ਇੰਸਪੈਕਟ ਹੋ ਕੇ ਆਇਆ 48 ਘੰਟੇ ਦੇ ਵਿੱਚ ਲਾਇਆ ਉਹ ਕਰ ਸਕਦਾ। ਜੀ ਸੋ ਕੀ ਐਗਜ਼ਾਮਪਲ ਤੁਸੀਂ ਇਸ ਦੇ ਵਿੱਚ ਜਿਹੜੇ ਉਹ ਦੇ ਸਕਦੇ ਆ ਵੀ ਜਿਹੜੇ ਐਪਲੀਕੈਂਟ ਦੀਆਂ ਡਿਲੇਜ਼ ਜਿਹੜੀਆਂ ਹੋਈਆਂ ਹੋਣ ਜੇ ਕੁਝ ਉਸ ਦੇ ਬਾਰੇ ਦੱਸ ਸਕਦੇ ਆ? ਸਭ ਤੋਂ ਜੀ ਵੱਡਾ ਤਾਂ ਇਹ ਹੈ ਕਿ ਜੇ ਕਿਸੇ ਨੇ ਜੇ ਕਿਸੇ ਨੇ ਐਪਲੀਕੇਸ਼ਨ ਲਾਈ ਆਪਣੀ ਅਧੂਰੀ ਐਪਲੀਕੇਸ਼ਨ ਲਾਤੀ ਤੇ ਬਾਅਦ ਚ ਉਹਨੂੰ ਅਮੈਂਡ ਕੀਤਾ ਜਾਂ ਚੇਂਜ ਕੀਤਾ ਐਪਲੀਕੇਸ਼ਨ ਨਾਲ ਜਿੰਨਾ ਕਿ ਅਸਾਈਲਮ ਆਫਿਸਰ ਨੂੰ ਡਿਲੇ ਹੋਇਆ ਇੰਟਰਵਿਊ ਸ਼ੈਡਿਊਲ ਕਰਨ ਲਈ ਜਿਹੜਾ ਵੀ ਐਪਲੀਕੈਂਟ ਅਸਾਈਲਮ ਐਪਲੀਕੈਂਟ ਦੇ ਕਰਕੇ ਕੋਈ ਵੀ ਡਿਲੇ ਹੋਇਆ ਇਹਦੇ ਵਿੱਚ ਉਹ ਕਹਿੰਦੇ ਕਿ ਜੇ ਤੁਸੀਂ ਇੰਟਰਵਿਊ ਤੇ ਨਹੀਂ ਗਏ ਆਪਣਾ ਡਿਸੀਜਨ ਚੱਕਣ ਲਈ ਹੈ ਨਾ ਤੁਹਾਨੂੰ ਜਦੋਂ ਕਹਿੰਦੇ ਕਿ 3 ਹਫ਼ਤੇ 'ਚ ਡਿਸੀਜਨ ਚੱਕ ਲਓ ਜੇ ਤੁਸੀਂ ਉਹ ਡਿਸੀਜਨ ਚੱਕਣ 'ਚ ਲੇਟ ਹੋ ਉਹਨੂੰ ਵੀ ਇਹ ਡਿਲੇ ਮੰਨੋਗੇ। ਫਿਰ ਇਸ ਤੋਂ ਬਾਅਦ ਜੇ ਉਹ ਕਹਿੰਦੇ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਐਵੀਡੈਂਸ ਹੈ ਜਿਹੜਾ ਤੁਸੀਂ ਨਵਾਂ ਫੋਰ ਐਗਜ਼ਾਮਪਲ ਤੁਸੀਂ ਐਫੀਡੇਵਿਟ ਜਾਂ ਕੋਈ ਸਟੇਟਮੈਂਟਾਂ ਨਹੀਂ ਲਾਈਆਂ ਤੇ ਤੁਸੀਂ ਅਸਾਈਲਮ ਆਫਿਸਰ ਨੂੰ ਰਿਕੁਐਸਟ ਕਰੋ ਕਿ ਮੇਰੀ ਇੰਟਰਵਿਊ ਇੱਕ ਦੂਜੀ ਡੇਟ ਤੇ ਪਾ ਦਿਓ ਉਹ ਸਾਰੇ ਜਿਹੜੇ ਡਿਲੇ ਆ ਉਹ ਇਹ ਤੁਹਾਡੇ ਤੇ ਲਗਾਏ ਜਾਣਗੇ ਤੇ ਉਹਦੇ ਕਰਕੇ ਤੁਹਾਡੀ ਅਸਾਈਲਮ ਦੀ ਜਿਹੜੀ ਕਲੌਕ ਆ ਉਹ ਰੁਕ ਜਾਊਗੀ। ਇਸ ਤੋਂ ਇਲਾਵਾ ਜੇ ਤੁਸੀਂ ਫਿੰਗਰ ਪ੍ਰਿੰਟਿੰਗ ਆਪਣੇ ਨਹੀਂ ਅਟੈਂਡ ਕੀਤੇ ਜਾਂ ਤੁਸੀਂ ਰੀਸ਼ੈਡਿਊਲ ਕੀਤਾ ਕਿ ਸਾਡੀ ਜਿਹੜੀ ਫਿੰਗਰ ਪ੍ਰਿੰਟਿੰਗ ਦੀ ਜਾਂ ਇੰਟਰਵਿਊ ਦੀ ਡੇਟ ਕਿਸੇ ਹੋਰ ਦਿਨ ਚੇਂਜ ਕਰੋ ਉਹ ਤੁਹਾਡੇ ਉੱਤੇ ਡਿਲੇ ਮੰਨਿਆ ਜਾਊਗਾ। ਇਸ ਤੋਂ ਇਲਾਵਾ ਜੇ ਤੁਸੀਂ ਮੂਵ ਹੁੰਦੇ ਹੋ ਆਪਣਾ ਐਡਰੈਸ ਚੇਂਜ ਕਰ ਦਿੰਦੇ ਹੋ ਜਾਂ ਤੁਸੀਂ ਇੱਕ ਅਸਾਈਲਮ ਆਫਿਸ ਤੋਂ ਦੂਜੇ ਅਸਾਈਲਮ ਆਫਿਸ ਚੱਲ ਜਾਂਦੇ ਹੋ ਉਹਦੇ ਕਰਕੇ ਵੀ ਤੁਹਾਡੀ ਜਿਹੜੀ ਕਲੌਕ ਆ ਰੁਕ ਜਾਊਗੀ। ਇਸ ਤੋਂ ਇਲਾਵਾ ਜੇ ਤੁਸੀਂ ਇੱਕ ਕੰਪੀਟੈਂਟ ਜਿਹੜਾ ਇੰਟਰਪ੍ਰੇਟਰ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਹੋ ਤੇ ਉੱਥੇ ਜਾ ਕੇ ਆਬਜੈਕਟ ਕਰਦੇ ਹੋ ਕਿ ਟਰਾਂਸਲੇਟਰ ਕੰਪੀਟੈਂਟ ਨਹੀਂ ਸੀਗਾ ਉਹਦਾ ਡਿਲੇ ਵੀ ਤੁਹਾਡੇ ਉੱਤੇ ਮੰਨਿਆ ਜਾਊਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇ ਆਪਾਂ ਤੁਹਾਨੂੰ ਕੋਈ ਵੀ ਰਿਕੁਐਸਟ ਪਾਈਏ ਕਿ ਸਾਨੂੰ ਇੱਕ ਐਵੀਡੈਂਸ ਦਿਓ ਇੰਨੇ ਤੋਂ ਇੰਨੇ ਦਿਨਾਂ 'ਚ ਤੇ ਤੁਸੀਂ ਉਹਨਾਂ ਦੀ ਕੋਈ ਵੀ ਰਿਕੁਐਸਟ ਇਗਨੋਰ ਕਰਦੇ ਹੋ ਉਹਦੇ ਕਰਕੇ ਜਿਹੜਾ ਡਿਲੇ ਕਾਜ਼ ਹੁੰਦਾ ਉਹ ਵੀ ਸਾਰਾ ਤੁਹਾਡੇ ਤੇ ਐਪਲੀਕੇਬਲ। ਜੀ ਸੋ ਕਾਫੀ ਵੱਡਾ ਜਿਹੜਾ ਇਸ ਦੇ ਵਿੱਚ ਜਿਹੜੇ ਤਬਦੀਲੀ ਜਿਹੜੀ ਹੈਗੀ ਆ ਸੋ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਥੋੜ੍ਹੀ ਜਿਹੀ ਇਸ ਦੇ ਵਿੱਚ ਜਾਣਕਾਰੀ ਇਹ ਦੁਬਾਰਾ ਰਿਪੀਟ ਕਰ ਦਈਏ ਵੀ ਜਿਹੜੇ ਅਸਾਈਲਮ ਐਪਲੀਕੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਹੁਣ ਵਰਕ ਆਥੋਰਾਈਜੇਸ਼ਨ ਦੇ ਲਈ
1 ਸਾਲ ਦਾ ਹੁਣ ਬੇਸਿਕਲੀ ਇੰਤਜ਼ਾਰ ਜਿਹੜਾ ਉਹ ਕਰਨਾ ਪਊਗਾ, ਰਾਈਟ? ਉਹ ਵੀ ਤਾਂ ਤੁਹਾਨੂੰ ਮਿਲਣ ਦੇ ਚਾਂਸ ਆ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਇੰਸਪੈਕਟ ਜਿਹੜਾ ਆ ਉਹ ਹੋ ਕੇ ਆਏ ਹੈਗੇ। 25 ਅਗਸਤ ਨੂੰ ਇਹ ਜਿਹੜੀ ਇੱਕ ਚੇਂਜਿਸ ਜਿਹੜੀਆਂ ਆ ਉਹ ਆਈਆਂ ਹੈਗੀਆਂ ਆ। ਸੋ ਕ੍ਰਿਮੀਨਲ ਕਨਵਿਕਸ਼ਨਸ ਨੂੰ ਲੈ ਕੇ ਇਹ ਕਾਨੂੰਨ ਕੀ ਆਖਦਾ ਆ? ਇਹ ਕਾਨੂੰਨ ਇਹ ਆਖਦਾ ਕਿ ਜੇ ਤੁਹਾਡੀ ਕੋਈ ਵੀ ਐਗਰਾਵੇਟਿਡ ਫੈਲਨੀ ਹੁਣ ਕਈ ਤਰ੍ਹਾਂ ਦੇ ਫੈਂਸ ਐਗਰਾਵੇਟਿਡ ਫੈਲਨੀ 'ਚ ਆ ਜਾਂਦੇ ਨੇ। ਸਭ ਤੋਂ ਕਾਮਨ ਜਿੱਦਾਂ ਆਪਾਂ ਦੇਖਦੇ ਹਾਂ, ਫੋਰ ਐਗਜ਼ਾਮਪਲ ਕਿਸੇ ਨੇ ਇੰਸ਼ੋਰੈਂਸ ਫਰਾਡ ਕੀਤਾ ਜਾਂ ਕੋਈ ਮਿਸਰੈਪ੍ਰਜ਼ੈਂਟੇਸ਼ਨ ਕੀਤੀ, ਉਹਦੀ ਵੈਲਿਊ ਜੇ ਉਹਦੀ ਸੈਂਟੈਂਸ 1 ਸਾਲ ਤੋਂ ਜ਼ਿਆਦਾ, ਜਾਂ ਫਿਰ ਜਿਹੜਾ ਤੁਸੀਂ ਰਕਮ ਤੁਹਾਡੀ ਟੈਕਸ ਇਵੇਜਨ ਜਾਂ ਤੁਹਾਡਾ ਇੰਸ਼ੋਰੈਂਸ ਦਾ ਕੋਈ ਜਾਂ ਕਿਸੇ ਹੋਰ ਬੰਦੇ ਨਾਲ ਫਰਾਡ ਕੀਤਾ, $10,000 ਤੋਂ ਉੱਤੇ ਜ਼ਿਆਦਾ ਵੈਲਿਊ ਆ, ਉਹਨੂੰ ਇਹ ਇਮੀਗ੍ਰੇਸ਼ਨ ਪਰਪਜ਼ ਲਈ ਐਗਰੀਵੇਟਿਡ ਫੈਲਨੀ ਮੰਨਦੇ ਨੇ। ਓਕੇ। ਤੇ ਜਿਹੜੇ ਹੋਰ ਇਸ ਤੋਂ ਇਲਾਵਾ ਜਿਹੜੇ ਵੀ ਸੰਗੀਨ ਜੁਰਮ ਹੋ ਗਏ, ਰੇਪ, ਅਸੌਲਟ, ਬੈਟਰੀ, ਡੋਮੈਸਟਿਕ ਵਾਇਲੈਂਸ, ਇਹ ਜੇ ਸਾਰੇ ਕੋਈ ਵੀ ਤੁਸੀਂ ਤੁਹਾਡੇ ਉੱਤੇ ਚਾਰਜ ਲੱਗਿਆ ਹੋਇਆ ਤੇ ਤੁਸੀਂ ਇਹ ਵਰਕ ਪਰਮਿਟ ਤੁਹਾਨੂੰ ਮਿਲਣਾ ਮੁਸ਼ਕਿਲ ਹੋ ਜਾਏਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੋਰ ਕੋਈ ਵੀ ਸੀਰੀਅਸ ਕ੍ਰਾਈਮ ਜਾਂ ਕੋਈ ਵੀ ਆਊਟਸਾਈਡ ਆਫ US ਨਾਨ ਪੋਲੀਟੀਕਲ ਕ੍ਰਾਈਮ, ਮਤਲਬ ਕਿ ਜਿਹੜਾ ਤੁਹਾਡਾ ਇਹ ਹੈਗਾ, ਇਹਨੂੰ ਆਪਾਂ ਕਹਿੰਦੇ ਨੇ ਪੋਲੀਟੀਕਲ ਅਸਾਈਲਮ। ਜੇ ਤੁਸੀਂ ਬਾਹਰ ਕੋਈ ਕ੍ਰਾਈਮ ਕਰਕੇ ਆਏ ਹੋ, ਨਾਨ ਪੋਲੀਟੀਕਲ ਕ੍ਰਾਈਮ ਕੀਤਾ ਹੈ, ਤੇ ਉਹ ਵੀ ਤੁਹਾਡੇ ਅਗੇਂਸਟ ਮੰਨਿਆ ਜਾਊਗਾ। ਓਕੇ। ਸੋ ਇਹ ਤਾਂ ਕਾਫੀ ਜ਼ਿਆਦਾ ਸਖਤੀ ਜਿਹੜੀ ਇਸ ਚੀਜ਼ ਨੂੰ ਲੈ ਕੇ ਹੋਈ ਆ। ਸੋ ਇਸ ਦੇ ਵਿੱਚ ਜਿਹੜਾ ਇਹ ਕਾਨੂੰਨ ਆ 25 ਅਗਸਤ ਨੂੰ ਇਹਨਾਂ ਨੇ ਕੀਤਾ ਆ, ਕੀ ਇਹ ਹੁਣ ਕਹਿ ਲਓ ਵੀ ਪੱਥਰ ਤੇ ਲਕੀਰ ਵਾਲੀ ਗੱਲ ਆ ਵੀ ਇਹ ਚੇਂਜਸ ਹੋ ਗਏ ਆ, ਜਾਂ ਇਸ ਨੂੰ ਵਾਪਸ ਵੀ ਲਿਆ ਜਾ ਸਕਦਾ ਆ, ਜਾਂ ਅਜੇ ਇਸ ਦੇ ਉੱਤੇ ਕਮੈਂਟ ਪੀਰੀਅਡ ਹੋਣਾ ਆ, ਜਾਂ ਇਟਸ ਡਨ? ਨਹੀਂ, ਕਮੈਂਟ ਪੀਰੀਅਡ ਤਾਂ ਇੱਥੇ ਬੜੀ ਦੇਰ ਦਾ ਚੱਲ ਰਿਹਾ ਸੀਗਾ। ਓਕੇ ਜੀ। ਤੇ ਹੁਣ ਇਹ ਪਾਸ ਹੋ ਗਿਆ। ਜਿਹੜੇ ਵੀ ਵਰਕ ਆਥੋਰਾਈਜੇਸ਼ਨ ਅਪਲਾਈ ਕਰਦੇ ਨੇ, ਆਪਣੇ ਆਪ ਕਰਦੇ ਨੇ, ਜਾਂ ਏਜੰਟ ਵਗੈਰਾ ਜਿਹੜੇ ਕਰਦੇ ਨੇ, ਉਹਨਾਂ ਨੂੰ ਇਹੀ ਹੈ ਕਿ ਪਹਿਲਾਂ ਜਿਹੜੀਆਂ ਇੰਸਟਰਕਸ਼ਨਸ ਇਹਨਾਂ ਦੀਆਂ ਹੈਗੀਆਂ ਵਰਕ ਪਰਮਿਟ ਦੀਆਂ, ਇਹਨਾਂ ਦੀ ਵੈਬਸਾਈਟ 'ਤੇ ਤੁਹਾਨੂੰ ਮਿਲ ਜੂਗੀਆਂ। ਉਹ ਜਿਹੜੀਆਂ ਇੰਸਟਰਕਸ਼ਨਸ ਆ ਉਹਨੂੰ ਪੂਰੀ ਡਿਟੇਲ 'ਚ ਪੜ੍ਹੋ, ਫਿਰ ਫਾਰਮ ਭਰਿਓ। ਕਾਫੀ ਸਾਰੀਆਂ ਚੇਂਜਸ ਇਹਨਾਂ ਨੇ ਕਰਤੀਆਂ ਜੀ। ਸੋ ਇਹਦਾ ਵੈਲਿਡਿਟੀ ਪੀਰੀਅਡ ਕੀ ਹੈਗਾ ਆ, ਕਦੋਂ ਤੱਕ ਆ, ਕਿੱਦਾਂ ਆ? ਲਾਅ ਤਾਂ ਜੀ ਇੰਡੈਫੀਨਿਟ ਆ। ਹੁਣ ਜੇ ਤਾਂ ਨਵੀਂ ਸਰਕਾਰ ਆਊਗੀ ਉਹ ਚੇਂਜ ਕਰੂਗੀ। ਜਿਹੜਾ ਵਰਕ ਪਰਮਿਟ ਦੀ ਵੈਲਿਡਿਟੀ ਜੇ ਤੁਸੀਂ ਪੁੱਛ ਰਹੇ ਹੋ ਕਿ ਕਿੰਨੀ ਦੇਰ ਦੀ ਦਿੰਦੇ ਨੇ, ਉਹ ਜਿਹੜਾ ਅਸਾਈਲਮ ਦਾ ਵਰਕ ਪਰਮਿਟ ਆ 2 ਸਾਲ ਦਾ ਦੇਊਗੇ। ਠੀਕ ਹੈ। ਸੋ 2 ਸਾਲ ਦਾ ਜਿਹੜਾ ਇਸ ਦੇ ਵਿੱਚ ਹੈਗਾ। ਸੋ ਪ੍ਰੋਸੈਸ ਕੀ ਹੈਗਾ ਆ ਇਸ ਨੂੰ, ਜਦੋਂ ਅਸਾਈਲਮ ਐਪਲੀਕੇਸ਼ਨ ਕਿਸੇ ਦੀ ਲੱਗੀ ਆ ਤੇ ਕੀ ਪ੍ਰੋਸੈਸ ਹੈਗਾ ਇਸ ਨੂੰ ਅਪਲਾਈ ਕਰਨ ਦੇ ਲਈ? 2 ਚੀਜ਼ਾਂ ਹੈ। ਜਿਹਦੀ ਤਾਂ ਅਸਾਈਲਮ ਐਪਲੀਕੇਸ਼ਨ ਪੈਂਡਿੰਗ ਹੈ, ਉਹਦੀ ਆਹੀ ਜਿਹੜੀਆਂ ਮੈਂ ਰਿਕੁਆਇਰਮੈਂਟਸ ਦੱਸੀਆਂ, ਤੁਸੀਂ ਦੱਸਣਾ ਕਿ ਤੁਸੀਂ ਲੌਫੁਲੀ ਆਏ ਸੀਗੇ, ਤੁਸੀਂ ਸਾਰਾ ਆਪਣਾ I-94 ਜਾਂ ਟੂਰਿਸਟ ਵੀਜ਼ਾ, ਜਾਂ ਤੁਸੀਂ ਦੱਸੋ ਕਦੋਂ ਤੁਸੀਂ ਇੰਸਪੈਕਟ ਹੋਏ ਸੀਗੇ, ਤੁਸੀਂ ਸਾਰੇ ਉਹ ਪ੍ਰੂਫ ਦੇ ਨਾਲ 765 ਫਾਰਮ 2 ਫੋਟੋਆਂ ਦੇ ਨਾਲ ਇਹ ਤੁਸੀਂ ਲਾਉਂਦੇ ਹੋ। ਤੇ ਨਾਲ ਤੁਸੀਂ ਜਿਹੜੀ ਤੁਹਾਡੀ ਅਸਾਈਲਮ ਐਪਲੀਕੇਸ਼ਨ ਫਾਈਲ ਕੀਤੀ ਹੈ, ਜੇ USCIS ਮੋਹਰੇ ਕੀਤੀ ਹੈ, ਤੇ ਤੁਸੀਂ ਉਹਦੀ ਰਸੀਟ ਲਾਉਂਦੇ ਹੋ। ਰਸੀਟ ਨੋਟਿਸ ਤੇ ਡੇਟ ਲਿਖੀ ਹੁੰਦੀ ਹੈ। ਜੇ ਤੁਸੀਂ ਕੋਰਟ ਮੋਹਰੇ ਜਾਂਦੇ ਹੋ ਸਿੱਧੇ, ਤੇ ਜਦੋਂ ਤੁਸੀਂ ਆਪਣਾ 589 ਐਪਲੀਕੇਸ਼ਨ ਜੱਜ ਮੋਹਰੇ, ਕੋਰਟ ਮੋਹਰੇ ਫਾਈਲ ਕਰਦੇ ਹੋ, ਤੇ ਉਹ ਜੱਜ ਇੱਕ ਸਟੈਂਪ ਲਾ ਕੇ ਦਿੰਦਾ, ਉਹਨੂੰ ਕਹਿੰਦੇ ਕੋਰਟ ਦੇ ਵਿੱਚ ਕੇਸ ਲੌਜ ਕਰਤਾ। ਜਾਂ ਤੁਸੀਂ ਉਹ ਲੌਜ ਦੀ ਸਟੈਂਪ ਦੇ ਨਾਲ ਜਾਂ ਰਸੀਟ ਦੇ ਨਾਲ, ਪ੍ਰੂਫ ਦੇ ਨਾਲ ਕਿ ਕਦੋਂ ਸ਼ੁਰੂ ਹੋਈ ਤੁਹਾਡੀ ਕਲੌਕ, ਉਹ ਤੁਸੀਂ ਪ੍ਰੈਜ਼ੈਂਟ ਕਰੋ, 2 ਫੋਟੋਆਂ ਨਾਲ ਲਾਓ, ਤੇ ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਸੀਗੇ। ਜੀ। ਤੇ ਦੂਸਰਾ ਇਹ ਸੀਗਾ ਕਿ ਜੇ ਤਾਂ ਜਿਹਨਾਂ ਨੂੰ ਆਲਰੇਡੀ ਅਸਾਈਲਮ ਜਦੋਂ ਮਿਲ ਜਾਂਦਾ, ਉਹਨਾਂ ਨੂੰ ਵਰਕ ਪਰਮਿਟ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ। ਓਕੇ। ਉਹ ਵਰਕ ਪਰਮਿਟ ਅਪਲਾਈ ਕਰਦੇ ਸੀ ਸਿਰਫ ਕਨਵੀਨੀਅੰਸ ਪਰਪਜ਼ ਲਈ ਜਾਂ ਆਇਡੈਂਟੀਫਿਕੇਸ਼ਨ ਪਰਪਜ਼ ਲਈ। ਪਰ ਜਿਹਨਾਂ ਦਾ ਅਸਾਈਲਮ ਪਾਸ ਹੋ ਜਾਂਦਾ, ਉਹ ਮਤਲਬ ਬਿਨਾਂ ਵਰਕ ਪਰਮਿਟ ਦੇ ਵੀ ਕੰਮ ਕਰ ਸਕਦੇ ਹੁੰਦੇ ਆ। ਓਕੇ, ਜਿਨ੍ਹਾਂ ਨੂੰ ਗ੍ਰਾਂਟ ਹੋ ਜਾਂਦਾ। ਤੇ ਜਿਹੜੇ ਰਾਈਟ ਨਾਓ ਪੈਂਡਿੰਗ ਦੇ ਵਿੱਚ ਆ, ਜੇ ਕੇਸ ਦਾ ਫੈਸਲਾ ਨਹੀਂ ਹੋਇਆ, ਉਹਨਾਂ ਦੇ ਲਈ? ਜਿਹੜਾ ਜੀ ਕੇਸ ਦਾ ਫੈਸਲਾ, ਜਿਹੜਾ ਅਸਾਈਲਮ ਆਫਿਸ ਆ, ਜਦੋਂ ਇਹ ਆਪਣਾ ਕੇਸ ਤੁਹਾਡਾ ਇਹ ਨਾ ਡਿਨਾਈ ਨਹੀਂ ਕਰਦੇ, ਰੈਫਰ ਕਰਦੇ ਹੁੰਦੇ ਆ ਇਮੀਗ੍ਰੇਸ਼ਨ ਕੋਰਟ ਨੂੰ। ਠੀਕ ਹੈ। ਇਹਨਾਂ ਨੇ ਇਹ ਕਲੈਰੀਫਾਈ ਕੀਤਾ ਕਿ ਜਦੋਂ ਇਹ ਰੈਫਰ ਕਰੂਗੇ ਇਮੀਗ੍ਰੇਸ਼ਨ ਜੱਜ ਨੂੰ, ਉਹ ਜਿਹੜਾ ਟਾਈਮ ਪੈਂਡਿੰਗ ਹੈ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਡਿਨਾਇਲ ਹੈ, ਉਹ ਤੁਹਾਡੀ ਕਲੌਕ ਦੇ ਵਿੱਚ ਹੀ ਕਾਊਂਟ ਹੋਊਗਾ। ਠੀਕ ਹੈ। ਅਨਲੈਸ ਡਿਲੇ ਕੋਈ ਤੁਹਾਡੇ ਕਰਕੇ ਸੀਗਾ, ਹੈ ਨਾ, ਤੁਸੀਂ ਤਰੀਕ ਤੇ ਨਹੀਂ ਪਹੁੰਚੇ। ਤੇ ਫਿਰ ਏਦਾਂ ਹੀ ਇਹਨਾਂ ਨੇ ਅੱਗੇ ਦੱਸਿਆ ਕਿ ਜਿਹੜਾ ਜੱਜ ਆ, ਉਹ ਜੇ ਤੁਹਾਡਾ ਕੇਸ ਡਿਨਾਈ ਕਰ ਦਿੰਦਾ, ਤੁਹਾਨੂੰ 30 ਦਿਨ ਦਾ ਟਾਈਮ ਹੁੰਦਾ ਹੈ ਅਪੀਲ ਕਰਨ ਦਾ। ਠੀਕ ਹੈ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ। ਤੇ ਜੇ ਤੁਸੀਂ 30 ਦਿਨ ਦੇ ਵਿੱਚ ਅਪੀਲ ਕਰਦੇ ਹੋ, ਤੇ ਫਿਰ ਤੁਹਾਡੀ ਕਲੌਕ ਚੱਲਦੀ ਰਹਿੰਦੀ ਹੈ। ਜੇ ਤੁਸੀਂ ਅਪੀਲ ਨਾ ਕਰੋ, ਤੁਹਾਡੀ ਕਲੌਕ ਰੁਕ ਜਾਂਦੀ ਹੈ। ਤੇ ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੁਹਾਡਾ ਕੇਸ ਡਿਨਾਈ ਕਰ ਦਿੰਦਾ, ਤੇ ਫਿਰ ਤੁਹਾਡੀ ਕਲੌਕ ਰੁਕ ਜਾਂਦੀ ਹੈ। ਓਕੇ। ਤੇ I-765 ਨੂੰ ਲੈ ਕੇ ਕੀ UCIS ਕੀ ਕਹਿੰਦਾ ਵੀ ਜੇ ਉਹਨਾਂ ਨੇ ਉਸ ਦੇ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ, ਇਸ ਦਾ ਉਸ ਦੇ ਉੱਤੇ ਕੋਈ ਅਸਰ ਹੈਗਾ? ਜੀ, ਇੱਕ ਨਾ ਜਦੋਂ ਇਹਨਾਂ ਦਾ ਰੂਲ ਹੁਣ ਸੀਗਾ 150 ਦਿਨ ਵਾਲਾ, ਇਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਸੀਗਾ ਕਿ ਤੁਸੀਂ 30 ਦਿਨ ਦੇ ਅੰਦਰ ਇਮੀਗ੍ਰੇਸ਼ਨ ਅਪਰੂਵ ਕਰੂਗੀ। ਜੇ 30 ਦਿਨ ਦੇ ਅੰਦਰ ਉਹ ਅਪਰੂਵ ਨਹੀਂ ਕਰਦੀ ਹੈ, ਤੇ ਇੱਕ ਰੋਜ਼ਾਰੀਓ ਕਲਾਸ ਐਕਸ਼ਨ
ਇੱਕ ਕੇਸ ਹੋਇਆ ਸੀਗਾ ਰੋਜ਼ਾਰੀਓ ਵਰਸਸ ਯੂਨਾਈਟਿਡ ਸਟੇਟਸ, ਉਹਦੇ ਅੰਦਰ ਜਿੰਨੇ ਵੀ ਬੰਦੇ ਆਉਂਦੇ ਨੇ ਉਹਨੂੰ ਰੋਜ਼ਾਰੀਓ ਕਲਾਸ ਐਕਸ਼ਨ ਕਹਿੰਦੇ ਨੇ। ਠੀਕ ਤੇ ਹੈ ਉਹ ਕਲਾਸ ਐਕਸ਼ਨ ਦੇ ਅੰਡਰ ਜਿਹੜੇ ਕਾਫੀ ਸਾਰੇ ਲੋਕੀ ਸੀ ਜਿਨ੍ਹਾਂ ਦੇ 30 ਦਿਨ ਦੇ ਵਿੱਚ ਫੈਸਲਾ ਨਹੀਂ ਹੋਇਆ, ਉਹ ਦੁਬਾਰਾ ਆਪਣੀ ਇਮੀਗ੍ਰੇਸ਼ਨ ਨੂੰ ਪੁਸ਼ ਕਰ ਸਕਦੇ ਸੀਗੇ ਵਰਕ ਪਰਮਿਟ ਕਰਨ ਲਈ। ਤੇ ਰੋਜ਼ਾਰੀਓ ਕਲਾਸ ਐਕਸ਼ਨ ਦੀ ਆਪਸ਼ਨ ਅਜੇ ਵੀ ਹੈਗੀ ਹੈ। ਓਕੇ। ਸੋ ਇਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਅਪਲਾਈ? ਜਿਹੜੇ ਤਾਂ ਇਸ ਦੇ ਥਰੂ ਜਾ ਰਹੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ। ਸੋ ਇਹ ਕੀ ਹੈਗਾ, ਕਲਾਸ ਮੈਂਬਰ ਕਿੱਦਾਂ ਬਣਦਾ ਇਸ ਚੀਜ਼ ਦੇ ਲਈ, ਤੇ 30 ਡੇ ਪੀਰੀਅਡ ਕਿੱਦਾਂ ਕੈਲਕੂਲੇਟ ਕੀਤਾ ਜਾਂਦਾ ਹੈ ਇਸ ਚੀਜ਼ ਦਾ? ਜੀ ਇੱਕ ਜੀ ਇਹ ਨਾ ਪਹਿਲਾਂ ਇਹਨਾਂ ਦੀ ਲਿਟੀਗੇਸ਼ਨ ਹੋਈ ਸੀਗੀ, ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਜਦੋਂ ਲੋਕੀ ਅਸਾਈਲਮ ਫਾਈਲ ਕਰਦੇ ਸੀਗੇ, ਕਾਫੀ ਲੋਕਾਂ ਦੇ ਕੇਸ 30 ਦਿਨ ਦੇ ਵਿੱਚ ਨਹੀਂ ਡਿਸਾਈਡ ਹੁੰਦੇ ਸੀਗੇ, ਜਾਣ ਕੇ ਡਿਲੇ ਕੀਤੇ ਜਾਂਦੇ ਸੀ। ਤੇ ਫਿਰ ਉਹਨਾਂ ਨੇ ਨਾ ਕੇਸ ਦੀ ਜਿਹੜੀ ਸੈਟਲਮੈਂਟ ਕਰ ਲਈ। ਉਹਨਾਂ ਨੇ ਕੀ ਕਿਹਾ ਕਿ ਜਦੋਂ ਆਪਾਂ ਅਸਾਈਲਮ ਜਦੋਂ ਫਾਈਲ ਹੋ ਗਈ, ਰਿਸੀਟ ਆ ਗਿਆ ਤੁਹਾਨੂੰ ਆ ਵਰਕ ਪਰਮਿਟ ਵਾਲਾ, ਉਹ ਜਦੋਂ ਤੋਂ ਰਸੀਦ ਆਉਂਦਾ ਤੇ ਉਦੋਂ ਤੋਂ 30 ਦਿਨ, ਮਤਲਬ ਜਦੋਂ ਤੁਹਾਡੀ ਹੈਗੀ ਲਿਟਰਲੀ ਜਿਹੜੀ ਸਟਾਰਟ ਡੇਟ ਲਿਖੀ ਹੋਈ ਹੈ ਵਰਕ ਪਰਮਿਟ ਦੀ, ਨੋਟਿਸ ਡੇਟ, ਉੱਥੋਂ ਤੁਹਾਡਾ 30 ਦਿਨ ਦਾ ਪੀਰੀਅਡ ਸ਼ੁਰੂ ਹੋ ਜਾਂਦਾ। ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਸੋ ਇਹ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਤਾਂ ਕਹਿ ਲਓ ਵੀ ਬਾਰਡਰ ਟੱਪ ਕੇ ਇੱਥੇ ਆਇਆ, ਜਿਹੜਾ ਜੇ ਉਹ 48 ਘੰਟਿਆਂ ਦੇ ਵਿੱਚ ਉਹ ਪੇਸ਼ ਹੁੰਦਾ ਤੇ ਉਹ ਪੇਸ਼ ਕਿੱਥੇ ਹੋਣਾ ਹੁੰਦਾ ਆ? ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦੇ ਕੋਲ, ਜੀ, ਜਾਂ ਕਿੱਥੇ ਹੋਣਾ ਹੁੰਦਾ ਉਹ ਪੇਸ਼? ਉਹ ਫਿਰ ਬਾਰਡਰ ਪੈਟਰੋਲ ਏਜੰਟ ਦੇ ਕੋਲ। ਤੇ ਜੇ ਉਹ ਜਿਹੜੀ ਨਹੀਂ, ਉਹਨਾਂ ਦੀ ਨਾ, ਹਾਂਜੀ ਜੀ ਜੀ ਹਾਂਜੀ, ਜੀ ਕੰਟੀਨਿਊ ਜਿਹੜਾ ਕਰੋ। ਚੈੱਕ ਪੁਆਇੰਟ ਹੁੰਦਾ, ਚੈੱਕ ਪੁਆਇੰਟ ਤੇ ਤੁਸੀਂ ਪ੍ਰੈਜ਼ੈਂਟ ਹੋਣਾ ਹੁੰਦਾ, ਤੇ ਆਂਦੇ ਸਾਰ ਹੀ ਤੁਸੀਂ ਅਸਾਈਲਮ ਦੀ ਮੰਗ ਕਰਨੀ ਹੈ। ਓਕੇ। ਸੋ ਇਹ ਹੁਣ ਟਰਾਈ ਕਰ ਰਿਹਾ ਵੀ ਉੱਥੇ ਦੇ ਉੱਥੇ ਹੀ ਜਲਦੀ ਤੋਂ ਜਲਦੀ ਜਿਹੜਾ ਫੈਸਲਾ ਹੋ ਜਾਣ। ਜੇ ਕੋਈ ਬਾਅਦ ਦੇ ਵਿੱਚ ਉਹ ਫਿਰ ਅਪਲਾਈ ਕਰਦਾ ਹੈ, ਉਹਨਾਂ ਨੂੰ ਫਿਰ 1 ਸਾਲ ਦੇ ਲਈ ਤਾਂ ਵਰਕ ਪਰਮਿਟ ਜਿਹੜਾ ਉਹ ਮਿਲੂਗਾ ਹੀ ਨਹੀਂ, ਰਾਈਟ? ਜਿਹੜਾ ਇਹਨਾਂ ਨੇ ਕਿਹਾ ਕਿ ਜਿੱਦਾਂ ਹੁਣ ਸਿੱਧਾ ਜਿਹੜਾ ਬਾਰਡਰ ਟੱਪਣ ਦੀ ਕੋਸ਼ਿਸ਼ ਕਰਦਾ ਹੈ ਬਿਨਾਂ ਉਹ ਚੈੱਕ ਪੁਆਇੰਟ ਉਹਨੂੰ ਅਵੋਇਡ ਕਰਕੇ, ਜਿਹੜਾ ਸਿੱਧੇ ਆਉਂਦਾ 48 ਘੰਟਿਆਂ ਵਾਲੀ, 48 ਘੰਟਿਆਂ 'ਚ ਜਿੰਨੇ ਆਪਣੇ ਆਪ ਨੂੰ ਇੰਸਪੈਕਸ਼ਨ ਨਹੀਂ ਕਰਾਈ, ਉਹਨੂੰ ਵਰਕ ਪਰਮਿਟ ਨਹੀਂ ਮਿਲੂਗਾ। ਸੋ ਇਹ ਕਿਉਂਕਿ ਹੁਣ ਬੰਦਾ ਇੱਥੇ ਸਾਰੇ ਹੀ ਜਾਣੇ ਜਾਣਦੇ, ਤਾਂ ਭਲੀ ਭਾਤੀ ਸਾਰੇ ਜਾਣੇ ਜਾਣਦੇ ਆ ਵੀ ਜਿਹੜਾ ਕੋਈ ਇਸ ਤਰੀਕੇ ਨਾਲ ਆਉਂਦਾ ਆ, ਉਹਨੂੰ ਪਤਾ ਹੈ ਵੀ ਥੋੜ੍ਹੇ ਦਿਨਾਂ ਦੇ ਵਿੱਚ ਜਾਂ ਕੁਛ ਮਹੀਨਿਆਂ 'ਚ ਉਹਨੂੰ ਵਰਕ ਪਰਮਿਟ ਮਿਲ ਜਾਂਦਾ। ਐਟਲੀਸਟ ਉਨੀ ਦੇਰ ਤੱਕ ਬੰਦਾ ਕੰਮ ਕਰਦਾ ਰਹਿੰਦਾ ਜਿੰਨੀ ਦੇਰ ਤੱਕ ਇਹਨਾਂ ਦੇ ਅਸਾਈਲਮ ਦਾ ਜਿਹੜਾ ਉਹ ਕੋਈ ਫੈਸਲਾ ਜਿਹੜਾ ਉਹ ਨਹੀਂ ਆ ਜਾਂਦਾ। ਪਰ 1 ਸਾਲ ਤੱਕ ਫਿਰ ਇਹਨਾਂ ਦੇ ਹਿਸਾਬ ਦੇ ਨਾਲ ਉਹ ਕਾਨੂੰਨੀ ਤੌਰ ਦੇ ਉੱਤੇ ਕੋਈ ਵੀ ਜਿਹੜਾ ਕੰਮ ਆ ਉਹ ਨਹੀਂ ਕਰ ਸਕਣਗੇ ਜਿੰਨੀ ਦੇਰ ਤੱਕ। ਉਸ ਤੋਂ ਬਾਅਦ ਦੇ ਵਿੱਚ ਹੀ ਫਿਰ ਇਹ ਵਰਕ ਪਰਮਿਟ ਦੇ ਲਈ ਅਪਲਾਈ ਹੋਊਗਾ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜੀਆਂ ਨੇ ਕਈ ਚੀਜ਼ਾਂ ਜਿਹੜੀਆਂ ਉਹ ਐਡ ਜਿਹੜੀਆਂ ਉਹ ਕਰ ਦਿੱਤੀਆਂ ਆ। ਜੀ ਮੈਂ ਜੀ ਇੱਕ ਚੀਜ਼ ਹੋਰ ਦੱਸੂੰਗਾ, ਜਿਹੜੀ ਸਾਡੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ। ਜੀ ਜੀ। ਜਿਹੜਾ ਕਾਫੀ ਲੋਕੀ ਸਵਾਲ ਪੁੱਛਦੇ ਸੀ ਕਿ ਵਰਕ ਪਰਮਿਟ ਨੂੰ ਉਹਨਾਂ ਦੇ ਪੈਂਡਿੰਗ ਰਹਿੰਦੇ ਸੀਗੇ 30 ਦਿਨ ਤੋਂ ਵੱਧ। ਤੇ ਇਹ ਜਿਹੜੇ ਲੋਕੀ ਸੀਗੇ ਇਹਨਾਂ ਦਾ ਹੁਣ ਕੀ ਸੀਗਾ ਕਿ ਉਹ ਕਹਿੰਦੇ ਕਿ ਤੁਸੀਂ ਫਾਈਲ ਕਰੋ, ਜੇ ਤੁਹਾਡਾ 25 ਦਿਨਾਂ ਦੇ ਵਿੱਚ ਫੈਸਲਾ ਨਹੀਂ ਆਉਂਦਾ, ਤੁਸੀਂ ਇਮੀਗ੍ਰੇਸ਼ਨ ਦੇ ਨੰਬਰ ਤੇ ਕਾਲ ਕਰੋ, ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰੋ। ਮਤਲਬ ਕਿ ਤੁਹਾਡੇ ਕੋਲ ਇੱਕ ਸਰਵਿਸ ਰਿਕੁਐਸਟ ਨੰਬਰ ਹੋਣਾ ਚਾਹੀਦਾ ਉਹਨਾਂ ਨੂੰ ਕਾਲ ਕਰਨ ਤੋਂ ਬਾਅਦ। ਤੇ 8 ਦਿਨ, ਜਦੋਂ ਤੁਹਾਨੂੰ ਫਿਰ 8 ਦਿਨ ਦੇ ਵਿੱਚ ਫੈਸਲਾ ਨਹੀਂ ਆਉਂਦਾ, ਮਤਲਬ ਕਿ 25ਵੇਂ ਦਿਨ ਤੁਸੀਂ ਉਹਨਾਂ ਨੂੰ ਕਾਲ ਕਰੋ, ਸਰਵਿਸ ਰਿਕੁਐਸਟ ਪਲੇਸ ਕਰੋ, ਸਰਵਿਸ ਰਿਕੁਐਸਟ ਨੰਬਰ ਲਓ, ਤੇ ਫਿਰ 8 ਦਿਨ ਤੋਂ ਬਾਅਦ ਤੁਸੀਂ, ਇਹਨਾਂ ਨੇ ਇੱਕ ਸਪੈਸ਼ਲ ਟੈਕਸਸ ਦੇ ਵਿੱਚ ਇਹਨਾਂ ਨੇ ਸਰਵਿਸ ਸੈਂਟਰ ਬਣਾਇਆ ਸੀਗਾ, ਇਹਨੂੰ ਇਹਨਾਂ ਨੇ ਕਿਹਾ ਹੈਗਾ ਕਿ ਟੈਕਸਸ ਸਰਵਿਸ ਸੈਂਟਰ ਕਲਾਸ ਐਕਸ਼ਨ ਈਮੇਲ ਬਾਕਸ ਜੀ। ਕਿ ਰੋਜ਼ਾਰੀਓ ਕਲਾਸ ਐਕਸ਼ਨ ਦੇ ਜਿੰਨੇ ਵੀ ਬੰਦੇ ਆ ਜਿਨ੍ਹਾਂ ਦਾ 30 ਦਿਨ ਦੇ ਵਿੱਚ ਫੈਸਲਾ ਨਹੀਂ ਆਇਆ, ਉਹ ਤੁਸੀਂ ਇਹ ਟੈਕਸਸ ਵਾਲੇ ਸਰਵਿਸ ਸੈਂਟਰ ਨੂੰ ਈਮੇਲ ਕਰੋ। ਇਹਨਾਂ ਨੂੰ ਆਪਣੇ ਜਿਹੜੀ ਤੁਸੀਂ ਈਮੇਲ ਪਾਉਂਦੇ ਹੋ, ਈਮੇਲ ਦੇ ਵਿੱਚ ਲਿਖੋ ਕਲਾਸ ਨੰਬਰ, ਤੇ ਇਹਦੇ ਨਾਲ ਹੀ ਜਿਨ੍ਹਾਂ ਨੇ ਕੇਸ ਕੀਤਾ ਸੀਗਾ ਉਹਨੂੰ ਕਹਿੰਦੇ ਨੇ ਕਲਾਸ ਐਕਸ਼ਨ ਦਾ ਕੌਂਸਲ, ਤੇ ਉਹਨਾਂ ਦੀ ਵੀ ਇਹਨਾਂ ਨੇ ਈਮੇਲ ਦਿੱਤੀ ਹੈ। ਮੈਂ ਦੋਨੋਂ ਈਮੇਲਾਂ ਅਨਾਉਂਸ ਕਰ ਦਿੰਦਾ, ਤੁਸੀਂ ਇਹ 2 ਜਣੇ ਨੂੰ ਈਮੇਲ ਕਰੋ ਤੇ ਹੈਡਿੰਗ ਦੇ ਵਿੱਚ ਆਪਣਾ ਨਾਮ ਪਾ ਕੇ ਰੋਜ਼ਾਰੀਓ ਕਲਾਸ ਐਕਸ਼ਨ ਦੱਸੋ ਕਿ ਮੈਂ ਇਹ ਕਲਾਸ ਦਾ ਮੈਂਬਰ ਹਾਂ, ਤੇ ਫਿਰ ਇਹ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਪੈਂਡਿੰਗ, ਉਹਨੂੰ ਛੇਤੀ ਤੋਂ ਛੇਤੀ ਅਪਰੂਵ ਕਰੂਗੀ। ਠੀਕ ਹੈ ਜੀ। ਸੋ ਦੱਸ ਦਿਓ ਈਮੇਲ ਹੈਗੀ ਜੀ। ਹਾਂਜੀ, ਟੈਕਸਸ ਸਰਵਿਸ ਸੈਂਟਰ ਦੀ ਈਮੇਲ ਹੈਗੀ ਆ TSC, ਜਿੱਦਾਂ ਟੈਕਸਸ ਸਰਵਿਸ ਸੈਂਟਰ, TSC.classification@uscis.dhs.gov ਜੀ। ਦੁਬਾਰਾ ਬੋਲ ਦੇਣਾ, TSC.classification@uscis.dhs.gov ਜੀ। ਤੇ ਇਸ ਤੋਂ ਇਲਾਵਾ ਜਿਹੜੀ ਦੂਸਰੀ ਚੀਫ ਕੌਂਸਲ ਦੀ ਜਿਹੜੀ ਈਮੇਲ ਤੁਸੀਂ ਕਾਪੀ ਕਰਨੀ ਹੈ ਉਹ ਹੈਗੀ ਆ asylemead@nwirp.org ਜੀ। ਦੁਬਾਰਾ ਰਿਪੀਟ ਕਰ ਦਿਓ। asylemead@nwirp.org ਜੀ ਜੀ। ਸੋ ਇਹਦੇ ਵਿੱਚ ਜਦੋਂ ਈਮੇਲ ਇਹਨਾਂ ਨੇ ਲਿਖਣੀ ਆ, ਕਿਹੜੀ ਇਨਫੋਰਮੇਸ਼ਨ ਨਾਲ ਜਿਹੜੀ ਉਸ ਦੇ ਵਿੱਚ ਉਹ ਲਿਖ ਕੇ ਘੱਲਣ? ਇਹਦੇ ਵਿੱਚ ਪਹਿਲੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਜਿਹੜਾ ਰੈਗੂਲਰ ਉਹਨਾਂ ਦਾ ਕਸਟਮਰ ਸਰਵਿਸ ਸੈਂਟਰ ਹੈ ਉਹਨਾਂ ਨੂੰ ਕਾਲ ਕੀਤੀ ਹੋਣੀ ਚਾਹੀਦੀ ਹੈ, ਤੇ ਤੁਹਾਡਾ ਜਿਹੜਾ ਸਰਵਿਸ ਰਿਕੁਐਸਟ ਨੰਬਰ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ। ਤੁਸੀਂ ਪਹਿਲਾਂ ਉੱਥੇ ਅਟੈਂਪਟ ਕਰਨਾ ਹੈ, ਤੁਸੀਂ ਸਿੱਧੇ ਜਿਹੇ ਉਹਨਾਂ ਨੂੰ ਈਮੇਲ ਕਰਕੇ ਇਹਨਾਂ ਨੇ ਕੋਈ ਜਵਾਬ ਨਹੀਂ ਦੇਣਾ। ਮਤਲਬ ਕਿ ਰੋਜ਼ਾਰੀਓ ਕਲਾਸ ਦੇ ਵਿੱਚ ਆਉਣ ਲਈ ਤੁਹਾਨੂੰ
25 ਦਿਨ ਵੇਟ ਕਰਕੇ, ਜਿਹੜਾ 30 ਦਿਨ ਵਾਲਾ ਪੀਰੀਅਡ ਮੈਂ ਕਹਿ ਰਿਹਾ, 25 ਦਿਨ ਉੱਚੋਂ ਵੇਟ ਕਰਕੇ, ਕਾਲ ਕਰਕੇ, ਫਿਰ ਉਸ ਤੋਂ ਬਾਅਦ 8 ਦਿਨ ਹੋਰ ਵੇਟ ਕਰਕੇ ਸਰਵਿਸ ਰਿਕੁਐਸਟ ਨੰਬਰ ਲੈ ਕੇ ਫਿਰ ਇਹਨਾਂ ਨੂੰ ਕਲਾਸ ਸੈਕਸ਼ਨ ਵਾਲਿਆਂ ਨੂੰ ਈਮੇਲ ਕਰਨੀ ਹੈ। ਜੀ, ਠੀਕ ਹੈ। ਤੇ ਇੱਕ ਕੇਸ ਦੇ ਵਿੱਚ ਇਹ ਆ, ਇਹ ਤਾਂ ਚਲੋ ਆਪਾਂ ਕਹਿ ਰਹੇ ਹਾਂ ਵੀ ਜਿਹੜੇ ਬਾਰਡਰ ਤੋਂ ਜਿਹੜਾ ਟੱਪ ਕੇ ਆਇਆ, ਜਿਹੜਾ ਹੁਣ ਕੋਈ ਵਿਜ਼ਿਟਰ ਵੀਜ਼ੇ ਦੇ ਉੱਤੇ ਆਇਆ ਸੀ, ਉਹ ਓਵਰਸਟੇ ਕਰ ਗਿਆ, ਉਹਨੇ ਬਾਅਦ ਦੇ ਵਿੱਚ ਅਸਾਈਲਮ ਜਿਹੜਾ ਅਪਲਾਈ ਕਰ ਦਿੱਤਾ ਆ, ਕੀ ਇਹ ਕਾਨੂੰਨ ਵਰਕ ਪਰਮਿਟ ਵਾਲਾ ਉਹਨਾਂ ਦੇ ਉੱਤੇ ਵੀ ਇਦਾਂ ਹੀ ਲਾਗੂ ਹੋਣਾ? ਉਹਨਾਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਹ ਲੌਫੁਲੀ ਆਏ ਸੀਗੇ। ਠੀਕ ਹੈ। ਜਿਹੜਾ ਹੁਣ ਜਿਹੜੇ ਨਵੇਂ ਪਰ ਆ ਰਹੇ ਨੇ ਉਹਨਾਂ ਤੇ ਆਹ ਕਾਨੂੰਨ ਲਾਗੂ ਹੋਊਗਾ ਕਿ ਜਿਹੜਾ 150 ਦਿਨ ਹੈਗੇ ਆ, ਉਹ ਉਹਨਾਂ ਨੂੰ 365 ਦਿਨ ਵੇਟ ਕਰਨੀ ਪਊਗੀ ਇਨ ਐਨੀ ਕੇਸ। ਹਾਂਜੀ, 365 ਦਿਨ ਇਨ ਐਨੀ ਕੇਸ। ਹੁਣ ਇੱਥੇ ਦੇਖਦੇ ਆ ਕਿ ਸੋ ਬੇਸਿਕਲੀ ਇਦਾਂ ਆ ਜਗਬੀਰ ਜੀ, ਵੀ ਜਿੰਨੇ ਵੀ ਅਸਾਈਲਮ ਦੇ ਲਈ ਅਪਲਾਈ ਕਰਨਾ ਹੈ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਵਰਕ ਪਰਮਿਟ ਦੇ ਲਈ 1 ਸਾਲ ਦੀ ਵੇਟ ਤਾਂ ਜਿਹੜੀ ਉਹ ਹੈਗੀ ਹੋਈ ਆ। 1 ਸਾਲ ਤੇ ਤੁਹਾਡੀ ਐਲੀਜੀਬਿਲਟੀ ਆ ਫਾਈਲ ਕਰਨ ਦੀ। ਹਾਂਜੀ, 1 ਸਾਲ ਤੋਂ ਜ਼ਿਆਦਾ ਲੱਗੂਗਾ। ਜ਼ਿਆਦਾ ਲੱਗੂਗਾ ਜੀ। ਸੋ ਤੁਸੀਂ ਕੁਝ ਹੋਰ ਕਹਿਣ ਲੱਗੇ ਸੀ, ਕੰਟੀਨਿਊ ਕਰਿਓ ਜੀ ਪਲੀਜ਼। ਜੀ, ਹੁਣ ਆਪਾਂ ਬੇਸਿਕਲੀ ਨਾ ਇਹ ਦੇਖ ਰਹੇ ਹਾਂ ਕਿ ਜੇ ਹੁਣ ਆਪਾਂ ਇਹ ਸਾਰੇ ਦਾ ਇੰਪੈਕਟ ਦੇਖੀਏ ਕਿ ਪਹਿਲਾਂ ਤਾਂ ਜਿੱਦਾਂ ਸੀਗਾ ਕਿ ਨੈਰੇਟਿਵ ਸੀਗਾ ਕਿ ਇਮੀਗ੍ਰੇਸ਼ਨ ਰੋਕਣੀ, ਇਹਨਾਂ ਨੇ ਨਹੀਂ ਰੋਕੀ। ਪਰ ਜੇ ਆਪਾਂ ਦੇਖੀਏ ਕਿ ਆਉਣ ਵਾਲੇ ਜਿਹੜੇ, ਜਦੋਂ ਆਪਾਂ ਹੁਣ ਰੇਡੀਓ ਸ਼ੋਅ ਜਦੋਂ ਤੋਂ ਆਪਾਂ ਸ਼ੁਰੂ ਕੀਤਾ, ਇਹ ਆਉਣ ਵਾਲੇ 2 ਮਹੀਨੇ ਦੇ ਵਿੱਚ ਇੰਨੇ ਜ਼ਿਆਦਾ ਚੇਂਜਸ ਹੋ ਗਏ, ਇਮੀਗ੍ਰੇਸ਼ਨ ਇੰਨੀ ਜ਼ਿਆਦਾ ਸਖਤ ਕਰਤੀ ਕਿ ਜਿਹੜਾ ਅਸਾਈਲਮ ਦਾ ਪ੍ਰੋਗਰਾਮ ਹੈਗਾ ਵਰਚੁਅਲੀ ਬਿਲਕੁਲ ਐਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਬੰਦਾ ਹੁਣ ਪੱਕਾ ਆਊਗਾ ਉਹਨੂੰ ਹੀ ਆਪਸ਼ਨ ਮਿਲੂਗੀ। ਕੱਚੇ ਬੰਦੇ ਜੇ ਆ ਵੀ ਜਾਵੇ, ਪ੍ਰੈਜ਼ੈਂਟ ਵੀ ਕਰ ਦੇਵੇ, ਉਹਨਾਂ ਨੂੰ ਉੱਥੋਂ ਹੀ ਡਿਪੋਰਟ ਕਰ ਰਹੇ ਨੇ ਤੇ ਇੱਥੇ ਅੰਦਰ ਆ ਕੇ ਕ੍ਰੈਡੀਬਲ ਬਿਆਨ ਨਹੀਂ ਪਾਸ ਕਰ ਰਹੇ ਤੇ ਕਾਫੀ ਲੋਕੀ ਮਾਸ ਡਿਪੋਰਟੇਸ਼ਨ ਹੋ ਰਹੀਆਂ ਉੱਥੇ। ਜੀ ਜੀ। ਸੋ ਇੱਕ ਵਾਰੀ ਫਿਰ ਜੇ ਤੁਸੀਂ ਜਲਦੀ ਇਸ ਦਾ ਓਵਰਵਿਊ ਦੱਸ ਦਿਓ, ਕੀ ਜਿਹੜੇ ਅਸਾਈਲਮ ਵਰਕ ਆਥੋਰਾਈਜੇਸ਼ਨ ਨੂੰ ਲੈ ਕੇ ਜਿਹੜੇ ਚੇਂਜ ਜਿਹੜੇ ਉਹ ਆਇਆ ਹੈਗਾ ਆ? ਜੀ, ਅਗਸਤ 25 2020 ਦੇ ਵਿੱਚ ਇਹਨਾਂ ਨੇ ਲਾਅ ਪਾਸ ਕੀਤਾ ਕਿ ਜਿਹੜੇ ਅਗਸਤ 25 ਜਾਂ ਉਸ ਤੋਂ ਬਾਅਦ ਜਿਹੜੇ ਅਸਾਈਲਮ ਫਾਈਲ ਕਰਦੇ ਨੇ, ਉਹਨਾਂ ਨੂੰ ਕਈ ਨਵੀਆਂ ਰਿਕੁਆਇਰਮੈਂਟਸ ਮੀਟ ਕਰਨੀਆਂ ਪਊਗੀਆਂ। ਉਹਦੇ ਵਿੱਚੋਂ ਜਿਹੜੀਆਂ ਮੁੱਖ ਰਿਕੁਆਇਰਮੈਂਟ ਇਹ ਹੈਗੀਆਂ ਹੈ ਕਿ ਜਿਹੜਾ 150 ਦਿਨ ਵਾਲਾ ਵੇਟਿੰਗ ਪੀਰੀਅਡ ਸੀਗਾ ਉਹ ਇਹਨਾਂ ਨੇ ਵਧਾ ਕੇ 1 ਸਾਲ ਕਰਤਾ। ਇਸ ਤੋਂ ਇਲਾਵਾ ਜਿਹੜੇ ਕੱਚੇ ਬੰਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਵਰਕ ਪਰਮਿਟ ਦੀ ਆਪਸ਼ਨ ਨਹੀਂ ਦਿੱਤੀ, ਸਿਰਫ ਪੱਕੇ ਬੰਦਿਆਂ ਨੂੰ, ਸਿਰਫ ਉਹ ਕੱਚੇ ਬੰਦਿਆਂ ਨੂੰ ਇਹਨਾਂ ਨੇ ਆਪਸ਼ਨ ਦਿੱਤੀ ਜਿਹੜੇ 48 ਘੰਟੇ ਦੇ ਵਿੱਚ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਕੇ ਆਪਣੇ ਮੰਗ ਕਰਦੇ ਨੇ ਕਿ ਉਹਨਾਂ ਨੂੰ ਅਸਾਈਲਮ ਚਾਹੀਦੀ ਹੈ। ਤੇ ਇਸ ਦੇ ਨਾਲ ਇਹਨਾਂ ਨੇ ਸਾਰੇ ਹੁਣ ਤੁਹਾਡੀ ਅਰੈਸਟ ਤੇ ਕ੍ਰਿਮੀਨਲ ਰਿਕਾਰਡ ਵੀ ਦੇਖਦੇ ਨੇ, ਤੁਹਾਡੀ ਹੋਮ ਕੰਟਰੀ 'ਚ ਵੀ ਦੇਖਦੇ ਨੇ, ਤੇ ਸਿਰਫ ਜਿਹੜੇ ਤੁਹਾਡੇ ਪੋਲੀਟੀਕਲ ਕ੍ਰਾਈਮ ਹੋਏ ਆ ਤੁਹਾਡੀ ਕੰਟਰੀ ਦੇ ਵਿੱਚ, ਪੋਲੀਟਿਕਸ ਦੇ ਰਿਲੇਟਡ, ਪਾਰਟੀ ਦੇ ਰਿਲੇਟਡ, ਉਹ ਵਾਲੇ ਕ੍ਰਾਈਮ ਦੀ ਤੁਹਾਨੂੰ ਐਕਸੈਪਸ਼ਨ ਦਿੱਤੀ ਜਾਊਗੀ। ਉਸ ਤੋਂ ਇਲਾਵਾ ਜੇ ਤੁਹਾਡਾ ਕੋਈ ਵੀ ਕ੍ਰਾਈਮ ਹੈਗਾ, ਉਹਦੀ ਤੁਹਾਨੂੰ ਵਰਕ ਪਰਮਿਟ ਫਿਰ ਤੁਹਾਡੀ ਐਲੀਜੀਬਿਲਟੀ ਨੂੰ ਅਫੈਕਟ ਕਰੂਗਾ। ਜੀ, ਸੋ ਇਹਦਾ ਮਤਲਬ ਇਹ ਆ ਵੀ ਉੱਥੋਂ ਦੇ ਜਿਹੜੇ ਕਾਨੂੰਨ ਆ ਜਾਂ ਉੱਥੋਂ ਦੀ ਪੁਲਿਸ ਆ ਉਹਦੇ ਨਾਲ ਇਹ ਸੰਪਰਕ ਕਰਨਗੇ, ਜਾਂ ਇਹ ਜਿਹੜੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਂ ਇੱਦਾਂ ਦੀਆਂ ਚੀਜ਼ਾਂ ਉਸ ਦੀ ਮੰਗ ਕਰਨਗੇ ਕਿ ਕਿੱਦਾਂ ਉਸ ਚੀਜ਼ ਨੂੰ ਜਿਹੜਾ ਉਹ ਮੇਨਟੇਨ ਕਰਨਗੇ, ਮੇਕ ਸ਼ੋਰ ਕਰਨਗੇ ਵੀ ਉਹਨੇ ਉੱਥੇ ਕੋਈ ਕ੍ਰਾਈਮ ਕੀਤਾ ਜਾਂ ਨਹੀਂ? ਜੀ, ਬੜਾ ਸਹੀ ਕੁਐਸਚਨ ਪੁੱਛਿਆ ਜੀ ਤੁਸੀਂ। ਜਿਹੜਾ ਸਾਡੀ ਨਾ ਫਾਰਮ ਜਿੱਦਾਂ ਨੇ ਰੀਸੈਂਟਲੀ ਅਪਡੇਟ ਕੀਤੇ ਸੀਗੇ ਤੇ C8 ਕੈਟਾਗਰੀ 'ਚ ਆਪਾਂ ਅਸਾਈਲਮ ਫਾਈਲ ਕਰਦੇ ਹਾਂ। ਤੁਸੀਂ ਜੇ ਦੇਖੋ ਜਿਹੜੇ ਨਵੇਂ ਵਾਲੇ ਫਾਰਮਸ ਹੈਗੇ ਆ C8 ਕੈਟਾਗਰੀ ਵਾਲੇ, ਉਹ 'ਚ ਕਾਫੀ ਡੀਟੇਲ ਦੇ ਵਿੱਚ ਆਹੀ ਕਨਵਿਕਸ਼ਨ, ਕ੍ਰਿਮੀਨਲ ਕਨਵਿਕਸ਼ਨ ਦੇ ਉੱਤੇ, ਅਰੈਸਟ ਦੇ ਉੱਤੇ ਕੁਐਸਚਨਸ ਇਹਨਾਂ ਨੇ ਨਵੇਂ ਐਡ ਕੀਤੇ ਨੇ। ਜੀ, ਹੁਣ ਕੁਐਸਚਨਸ ਤਾਂ ਇਹਨਾਂ ਨੇ ਐਡ ਕਰਤੇ ਤੇ ਹੁਣ ਸਾਨੂੰ ਆਉਣ ਵਾਲੇ ਟਾਈਮ 'ਚ ਹੀ ਪਤਾ ਲੱਗੂਗਾ ਕਿ ਸਾਰੇ ਲਾਇਰਸ ਨੂੰ ਇਹ ਲੱਗ ਰਿਹਾ ਕਿ ਹੁਣ ਇਹ ਇਸੇ ਚੀਜ਼ਾਂ ਦੇ ਉੱਤੇ ਕਿ ਪੁਲਿਸ ਕਲੀਅਰੈਂਸ ਇੱਦਾਂ ਦੇ ਰੈਕਡ ਤੇ ਕਾਫੀ ਸਾਰੇ ਤੁਹਾਨੂੰ ਰਿਕੁਐਸਟ ਫॉर ਐਵੀਡੈਂਸ ਪਾਉਗੇ, ਜਿੰਨਾ ਕਿ ਹੋਰ ਵੀ ਡਿਲੇ ਹੋਊਗੀ। ਤੇ ਇੱਕ ਚੀਜ਼ ਹੋਰ ਇਸੇ ਟੌਪਿਕ ਦੇ ਉੱਤੋਂ ਕਿ ਜੇ ਇਹਨਾਂ ਨੇ ਇੱਕ ਰੂਲ ਇਹਨਾਂ ਨੇ ਵਿੱਚ ਇਹ ਲਾਇਆ ਕਿ ਜੇ ਇਹ ਰਿਕੁਐਸਟ ਫॉर ਐਵੀਡੈਂਸ ਤੁਹਾਨੂੰ ਪਾ ਦਿੰਦੇ ਨੇ ਤੇ ਜਿਹੜੀ ਤੁਹਾਡੀ ਉਹ 30 ਦਿਨ ਵਾਲੀ ਕਲੌਕ ਜਿਹੜੀ ਮੈਂ ਦੱਸਿਆ ਸੀ ਕਿ ਡਿਸੀਜਨ ਲੈਣਾ, ਉਹ ਤੁਹਾਡੀ 30 ਦਿਨ ਦੀ ਕਲੌਕ ਰੁਕ ਜਾਊਗੀ ਜਦ ਤੱਕ ਦੁਬਾਰਾ ਇਹਨਾਂ ਨੇ ਆਪਣੇ ਆਪ ਇਹ ਡਿਸੀਜਨ ਨਹੀਂ ਦਿੰਦੇ ਉਸ ਚੀਜ਼ ਦੇ ਉੱਤੇ, ਤੁਸੀਂ ਇਹਨਾਂ ਨੂੰ ਡਾਕੂਮੈਂਟ ਸਬਮਿਟ ਨਹੀਂ ਕਰਦੇ। ਸੋ ਇਹ ਨਹੀਂ ਆ ਵੀ ਫਿਰ ਉਹ 30 ਦਿਨਾਂ ਵਾਲੀ ਉਹ ਹੋਊਗੀ ਤੇ ਤੁਸੀਂ ਰੋਜ਼ਾਰੀਓ ਵਾਲੇ ਕਲਾਸ ਐਕਸ਼ਨ ਦੇ ਵਿੱਚ ਜਿਹੜਾ ਉਹ ਐਡ ਹੋ ਜੂਗੇ। ਸੋ ਹਰ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਬੰਨ ਜਿਹੜੇ ਲਾਤੇ ਆ। ਵਰਚੁਅਲ ਕੰਧਾਂ ਤਾਂ ਇਹਨਾਂ ਨੇ ਕਾਫੀ ਖੜੀਆਂ ਕਰਤੀਆਂ, ਬਾਰਡਰ ਵਾਲ ਬਣੇ ਕੰਧ ਤੋਂ ਵੀ ਜ਼ਿਆਦਾ, ਕੰਧ ਵੀ ਟੱਪ ਜਾਂਦੇ ਸੀਗੇ ਲੋਕੀ, ਪਰ ਇਹ ਕਰਨਾ ਮੁਸ਼ਕਿਲ ਆ। ਇਹਦੇ ਲਈ ਕਾਫੀ ਜ਼ਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਲਈ ਇਹ ਪ੍ਰੋਬਲਮ ਆ। ਇੱਕ ਜਗਵੀਰ ਜੀ, ਮੈਂ ਦੇਖ ਰਿਹਾ ਸੀਗਾ ਅੱਜ ਕੱਲ੍ਹ ਜਿਹੜੇ ਕੁਛ ਪੰਜਾਬੀ ਤੇ ਹਰਿਆਣੇ ਵਾਲੇ ਮੁੰਡੇ ਜਿਹੜੇ ਆ, ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਖਿੱਚੋਤਾਣ ਜਿਹੜੀ ਹੋ ਰਹੀ ਆ, ਤੁਸੀਂ ਇੱਕ ਵਾਰੀ ਪਲੀਜ਼ ਆਪਣੇ ਸਰੋਤਿਆਂ ਨੂੰ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਦੱਸ ਦਿਓ ਵੀ ਜੇ ਤੁਹਾਡੇ ਦੇ ਉੱਤੇ ਜੇ ਕਿਤੇ ਕੋਈ ਫੈਲ ਨਹੀਂ ਲੱਗ ਗਈ ਜਾਂ ਇਹ ਤੁਸੀਂ ਇਸ ਚੀਜ਼ ਦੇ ਵਿੱਚ ਫੜੇ ਗਏ ਤਾਂ ਉਸ ਦਾ ਕੀ ਅਸਰ ਹੈਗਾ ਇਮੀਗ੍ਰੇਸ਼ਨ ਦੇ ਉੱਤੇ। ਖਾਸ ਕਰਕੇ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਅਸਾਈਲਮ ਦੇ ਲਈ ਜਿਹੜੇ ਅਪਲਾਈ ਕਰਦੇ ਨੇ। ਜੀ, ਮੇਰੇ ਜੀ ਪੰਜਾਬ ਦੇ ਵੀ ਬੜੇ ਕਲਾਇੰਟ ਨੇ, ਮੇਰੇ ਹਰਿਆਣੇ ਦੇ ਵੀ ਬੜੇ ਕਲਾਇੰਟ ਨੇ। ਸਾਰੇ ਜਾਣੇ ਮਿਲ ਕੇ ਰਿਹਾ ਕਰੋ,
ਕੋਈ ਫਾਇਦਾ ਨਹੀਂ ਇਸ ਗੱਲ ਦਾ। ਇੱਥੇ ਗਰਮੀ ਦਿਖਾਉਣ ਦਾ ਕੋਈ ਫਾਇਦਾ ਨਹੀਂ। ਇਹ ਇੰਡੀਆ ਨਹੀਂ ਹੈਗਾ, ਇਹ ਹੋਰ ਮੁਲਕ ਹੈਗਾ। ਇੱਥੇ ਕਿਸੇ ਨੇ ਫੋਨ ਕਰਤਾ ਤੇ ਮਿੰਟ ਲਾਣਾ ਪੁਲਿਸ ਨੇ, ਹੈਨਾ। ਜੀ ਤੇ ਜਿਹੜੇ ਉਹ ਸਾਰੇ ਚੱਲਦੀਆਂ ਉਹ ਇੰਡੀਆ 'ਚ ਚੱਲ ਜਾਂਦੀਆਂ, ਉੱਥੇ ਛੋਟ ਮਿਲ ਜਾਂਦੀ ਹੈ। ਇੱਥੇ ਤੁਹਾਨੂੰ ਇੱਕ ਵਾਰੀ ਉਹਨਾਂ ਨੇ ਅਰੈਸਟ ਕਰ ਲਿਆ, ਮੁੜ ਕੇ ਛੱਡ ਵੀ ਦਿੱਤਾ, ਤੁਹਾਡਾ ਰੈਕਡ ਬਣ ਗਿਆ। ਤੁਹਾਡੇ ਇਮੀਗ੍ਰੇਸ਼ਨ 'ਚ ਆਹੀ ਵਰਕ ਪਰਮਿਟ ਅੱਗੇ ਰਿਲੀਜ਼ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਜਾਣੀ। ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਆਪਾਂ ਦੇਖਦੇ ਹਾਂ, ਹੁਣ ਇਹ ਲਿਖਿਆ ਨਹੀਂ ਹੋਇਆ ਕਾਨੂੰਨ ਦੇ ਵਿੱਚ ਕਿਤੇ, ਜਦੋਂ ਜੱਜ ਫੈਸਲਾ ਲੈਂਦਾ, ਜੱਜ ਦੇ ਹੱਥ ਦੇ ਵਿੱਚ ਬੜੀ ਜ਼ਿਆਦਾ ਪਾਵਰ ਹੁੰਦੀ ਹੈ, ਡਿਸਕ੍ਰੈਸ਼ਨ ਉਹ ਦੇਖਦਾ। ਕਈ ਵਾਰੀ ਆਪਾਂ ਤੁਹਾਡਾ ਗੁੱਡ ਕਰੈਕਟਰ ਕਿ ਬੰਦਾ ਇਦਾਂ ਕੰਮ ਕਰਦਾ, ਇਹਨੇ ਟੈਕਸ ਦਿੱਤਾ, ਆਪਾਂ ਸਾਰੀਆਂ ਇਹ ਚੀਜ਼ਾਂ ਪ੍ਰੈਜ਼ੈਂਟ ਕਰਦੇ ਹਾਂ, ਆਪਾਂ ਆਰਗਿਊ ਕਰਦੇ। ਅੱਗੇ ਕਈ ਵਾਰੀ ਕੇਸ ਡਿਨਾਈ ਹੋ ਜਾਂਦੇ, ਸਾਨੂੰ ਡਿਸਕ੍ਰੈਸ਼ਨ ਚਾਹੀਦੀ, ਕੋਈ ਵੇਵਰ ਚਾਹੀਦਾ, ਤੁਸੀਂ ਵਿਆਹ ਦੇ ਥਰੂ ਜਾਣਾ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬੜਾ ਜ਼ਰੂਰੀ ਹੈ ਕਿ ਤੁਹਾਡਾ ਬੜਾ ਜ਼ਿਆਦਾ ਕਲੀਨ ਰੈਕਡ ਹੋਵੇ। ਜੇ ਤੁਸੀਂ ਕੋਈ ਵੀ ਇਦਾਂ ਦਾ ਕੋਈ ਮੈਸਅਪ ਕਰਦੇ ਹੋ, ਸਪੈਸ਼ਲੀ ਲੜਾਈ ਝਗੜੇ ਵਾਲਾ, ਤੁਹਾਡਾ ਨਾਮ ਉਹ ਆ ਜਾਂਦਾ ਹੈ, ਪੁਲਿਸ ਫੜ ਲੈਂਦੀ ਹੈ, ਤੇ ਫਿਰ ਤੁਸੀਂ ਭੁੱਲ ਜਾਓ ਕਿ ਅਸਾਈਲਮ ਤੁਹਾਡਾ ਆਪਸ਼ਨ ਬਣੂਗੀ। ਜੀ ਅਸਾਈਲਮ ਕੀ, ਫਿਰ ਤਾਂ ਇੱਥੋਂ ਤੁਹਾਨੂੰ ਡਿਪੋਰਟ ਹੀ ਜਿਹੜਾ ਉਹ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਵਧਣਗੇ। ਰੀਜ਼ਨ ਤਾਂ ਕਿਉਂਕਿ ਉਹਨਾਂ ਨੇ ਦੇਣਾ, ਰੀਜ਼ਨ ਉਹਨਾਂ ਨੇ ਸਿੱਧਾ ਦੇ ਦੇਣਾ ਕਿ ਹਾਂ ਬੰਦਾ ਮੀਟ ਨਹੀਂ ਕਰਦਾ। ਜੇ ਹੁਣ ਬੰਦਾ ਨਹੀਂ ਪਸੰਦ, ਉਹਨਾਂ ਨੂੰ ਰੈਕਡ ਉਹਨਾਂ ਦੇ ਸਾਹਮਣੇ ਹੈ, ਉਹਨਾਂ ਨੂੰ ਪਤਾ ਕਿ ਚਲੋ ਭਾਵੇਂ ਕ੍ਰਾਈਮ ਛੋਟਾ ਹੈ, ਇਸ ਗਰਾਊਂਡ ਤੇ ਡਿਪੋਰਟੇਬਲ ਨਹੀਂ ਹੈਗਾ, ਪਰ ਜਿਹੜੇ ਉਹਨਾਂ ਨੇ ਡਿਸਕ੍ਰੈਸ਼ਨ, ਜਿੱਥੇ ਕਿ ਉਹਨਾਂ ਨੇ ਢਿੱਲ ਵਰਤਣੀ ਸੀਗੀ, ਉਹ ਸਾਰਾ ਉਹਨਾਂ ਨੇ ਤੁਹਾਨੂੰ ਖਿੱਚ ਕੇ ਇੰਟਰਵਿਊ ਲਾਣੀ, ਉਹਨਾਂ ਨੇ ਤੁਹਾਨੂੰ ਜ਼ਿਆਦਾ ਕੁਐਸਚਨ ਪੁੱਛਣੇ, ਜ਼ਿਆਦਾ ਉਹ ਕਰਨਾ। ਤੇ ਇਹ ਹੈ ਕਿ ਆਪਣੀ ਜਿਹੜੀ ਅਸਾਈਲਮ ਤੇ ਇਹ ਸਾਰੇ ਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਹੈ, ਤੁਸੀਂ ਆਪਣੀ ਕ੍ਰੈਡੀਬਿਲਿਟੀ ਬਣਾ ਕੇ ਰੱਖਣੀ ਹੈ ਕਿ ਤੁਸੀਂ ਚੰਗੇ ਨਾਗਰਿਕ ਆ, ਗੁੱਡ ਮੋਰਲ ਤੁਹਾਡਾ ਕਰੈਕਟਰ ਹੈ। ਤੇ ਤੁਸੀਂ ਕੋਸ਼ਿਸ਼ ਕਰੋ ਕਿ ਆਪਣਾ ਰੈਕਡ ਕਲੀਨ ਕਰੋ। ਨਾਲੇ ਦੋਨੋਂ ਸਟੇਟਾਂ ਲਾਗੇ ਲਾਗੇ ਹੈ, ਇਕੱਠੇ ਕਿਸੇ ਟਾਈਮ ਇੱਕੋ ਸਟੇਟ ਹੁੰਦੀ ਸੀਗੀ, ਏਦਾਂ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ, ਇਹ ਭਵਿੱਖ ਦੇ ਲਈ ਵੀ ਖਤਰਾ। ਦੇਖੋ ਕੀ ਪਤਾ ਕੌਣ ਕਿੰਨੇ ਜਿਹੜਾ ਖਰਚ ਕਰਕੇ ਜਿਹੜਾ ਇੱਥੇ ਤੱਕ ਪਹੁੰਚਿਆ ਆ, ਬਾਅਦ ਦੇ ਵਿੱਚ ਤੁਹਾਡਾ ਜਿਹੜਾ ਉਹ ਸੁਪਨਾ ਫਿਰ ਹਵਾ ਦਾ ਹਵਾ ਹੋ ਜਾਵੇ, ਤਾਂ ਫਿਰ ਉਹ ਕੰਮ ਬਹੁਤ ਖਰਾਬ ਆ। ਪਿੱਛੇ ਘਰ ਦੇ ਵੀ ਦੁਖੀ, ਤੁਸੀਂ ਵੀ ਦੁਖੀ, ਸਾਰੇ ਦੇ ਸਾਰੇ ਜਿਹੜੇ ਦੁਖੀ ਆ। ਸੋ ਆਪਸੀ ਭਾਈਚਾਰੇ ਦੇ ਨਾਲ ਹੀ ਫਾਇਦਾ, ਇਕੱਠੇ ਹੀ ਰਹੇ ਸੀਗੇ, ਇਕੱਠੇ ਹੀ ਆ, ਭੈਣ ਭਾਈ ਆ ਸਾਰੇ ਜਾਣੇ ਇੱਕ ਦੂਜੇ ਦੇ। ਇਹ ਉਹ ਜਿਹੜੀਆਂ ਲੜਾਈਆਂ ਲੜਾਈਆਂ ਉੱਥੇ ਛੱਡ ਆਓ, ਇੱਥੇ ਇਹ ਕੰਮ ਜਿਹੜਾ ਮਾਹੌਲ ਆ ਉਸ ਨੂੰ ਨਾ ਬਣਾਓ। ਸਾਰਿਆਂ ਦੇ ਲਈ ਇਹ ਨੁਕਸਾਨਦੇਹ ਆ, ਪੂਰੀ ਕਮਿਊਨਿਟੀ ਦਾ ਨਾਮ ਵੀ ਜਿਹੜਾ ਉਹ ਨਾਲ ਦੇ ਨਾਲ ਬਦਨਾਮ ਹੁੰਦਾ ਆ। ਈਵਨ ਜਦੋਂ ਤੁਸੀਂ ਇੱਥੇ ਚੈਲੰਜ ਕਰਦੇ ਹੋ ਕਿਸੇ ਨੂੰ ਕਿ ਤੂੰ ਮੇਰੇ ਨਾਲ ਆ ਕੇ ਲੜਾਈ ਕਰ, ਉਹ ਵੀ ਮੈਂ ਕਿਹਾ ਉਹ ਵੀ ਇੱਕ ਅਫੈਂਸ ਹੈਗਾ। ਮੈਂ ਕਿਹਾ ਉਹ ਵੀ, ਮੈਂ ਕਿਹਾ ਤੁਹਾਡਾ ਕਿਸੇ ਨੇ ਕਾਲ ਕਰਤੀ, ਥਰਡ ਪਾਰਟੀ ਨੇ ਕਾਲ ਕਰਤੀ, ਕੁਛ ਹੋ ਗਿਆ, ਪੁਲਿਸ ਨੇ ਮਿੰਟ ਲਾਣਾ ਹੈਗਾ ਉਹਨਾਂ ਨੇ। ਮੈਂ ਕਿਹਾ ਦਿਸ ਇਜ਼ ਨਾਟ ਇੰਡੀਆ, ਤੇ ਇਹਨੂੰ ਗੱਲ ਨੂੰ ਧਿਆਨ 'ਚ ਰੱਖਿਓ ਜ਼ਰੂਰ। ਬਿਲਕੁਲ, ਇਹ ਜਿਹੜਾ ਟਾਈਮ ਪਾ ਰਹੇ ਹੋ ਤੇ ਟਾਈਮ ਪਾਉਂਦੇ ਹੋ, ਜੇ ਕਿਸੇ ਹੋਰ ਨੇ ਸ਼ਿਕਾਇਤ ਕਰਤੀ ਤੁਹਾਡੀ, ਤੇ ਤੁਹਾਡਾ ਕੰਮ ਜਿਹੜਾ ਉੱਥੇ ਹੀ ਜਿਹੜਾ ਖਰਾਬ ਹੋ ਜਾਊਗਾ। ਬਾਅਦ ਦੇ ਵਿੱਚ ਫਿਰ ਲੁੱਕ ਕੇ ਰਹਿਣਾ ਪਊਗਾ ਸਾਰੀ ਉਮਰ, ਉਹ ਫਿਰ ਠੀਕ ਨਹੀਂ ਹੈਗਾ। ਇਹ ਤੁਹਾਡੀ ਭਲਾਈ ਵਾਸਤੇ ਇਹ ਚੀਜ਼ ਜਿਹੜੀ ਆਪਾਂ ਜਿਹੜੀ ਉਹ ਦੱਸ ਰਹੇ ਹਾਂ। ਨੋ ਡਾਊਟ ਬੰਦੇ ਨੂੰ ਗਰਮਜੋਸ਼ੀ ਆ ਜਾਂਦੀ, ਪਰ ਠੰਡੇ ਦਿਮਾਗ ਦੇ ਨਾਲ ਜਿਹੜਾ ਸੋਚੋ ਵੀ ਤੁਹਾਡਾ ਫਿਊਚਰ, ਤੁਹਾਡਾ ਭਵਿੱਖ ਇਸ ਦੇ ਨਾਲ ਅਮਰੀਕਾ 'ਚ ਕਿੱਦਾਂ ਖਰਾਬ ਹੋ ਸਕਦਾ। ਅਤੇ ਆਪਾਂ ਆਲਰੇਡੀ ਦੱਸ ਰਹੇ ਹਾਂ ਵੀ ਦੇਖੋ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਬੰਦ ਬਣਾਈ ਜਾ ਰਹੇ, ਹਰ ਇੱਕ ਤਰੀਕੇ ਦੇ ਨਾਲ, ਵੀ ਘੱਟ ਤੋਂ ਘੱਟ ਜਿਹੜੇ ਲੋਕ ਆ ਇੱਥੇ ਆ ਸਕਣ। ਉਹਨਾਂ ਨੂੰ ਤਾਂ ਬਹਾਨਾ ਮਿਲ ਜਾਣਾ ਵੀ ਤੁਹਾਨੂੰ ਜਿਹੜਾ ਬਾਹਰ ਕੱਢਣ ਦੇ ਲਈ। ਸੋ ਇੱਦਾਂ ਦੀ ਨੌਬਤ ਜਿਹੜੀ ਉਹ ਨਾ ਲੈ ਕੇ ਆਓ। ਅਤੇ ਜਗਵੀਰ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਆਪਾਂ ਵਾਪਸ ਸਰੋਤਿਆਂ ਦੇ ਨਾਲ ਜੁੜਦੇ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਟਰਾਈ ਕਰਦੇ ਹਾਂ ਜਿਹੜੀ ਆਪਣੇ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲ ਜਵਾਬ ਆ ਉਹ ਲੈ ਸਕੀਏ, ਕਿਉਂਕਿ ਅੱਜ ਤੁਹਾਡੇ ਡਿਫਰੈਂਟ ਸਟੂਡੀਓ ਤੋਂ ਡਿਫਰੈਂਟ ਸੈਟਅਪ ਦੇ ਨਾਲ ਜਿਹੜਾ ਉਹ ਕਰ ਰਹੇ ਹਾਂ। ਸੋ ਕੋਸ਼ਿਸ਼ ਜਿਹੜੀ ਉਹ ਸਾਡੀ ਹੋਵੇਗੀ ਵੀ ਤੁਹਾਡੀਆਂ ਕਾਲਸ ਵਗੈਰਾ ਜਿਹੜੀ ਆ ਉਹ ਆਪਾਂ ਲੈ ਸਕੀਏ। ਟੈਕਨੀਕਲ ਡਿਫੀਕਲਟੀ ਜੇ ਕੋਈ ਨਹੀਂ ਆਈ, ਪਰ ਇੱਦਾਂ ਜੁੜੇ ਰਹੋ, ਟਰਾਈ ਜਿਹੜੀ ਆਪਾਂ ਇੱਕ ਦੋ ਵਾਰੀ ਜਿਹੜੀ ਉਸ ਦੇ ਵਿੱਚ ਜ਼ਰੂਰ ਕਰਦੇ ਹਾਂ। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਵੇ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਯੂਨਾਈਟਿਡ ਬਲਕ ਸਰਵਿਸ ਸਟਾਕਟਨ ਵਾਲਿਆਂ ਨੂੰ ਇਸ ਮੌਕੇ ਉਹਨਾਂ ਦੇ ਪੱਕੇ ਡਰਾਈ ਸੀਮੈਂਟ ਲੋਡਸ ਦੇ ਲਈ ਲੋਕਲ ਕੰਪਨੀ ਡਰਾਈਵਰਸ ਦੀ ਜ਼ਰੂਰਤ ਹੈ। ਮੰਡੇ ਤੋਂ ਸੈਟਰਡੇ ਲੋਕਲ ਕੰਮ ਹੈ, ਰੋਜ਼ਾਨਾ ਘਰ ਵਾਪਸ ਆ ਸਕਦੇ ਹੋ। ਡਬਲ ਟ੍ਰਿਪਲ ਐਂਡੋਰਸਮੈਂਟ ਹੋਣੀ ਚਾਹੀਦੀ ਹੈ, 1 ਸਾਲ ਦਾ ਐਕਸਪੀਰੀਅੰਸ ਹੋਵੇ। ਟਵਿਕ ਕਾਰਡ ਵੀ ਜ਼ਰੂਰੀ ਹੈ। ਤਨਖਾਹ 2 ਹਫ਼ਤਿਆਂ ਬਾਅਦ ਮਿਲਿਆ ਕਰੇਗੀ। ਹੋਰ ਜਾਣਕਾਰੀ ਲਈ ਕਾਲ ਜਰਨੈਲ ਸਿੰਘ ਮੇਟ 5105790182 ਜਾਂ ਗੁਰਿੰਦਰ ਸਿੰਘ 2093022102।
ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਘਰ ਦੀ ਚਾਟੀ ਦੀ ਲੱਸੀ ਦਾ ਸਵਾਦ। ਸਾਰੇ ਹੀ ਸਟੋਰਾਂ ਤੋਂ ਖਰੀਦ ਸਕਦੇ ਹੋ ਵੇਰਕਾ ਲੱਸੀ ਅਤੇ ਲੈ ਸਕਦੇ ਹੋ ਵਨ-ਸੁਵੰਨੇ ਫਲੇਵਰਸ ਦਾ ਸਵਾਦ, ਜਿਵੇਂ ਕਿ ਲੂਣ ਵਾਲੀ ਲੱਸੀ, ਮੈਂਗੋ ਲੱਸੀ, ਮਿੱਠੀ ਲੱਸੀ ਅਤੇ ਪ੍ਰੋਬਾਇਓਟਿਕਸ ਲੱਸੀ, ਜਿਹਦੇ ਨਾਲ ਤੁਹਾਡੀ ਪਾਚਨ ਕਿਰਿਆ ਬਿਲਕੁਲ ਤੰਦਰੁਸਤ ਰਹੇਗੀ। ਛੋਟੀ ਤੋਂ ਵੱਡੀ ਹਰ ਇੱਕ ਪੈਕਿੰਗ ਦੇ ਵਿੱਚ ਮੌਜੂਦ ਵੇਰਕਾ ਲੱਸੀ ਇਹ ਹੁਣ ਤੁਸੀਂ ਆਪਣੇ ਸ਼ਹਿਰ ਦੇ ਸਟੋਰਸ ਤੋਂ ਲੈ ਸਕਦੇ ਹੋ। ਵੇਰਕਾ ਵਾਲਿਆਂ ਦਾ ਘਰ ਦਾ ਬਣਿਆ ਹੋਇਆ ਸਵਾਦਲਾ ਮਿਕਸ ਅਚਾਰ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 408 292 0500। ਵਧੀਆ ਹੋਵੇ ਫੇਰ ਨਹੀਂ ਆਵਾਜ਼ ਆਈ। ਹਾਂਜੀ ਆ ਗਈ। ਹੈਲੋ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ। ਮਾਫੀ ਚਾਹੁੰਦੇ ਹਾਂ, ਥੋੜ੍ਹੀ ਜਿਹੀਆਂ ਟੈਕਨੀਕਲ ਡਿਫੀਕਲਟੀਜ਼ ਜਿਹੜੀਆਂ ਆ ਉਹ ਆ ਰਹੀਆਂ ਆ। ਕਦੀ ਕਦੀ ਜਦੋਂ ਦੂਰ ਹੁੰਦੇ ਆ ਤਾਂ ਫਿਰ ਥੋੜ੍ਹੀ ਪ੍ਰੋਬਲਮ ਜਿਹੜੀ ਹੁੰਦੀ ਆ। ਪਰ ਆਪਣੇ ਨਾਲ ਜਿਹੜੇ ਇੱਕ ਵਾਰੀ ਫੇਰ ਜਗਵੀਰ ਸਿੰਘ ਜੀ ਜਿਹੜੇ ਉਹ ਜੁੜ ਚੁੱਕੇ ਨੇ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਆਪਾਂ ਆਪਣੇ ਸਰੋਤਿਆਂ ਦੇ ਜਿਹੜੇ ਕਾਲਸ ਆ ਉਹ ਆਪਾਂ ਲੈਣੀਆਂ ਜਿਹੜੀਆਂ ਸ਼ੁਰੂ ਕਰਦੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਲਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਸਵਾਲ ਇਹ ਹੈ ਕਿ ਮੇਰੇ ਬ੍ਰਦਰ ਦੀ ਅਸਾਈਲਮ ਦੀ ਨਾ ਜਿਹੜੀ ਹੁਣ ਇੰਟਰਵਿਊ ਦੀ ਡੇਟ ਹੈ ਇੰਡੀਵਿਜੂਅਲ ਆ 2021 ਦੇ ਵਿੱਚ ਅਪ੍ਰੈਲ ਮਹੀਨੇ 'ਚ ਆਉਂਦੇ ਸਾਲ 'ਚ ਹੀ ਆ। ਤੇ ਜਿੱਦਾਂ ਹੁਣ ਹੋ ਰਹੀਆਂ ਆ ਇੰਟਰਵਿਊ ਵਗੈਰਾ, ਜਾਂ ਹੁਣ ਤਾਂ ਮੈਨੂੰ ਲੱਗਦਾ ਇੱਕ ਦੋ ਬੰਦਿਆਂ ਦੀਆਂ ਮੈਨੂੰ ਪਤਾ ਲੱਗਿਆ ਸੀਗਾ ਕਿ ਕੈਂਸਲ ਹੋ ਗਈਆਂ ਨਾ ਇਹਦੇ COVID-19 ਦਾ ਕਰਕੇ। ਹੁਣ ਅਸਾਈਲਮ ਆਫਿਸ 'ਚ ਹੋ ਰਹੀਆਂ, ਅਸਾਈਲਮ ਆਫਿਸ ਦੇ ਵਿੱਚ ਹੋ ਰਹੀਆਂ। ਕੋਰਟ ਅਜੇ ਬੰਦ ਆ, ਕਈ ਖੁੱਲਣੇ ਸ਼ੁਰੂ ਹੋਏ ਨੇ, ਪਰ ਜਿਹੜੀ ਤੁਸੀਂ 2021 ਦੱਸਦੇ ਹੋ ਤਦ ਤੱਕ ਖੁੱਲ ਜਾਓਗੇ। ਅੱਛਾ ਜੀ, ਮਤਲਬ ਉਮੀਦ ਰੱਖ ਸਕਦੇ ਆਪਾਂ ਤਦ ਤੱਕ ਇੰਟਰਵਿਊ ਹੋਊਗੀ? ਬਿਲਕੁਲ ਰੱਖ ਸਕਦੇ ਹਾਂਜੀ। ਅੱਛਾ ਜੀ। ਤੇ ਭਾਜੀ ਇੱਕ ਮੇਰਾ ਕੁਐਸਚਨ ਇਹ ਸੀਗਾ ਕਿ ਜਿੱਦਾਂ ਕਈ ਸਾਲਾਂ ਵਿੱਚ ਏਦਾਂ ਹੁੰਦਾ ਨਾ ਕਿ ਪਰਸੈਂਟੇਜ ਬਹੁਤ ਵਧੀਆ ਹੁੰਦੀ ਕੇਸ ਪਾਸ ਹੋਣੇ ਦੀ, ਕੋਈ ਉਮੀਦ ਹੈ ਏਦਾਂ ਦੀ? ਮੈਨੂੰ ਪਤਾ ਕਿ ਸਟੂਪਿਡ ਜਿਹਾ ਕੁਐਸਚਨ ਹੈ, ਪਰ ਫਿਰ ਵੀ ਸਟੂਪਿਡ ਕੁਐਸਚਨ ਨਹੀਂ ਹੈ, ਵਧੀਆ ਕੁਐਸਚਨ ਹੈ। ਉਹਦਾ ਨਾ ਰੀਜ਼ਨ ਇਹ ਹੁੰਦਾ ਕਿ ਕਈ ਵਾਰੀ ਹੁਣ ਜਿੱਦਾਂ ਨਾ ਕਈ ਏਰੀਆ ਦੇ ਵਿੱਚ ਕੋਈ ਨਾ ਕੋਈ ਹੁਣ ਡਿਪੈਂਡ ਕਰਦਾ ਕਿ ਕਿੱਦਾਂ ਦੀ ਨਿਊਜ਼ ਕਿੱਥੋਂ ਦੀ ਆ ਰਹੀ ਹੈ ਨਾ। ਜਿੱਦਾਂ ਤੁਸੀਂ ਦੇਖੋਗੇ ਕਿ ਬੰਗਲਾਦੇਸ਼ ਦੇ ਵਿੱਚ ਕ੍ਰਾਈਸਿਸ ਹੋ ਗਏ, ਜਿਹੜੇ ਪੋਰਸ਼ਨ 'ਚ ਜਿੱਦਾਂ ਨਾ ਐਕਟਿਵ ਏਰੀਆਜ਼ ਹੁੰਦੇ ਨੇ, ਤੇ ਜਦੋਂ ਹੁੰਦੀ ਹੈ ਉਦੋਂ ਨਾ ਪਰਸੈਂਟੇਜ ਵੀ ਵੱਧ ਜਾਂਦੀ ਹੈ, ਰਿਫਿਊਜੀ ਜ਼ਿਆਦਾ ਆ ਜਾਂਦੇ ਨੇ, ਕੇਸ ਜ਼ਿਆਦਾ ਅਪਰੂਵ ਹੋ ਜਾਂਦੇ ਨੇ ਉੱਧਰੋਂ ਦੀ, ਤੇ ਤਾਂ ਕਰਕੇ ਪਰਸੈਂਟੇਜ ਤੇ ਫਰਕ ਪੈਂਦਾ। ਜਿਹੜੇ ਉੱਦਾਂ ਏਰੀਆ ਜਿੱਦਾਂ ਹੁਣ ਕਹਿ ਲਓ ਕਿ ਕਿਸੇ ਏਰੀਏ 'ਚ ਉਨੀਆਂ ਕੀ ਵਾਰਦਾਤਾਂ ਜਿੰਨੀਆਂ ਪਹਿਲਾਂ ਸੀਗੀਆਂ, ਉਹਨਾਂ ਦੀ ਪਰਸੈਂਟੇਜ ਨੂੰ ਨਹੀਂ ਫਰਕ ਪੈਂਦਾ। ਠੀਕ ਹੈ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਰਿੰਦਰ ਕੌਰ ਜੀ। ਹਾਂਜੀ ਹਾਂਜੀ, ਮੇਰਾ ਇਹ ਕੁਐਸਚਨ ਹੈ ਵੀ ਮੈਂ ਆਪਣੀ ਬੇਟੀ ਵਿਧਵਾ ਦੇ ਪੇਪਰ ਭਰੇ ਆ ਤੇ ਉਹਦੇ ਪੇਪਰ ਨਿਕਲੇ ਆ। ਉਹਦੇ ਦੋ ਬੱਚੇ, ਇੱਕ ਦੀ 24 ਸਾਲ ਉਮਰ ਹੈ, ਇੱਕ ਦੀ 22 ਸਾਲ ਹੈ। ਉਹ ਨਾਲ ਆ ਸਕਦੇ ਜਾਂ ਨਹੀਂ? ਜੇ ਨਹੀਂ ਆ ਸਕਦੇ ਤਾਂ ਅਸੀਂ ਕੀ ਕਰੀਏ? ਥੈਂਕ ਯੂ। ਮੈਂ ਤੁਹਾਨੂੰ ਇਹਦਾ ਹੁਣ ਨਹੀਂ ਜਵਾਬ ਦੇ ਸਕਦਾ, ਮੈਂ ਤੁਹਾਨੂੰ ਇਹਦਾ ਥੋੜੀ ਦੇਰ 'ਚ ਜਵਾਬ ਦਿੰਦਾ। ਮੈਨੂੰ ਚੀਜ਼ ਚੈੱਕ ਕਰਨੀ ਪੈਣੀ। ਠੀਕ ਹੈ ਜੀ। ਆਪਣਾ ਨੰਬਰ ਦੱਸ ਦਿਓ ਮੈਨੂੰ। ਹਾਂਜੀ, ਨੰਬਰ ਆਪਾਂ ਦੱਸਦੇ ਰਹਿੰਦੇ ਹਾਂ। ਨੰਬਰ ਇਹਨਾਂ ਦਾ ਅਸੀਂ ਨੋਟ ਕਰ ਲਓ 4159090503। ਜੇ ਤੁਸੀਂ ਡਾਇਰੈਕਟ ਅਟਾਰਨੀ ਜਗਵੀਰ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ 415-909-0503 ਦੇ ਉੱਤੇ ਜਿਹੜੀ ਆ ਉਹ ਤੁਸੀਂ ਕਾਲ ਕਰ ਸਕਦੇ ਹੋ। ਤੇ ਅਗਲੇ ਕਾਲਰ ਆਪਾਂ ਪਹਿਲਾਂ ਤਾਂ ਇੱਥੇ ਜਵਾਬ ਦਿਓ, ਪਹਿਲਾਂ ਤਾਂ ਇੱਥੇ ਸਾਨੂੰ ਦੱਸਿਓ ਥੋੜਾ ਜਿਹਾ। ਨਹੀਂ, ਉਹਨਾਂ ਨੇ ਤੁਹਾਨੂੰ ਆਲਰੇਡੀ ਦੱਸਿਆ ਨਾ ਵੀ ਥੋੜਾ ਟਾਈਮ ਲੱਗਣਾ, ਉਹ ਦੇਖ ਕੇ ਕੋਈ ਚੀਜ਼ ਨੂੰ ਦੱਸਣਗੇ। ਸੋ ਏਦਾਂ ਨਹੀਂ ਹੁੰਦਾ ਭੈਣ ਜੀ। ਜਿਹੜੇ ਸਰੋਤੇ ਸਾਡੇ ਕਾਲ ਕਰਦੇ ਨੇ, ਇਸ ਚੀਜ਼ ਦਾ ਪਲੀਜ਼ ਧਿਆਨ ਰੱਖੋ। ਵਕੀਲ ਨੇ ਕਈ ਚੀਜ਼ਾਂ ਨੂੰ ਦੇਖ ਕੇ ਫਿਰ ਜਿਹੜਾ ਤੁਹਾਨੂੰ ਉਹ ਦੱਸਣਾ ਹੁੰਦਾ ਆ। ਸੋ ਥੋੜਾ ਉਹਨਾਂ ਨੇ ਜੇ ਇੰਤਜ਼ਾਰ ਮੰਗਿਆ ਤੇ ਇੰਤਜ਼ਾਰ ਜਿਹੜਾ ਉਹ ਤੁਸੀਂ ਕਰੋ। ਹਾਂਜੀ, ਮੈਂ ਜ਼ਰੂਰ ਜਵਾਬ ਦੇਵਾਂਗਾ ਤੁਹਾਨੂੰ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਜਸਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਤੁਹਾਡਾ? ਹਾਂਜੀ ਭਾਜੀ, ਸਾਡਾ ਕੁਐਸਚਨ ਇਹ ਸੀ ਕਿ ਅਸੀਂ ਸਿਟੀਜ਼ਨ ਅਪਲਾਈ ਕਰਨੀ ਸੀ ਤੇ ਮੇਰੇ ਹਸਬੈਂਡ ਨੂੰ 5 ਸਾਲ ਹੋ ਗਏ ਨੇ ਗ੍ਰੀਨ ਕਾਰਡ ਆਏ ਨੂੰ, ਤੇ ਸਾਡੇ ਬੱਚੇ ਨੇ 2, ਇੱਕ ਗੁੜੀਆ ਤੇ ਇੱਕ ਬੇਟਾ, ਤੇ ਸਾਡੇ ਕੋਲ ਨਾ ਮੈਰਿਜ ਸਰਟੀਫਿਕੇਟ ਨਹੀਂ ਹੈਗਾ ਨਾ ਇੱਥੇ ਦਾ। ਹਾਂਜੀ। ਤੇ ਸਾਡੇ ਕੋਲ ਘਰ ਦਾ ਸੀ ਤੇ ਉਦੋਂ ਤੋਂ ਅਸੀਂ ਉਹੀ ਲਾਇਆ ਸੀ। ਤੇ ਜੇ ਅਸੀਂ ਹੁਣ ਸਿਟੀਜ਼ਨ ਅਪਲਾਈ ਕਰਨੀ ਹੋਵੇ ਤੇ ਸਾਡਾ ਉਹ ਚੱਲ ਜਾਏਗਾ ਕਿ ਸਾਨੂੰ ਕੋਰਟ ਮੈਰਿਜ ਕਰਵਾਉਣੀ ਪਏਗੀ? ਦੇਖੋ, ਸਿਟੀਜ਼ਨ ਲਈ ਐਸ ਸੱਚ ਤੇ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਮੈਰਿਜ ਸਰਟੀਫਿਕੇਟ ਤੁਸੀਂ ਸਬਮਿਟ ਕਰਨਾ।
ਤੁਸੀਂ ਆਪਣੇ ਆਪਣੇ ਇੰਡੀਪੈਂਡੈਂਟਲੀ ਅਪਲਾਈ ਕਰੋ ਤੇ ਉਹਦੇ ਵਿੱਚ ਤੁਸੀਂ ਮੈਰਿਜ ਸਰਟੀਫਿਕੇਟ ਵੀ ਹੁਣ ਇੱਦਾਂ ਆਉਂਦਾ ਕਿ ਜਿਹੜੀ ਤੁਹਾਡੇ ਗ੍ਰੀਨ ਕਾਰਡ ਆਇਆ ਸੀ, ਜੇ ਫੈਮਿਲੀ ਬੇਸ ਦੇ ਵਿੱਚ ਆਇਆ ਸੀਗਾ, ਉਹਦੇ ਲਈ ਤੁਹਾਡੀ ਮੈਰਿਜ ਸਰਟੀਫਿਕੇਟ ਦੀ ਰਿਕੁਆਇਰਮੈਂਟ ਸੀਗੀ। ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ, ਜੇ ਉਹਨਾਂ ਨੇ ਨਹੀਂ ਕੀਤੀ ਤੇ ਫਿਰ ਉਹਦਾ ਤਰੀਕਾ ਇਹ ਹੁੰਦਾ ਕਿ ਜਿਹੜਾ ਰਜਿਸਟਰਾਰ ਦਾ ਆਫਿਸ ਹੁੰਦਾ ਮੈਰਿਜ ਦਾ ਉੱਥੋਂ ਦੀ ਇੰਡੀਆ 'ਚ, ਤੁਸੀਂ ਉੱਥੋਂ ਦੀ ਇੱਕ ਨੋਨ ਅਵੇਲੇਬਿਲਿਟੀ ਸਰਟੀਫਿਕੇਟ ਲੈਂਦੇ ਹੋ ਤੇ ਨਾਲ ਤੁਸੀਂ ਉਹ ਗਵਾਹਾਂ ਦੇ ਘੱਟੋ ਘੱਟ 2 ਗਵਾਹਾਂ ਦੇ ਐਫੀਡੇਵਿਟ ਪਾਉਂਦੇ ਹੋ ਜਿਹੜੇ ਤੁਹਾਡੇ ਜਿਹਨਾਂ ਨੇ ਵਿਆਹ ਅਟੈਂਡ ਕੀਤਾ ਸੀਗਾ, ਜਿਹੜੇ ਕਨਫਰਮ ਕਰਦੇ ਕਿ ਇਹ ਵਿਆਹ ਹੋਇਆ ਸੀਗਾ। ਅੱਛਾ ਜੀ। ਤੇ ਪਰ ਫਿਲਹਾਲ ਜਦੋਂ ਅਪਲਾਈ ਕਰਨਾ ਉਦੋਂ ਨਹੀਂ ਤੁਹਾਨੂੰ ਰਿਕੁਆਇਰਮੈਂਟ ਹੈਗੀ ਕਿ ਤੁਸੀਂ ਨਵਾਂ ਸਰਟੀਫਿਕੇਟ ਬਣਾਓ, ਤੇ ਨਵਾਂ ਤੁਸੀਂ ਬਣਾਇਓ ਵੀ ਨਾ। ਅੱਛਾ ਜੀ, ਠੀਕ ਹੈ। ਪੁਰਾਣੇ ਨੂੰ ਹੀ ਦਿਖਾਇਓ ਬੇਸਿਕਲੀ ਵੀ ਹਾਂ ਉਦੋਂ ਹੀ ਤੁਹਾਡਾ ਵਿਆਹ ਹੋਇਆ ਸੀਗਾ। ਥੈਂਕ ਯੂ। ਹਾਂਜੀ, ਠੀਕ ਹੈ ਭਾਜੀ। ਜੇ ਤਾਂ ਰਜਿਸਟਰ ਵਾਲੇ ਮੈਰਿਜ ਰਜਿਸਟਰ ਵਾਲੇ ਉਦੋਂ ਦੀ ਡੇਟ ਦਾ ਤੁਹਾਨੂੰ ਸਰਟੀਫਿਕੇਟ ਦਿੰਦੇ ਨੇ, ਲੀਗਲ ਜਾਇਜ਼ ਸਰਟੀਫਿਕੇਟ ਕਿ ਉਦੋਂ ਵਿਆਹ ਹੋਇਆ ਸੀਗਾ ਪੁਰਾਣਾ, ਉਹ ਵਾਲਾ ਤੁਹਾਡਾ ਚੱਲ ਸਕਦਾ, ਪਰ ਉੱਤੇ ਨਾ ਡੇਟ ਤੁਹਾਡੀ ਕੁਐਸਚਨ ਹੋ ਜਾਣੀ ਹੈ ਕਿ ਨਵਾਂ ਕਿਉਂ ਸਰਟੀਫਿਕੇਟ ਬਣਿਆ ਹੈ। ਸੋ ਜਿਹੜੀ ਸਲਾਹ ਇਹੀ ਆ ਵੀ ਪੁਰਾਣੇ ਨੂੰ ਜਿਹੜਾ ਆ ਉਹ ਪੁਖਤਾ ਕਰਾਓ, ਨਾ ਕਿ ਕੋਈ ਨਵੀਂ ਚੀਜ਼ ਜਿਹੜੀ ਇਸ ਹਿਸਾਬ ਦੇ ਨਾਲ ਬਣਾਓ। ਫਿਰ ਸਵਾਲਾਂ ਦੇ ਕਟਹਿਰੇ 'ਚ ਤੁਸੀਂ ਜ਼ਿਆਦਾ ਘਰ ਜਾਣਾ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਪੁੱਛਣਾ ਸਵਾਲ, ਜਿੱਦਾਂ ਮੇਰੀ 2 ਭਰਾ ਸੀਗੇ ਭਾਈ, ਵਕੀਲ ਸੀਗਾ ਸਾਡਾ, ਲੋਇਰ ਦੱਸਦਾ ਸੀਗਾ, ਕਹਿੰਦਾ ਕਿ ਤੁਸੀਂ ਸਲਾਹ ਲੈ ਲਓ, ਕੇਸ ਜੁਆਇੰਟ ਕਰਨੇ ਆ, ਤੁਸੀਂ ਕਰ ਸਕਦੇ ਹੋ। ਉੱਦਾਂ ਵੈਸੇ ਇਹ ਪੁੱਛਣਾ ਕਿ ਕੇਸ ਜੁਆਇੰਟ ਕਰ ਲਈਏ ਅਸਾਈਲਮ ਵਾਲੇ ਕੇਸ ਸਾਡੇ। ਫੈਮਿਲੀ ਮੈਂਬਰ ਨੇ ਤੁਸੀਂ? ਹਾਂਜੀ, ਤੁਸੀਂ ਆਪਣਾ ਕੇਸ ਕਿਹਨਾਂ ਜੁਆਇਨ ਕਰਨਾ? ਆਪਣੇ ਫੈਮਿਲੀ ਮੈਂਬਰ ਨਾਲ ਜੁਆਇਨ ਕਰਨਾ? ਹਾਂਜੀ, ਫੈਮਿਲੀ ਮੈਂਬਰ, ਬ੍ਰਦਰ ਹੀ ਹੈ ਮੇਰੇ। ਹਾਂਜੀ, ਭਰਾ ਮੇਰੇ। ਫੈਮਿਲੀ ਦੇ ਤੁਸੀਂ ਕੇਸ ਜੁਆਇਨ ਕਰ ਸਕਦੇ ਹੋ। ਉਹਦਾ ਫਾਇਦਾ ਵੀ ਹੈ, ਨੁਕਸਾਨ ਵੀ ਹੈ। ਫਾਇਦਾ ਇਹ ਹੈ ਕਿ ਜੇ ਤੁਹਾਡੀ ਸਾਰੀ ਗਵਾਹੀ ਸਹੀ ਜਾਂਦੀ ਹੈ, ਕਿਉਂਕਿ ਉਹਨੇ ਤੁਹਾਨੂੰ ਦੋਨਾਂ ਨੂੰ ਵਿਟਨੈਸ ਸਟੈਂਡ 'ਤੇ ਬਿਠਾਉਣਾ, ਦੋਨਾਂ ਤੋਂ ਕ੍ਰਾਸ ਕੁਐਸਚਨ ਕਰਨੀ ਹੈ, ਦੋਨਾਂ ਨੂੰ ਇੱਕ ਦੂਜੇ ਨਾਲ ਟੈਲੀ ਕਰਨੇ ਨੇ, ਤੁਸੀਂ ਇੱਕ ਦੂਜੇ ਦੇ ਗਵਾਹ ਬਣ ਸਕਦੇ ਹੋ। ਪਰ ਇੱਕ ਜਣੇ ਨੇ ਜੇ ਖਰਾਬ ਗਵਾਹੀ ਦਿੱਤੀ, ਉਹ ਦੂਜੇ ਜਣੇ ਨੂੰ ਵੀ ਆਪਣੇ ਨਾਲ ਥੱਲੇ ਲੈ ਕੇ ਜਾਊਗਾ। ਹੁਣ ਇਹ ਤੁਸੀਂ ਦੇਖੋ ਕਿ ਮੈਨੂੰ ਨਹੀਂ ਪਤਾ ਹੁਣ ਕਿੱਦਾਂ ਕੀ ਤੁਹਾਡਾ ਰਿਲੇਸ਼ਨਸ਼ਿਪ, ਕਿੱਦਾਂ ਕਿੰਨੀ ਗਵਾਹੀ ਦੇਣ ਦੀ ਉਹਨਾਂ ਦੀ क्षमता। ਜੇ ਤੁਹਾਨੂੰ ਲੱਗਦਾ ਕਿ ਦੋਨੋਂ ਜਣੇ ਡਬਲ ਇੰਟਰਵਿਊ ਇਕੱਠੇ ਹੈਂਡਲ ਕਰ ਸਕਦੇ ਹੋ, ਤੁਸੀਂ ਇਕੱਠੇ ਜਾਓ, ਨਹੀਂ ਤਾਂ ਤੁਸੀਂ ਆਪਣੇ ਅਲੱਗ-ਅਲੱਗ ਰੱਖੋ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਬਾਜ ਸਿੰਘ ਜੀ। ਜੀ, ਲਾਈਨ ਉਹਨਾਂ ਦੀ ਡ੍ਰੌਪ ਹੋ ਗਈ ਹੈ। ਉਹਨਾਂ ਤੋਂ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਮੀਨੂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਹੈ ਸਰ, ਅਸੀਂ 2008 ਵਿੱਚ ਵਿਜ਼ਿਟਰ ਵੀਜ਼ਾ 'ਤੇ ਇੱਥੇ ਆਏ ਸੀਗੇ, ਬਟ ਓਵਰ ਸਟੇ ਹੋ ਗਏ ਕਿਉਂਕਿ ਸਾਨੂੰ ਕਿਸੇ ਨੇ ਸੁਜੈਸਟ ਕੀਤਾ ਸੀਗਾ ਕਿ ਸਾਨੂੰ ਐਟਲੀਸਟ 10 ਸਾਲ ਇੱਥੇ ਰਹਿਣਾ ਚਾਹੀਦਾ, ਫਿਰ ਕੇਸ ਲਾਉਣਾ ਚਾਹੀਦਾ। ਆਲਮੋਸਟ 12 ਈਅਰਸ ਹੋ ਗਏ, ਪਰ ਮੇਰੀਆਂ 4 ਬੇਟੀਆਂ, 2 ਇੰਡੀਆ ਤੋਂ ਨਾਲ ਆਈਆਂ ਸੀ ਔਰ 2 ਜਿਹੜੀਆਂ ਉਹ ਇੱਥੇ ਦੀਆਂ ਸਿਟੀਜ਼ਨ ਹੈ। ਪਰ ਸਰ ਮੈਂ ਇਹੀ ਪੁੱਛਣਾ ਚਾਹੁੰਦੀ ਕਿ ਮੈਂ ਕਿਸ ਬੇਸ 'ਤੇ ਲਗਾ ਸਕਦੀ ਹਾਂ ਕੇਸ। ਔਰ ਮੇਰਾ ਸੈਕਿੰਡ ਕੁਐਸਚਨ ਇਹ ਹੈਗਾ ਕਿ ਸਾਡੇ ਪਾਸਪੋਰਟਸ ਐਕਸਪਾਇਰਡ ਹੈ, ਅਸੀਂ ਡਾਇਰੈਕਟ ਆਫਿਸ 'ਚ ਜਾ ਕੇ ਰੀਨਿਊ ਕਰਾ ਸਕਦੇ ਹਾਂ ਜਾਂ ਕਿਸੇ ਏਜੰਟ ਦੇ ਥਰੂ ਕਰਵਾਈਏ? ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਇੰਡੀਅਨ ਕੌਂਸੂਲੇਟ ਹੈ, ਜਿਹੜਾ ਪਾਸਪੋਰਟ ਰੀਨਿਊ ਕਰਨਾ ਹੈ, ਉਹ ਤੁਹਾਨੂੰ ਥੋੜ੍ਹਾ ਜਿਹਾ ਹਾਰਡ ਟਾਈਮ ਦੇ ਸਕਦੇ ਨੇ ਕਿਉਂਕਿ ਤੁਹਾਡੇ ਕੋਲ ਸਟੇਟਸ ਨਹੀਂ ਹੈਗਾ। ਪਰ ਤੁਸੀਂ ਉਹ ਇੰਡੀਅਨ ਕੌਂਸੂਲੇਟ ਨਾਲ ਤੁਸੀਂ ਰਾਬਤਾ ਜੋੜੋ, ਉਹਨਾਂ ਨੂੰ, ਉਹ ਤੁਹਾਨੂੰ ਡਿਪੋਰਟ ਜਾਂ ਇੱਦਾਂ ਤਾਂ ਕੁਛ ਨਹੀਂ ਕਰ ਸਕਦੇ ਨੇ, ਪਰ ਤੁਹਾਨੂੰ ਉਹ ਪਾਸਪੋਰਟ ਰੀਨਿਊ ਕਰਨ ਤੋਂ ਮਨਾ ਕਰ ਸਕਦੇ ਨੇ। ਪਰ ਕਾਫੀ ਲੋਕਾਂ ਦੇ ਉਹਨਾਂ ਨੇ ਕੀਤੇ ਵੀ ਹੈਗੇ ਜਿਹੜੇ ਕਿ ਵਿਦਆਊਟ ਸਟੇਟਸ ਸੀਗੇ। ਠੀਕ ਹੈ ਜੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਤੁਹਾਨੂੰ ਨਾ 10 ਸਾਲ ਵਾਲਾ ਰੂਲ ਕਿਸੇ ਨੇ ਦੱਸਿਆ, ਤੁਹਾਨੂੰ ਬਹੁਤ ਜ਼ਿਆਦਾ ਗਲਤ ਸਲਾਹ ਦਿੱਤੀ। ਜਿਹੜਾ 10 ਸਾਲ ਵਾਲਾ ਰੂਲ, ਉਹ ਰੂਲ ਇਹ ਹੈ ਕਿ ਜਦੋਂ ਤੁਹਾਨੂੰ ਦੁਬਾਰਾ ਉਹ ਇਮੀਗ੍ਰੇਸ਼ਨ ਪ੍ਰੋਸੀਡਿੰਗਸ 'ਚ ਪਾਉਂਦੇ ਨੇ, ਤੁਹਾਡਾ ਜਦੋਂ 10 ਸਾਲ ਹੋ ਗਿਆ, ਤੁਸੀਂ ਆਪਣਾ ਰਿਮੂਵਲ ਰੋਕ ਸਕਦੇ ਹੋ। ਮਤਲਬ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਨੂੰ 10 ਸਾਲ ਹੋ ਗਏ, ਤੇ ਤੁਸੀਂ ਆਪਣੇ ਰਿਮੂਵਲ ਰੋਕਣ ਦੀਆਂ ਕਈ ਕੇਸਿਸ ਦੇ ਵਿੱਚ, ਸਾਰਿਆਂ 'ਚ ਨਹੀਂ, ਕਈ ਕੇਸਿਸ ਦੇ ਵਿੱਚ ਆਪਸ਼ਨਸ ਹੋ ਜਾਂਦੀਆਂ। ਪਰ ਹੁਣ ਤੁਹਾਡੀ ਜਿਹੜੀ ਅਸਾਈਲਮ ਵਾਲੀ ਜਿਹੜੀ ਆਪਸ਼ਨ ਹੈ, ਉਹ ਨਹੀਂ ਤੁਹਾਡੀ ਬਣਦੀ, ਉਹ ਤੁਹਾਡੀ 1 ਸਾਲ ਦੇ ਅੰਦਰ ਅੰਦਰ ਕਰਨਾ ਹੁੰਦਾ, ਉਹ 10 ਸਾਲ ਦਾ ਨਹੀਂ ਉਹਦੇ ਨਾਲ ਕੋਈ ਲੈਣਾ ਦੇਣਾ। ਸੋ ਇਹ ਮਤਲਬ ਬੇਸਿਕਲੀ ਪੈਰ ਤੇ ਕੁਹਾੜੀ ਵੱਜ ਗਈ ਇਹਨਾਂ ਦੇ। ਹਾਂਜੀ, ਇਹ ਹੁਣ ਜਿਹੜਾ ਤੁਹਾਡੇ, ਮਤਲਬ ਮੈਂ ਤੁਹਾਨੂੰ ਐਜ਼ ਅ ਲਾਇਰ ਇਹ ਤਾਂ ਨਹੀਂ ਸਲਾਹ ਦੇ ਸਕਦਾ ਕਿ ਤੁਸੀਂ ਕੱਚੇ ਜਾਂ ਇਲੀਗਲ ਰਹੋ ਇੰਨੀ ਦੇਰ, ਪਰ ਤੁਹਾਡੇ ਜਿਹੜੀ ਲਾਫੁਲ ਜਿਹੜੀ ਤੁਹਾਡੀ ਐਂਟਰੀ ਹੈ, ਤੁਹਾਡਾ ਜਿਹੜਾ 21 ਸਾਲ ਦਾ US ਸਿਟੀਜ਼ਨ ਬੱਚਾ ਜਦੋਂ ਹੋਊਗਾ, ਉਹ ਫਾਈਲ ਕਰ ਸਕਦਾ ਹੈ। ਪਰ ਸਰ ਮੇਰੀ ਬੇਟੀ ਜਿਹੜੀ ਇੱਥੇ ਬੋਰਨ ਹੈਗੀ ਆ, ਉਹ ਜਸਟ 11 ਇਅਰਸ 올ਡ ਹੈ ਹਾਲੇ, ਬਟ ਮੇਰੀ ਨਹੀਂ, ਉਹ ਨਹੀਂ ਕਰ ਸਕਦੀ। 18 ਇਅਰਸ 올ਡ ਹੈ
ਔਰ ਸੋ ਦੇਖੋ ਉਹਨੇ ਕਾਲਜ ਜੁਆਇਨ ਕਰਨਾ, ਉਹਨੂੰ ਕਾਲਜ ਕੋਈ ਪ੍ਰੋਬਲਮ ਤੇ ਨਹੀਂ ਆ ਸਕਦੀ? ਜੇ ਤਾਂ ਨਹੀਂ ਉਹਨੂੰ ਤਾਂ ਹੁਣ ਜਿਹੜਾ ਇਲੀਗਲ ਬੰਦੇ ਨੂੰ ਪ੍ਰੋਬਲਮ ਤੇ ਆ ਹੀ ਸਕਦੀ ਹੈ ਟਿਊਸ਼ਨ ਦੀ, ਜਿੱਦਾਂ ਬਾਕੀ ਸਾਰਿਆਂ ਨੂੰ ਆਉਂਦੀਆਂ ਹੈ ਨਾ, ਤੇ ਜਿਹੜੇ ਨਵੇਂ ਰੂਲ ਜਿੱਦਾਂ ਬਣਾ ਰਹੇ ਨੇ ਆਈਡੈਂਟੀਫਿਕੇਸ਼ਨ ਦੇ, ਪ੍ਰੋਬਲਮ ਤਾਂ ਬਿਲਕੁਲ ਆ ਸਕਦੀ ਹੈ, ਕਿਉਂ ਨਹੀਂ ਆ ਸਕਦੀ ਹੈ। ਜਿਹੜੇ ਗੈਰ ਕਾਨੂੰਨੀ ਨੇ, ਅਨਡਾਕੂਮੈਂਟਡ ਨੇ, ਬੇਸਿਕਲੀ ਉਹਨਾਂ ਲਈ ਤਾਂ ਪ੍ਰੋਬਲਮ ਦੇਖੋ ਹੈਗੀ ਹੈ। ਤੁਹਾਡੀ ਜਿਹੜੀ ਸਿਟੀਜ਼ਨ ਬੱਚੇ ਆ ਉਹਨਾਂ ਦੇ ਹੁਣ ਵੱਡੇ ਹੋਣ ਦਾ ਇੰਤਜ਼ਾਰ ਤੁਹਾਨੂੰ ਕਰਨਾ ਪੈ ਸਕਦਾ। ਵਕੀਲ ਸਾਹਿਬ ਤਾਂ ਨਹੀਂ ਇਹ ਚੀਜ਼ ਤੁਹਾਨੂੰ ਕਹਿ ਸਕਦੇ, ਪਰ ਇਹ ਕਿਉਂਕਿ ਇਹ ਟੋਟਲੀ ਜਿਹੜੀ ਉਹ ਫਿਰ ਹੋਰ ਡਿਫਰੈਂਟ ਪਾਸੇ ਨੂੰ ਗੱਲ ਚੱਲ ਜਾਂਦੀ ਆ। ਪਰ ਹੁਣ ਸਿਚੁਏਸ਼ਨ ਇਹ ਆ ਵੀ ਤੁਹਾਨੂੰ ਪਹਿਲਾਂ ਕਿਸੇ ਨਾਲ 10 ਸਾਲ ਨਹੀਂ 12 ਸਾਲ ਨਹੀਂ ਸੀ ਇੰਤਜ਼ਾਰ ਕਰਨਾ ਚਾਹੀਦਾ, ਕਿਸੇ ਹੋਰ ਦੇ ਨਾਲ ਪਹਿਲੋਂ ਵਿੱਚ ਸਲਾਹ ਜਿਹੜੀ ਤੁਹਾਨੂੰ ਜ਼ਰੂਰ ਲੈਣੀ ਚਾਹੀਦੀ ਸੀ ਕਿਸੇ ਚੰਗੇ ਵਕੀਲ ਤੋਂ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਮਨਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਇੱਕ ਕੁਐਸਚਨ ਸੀ, ਮੇਰਾ I-360 ਅਪਰੂਵ ਹੋਇਆ April ਵਿੱਚ, ਤੇ ਮੇਰਾ ਐਕਸਪਾਇਰੀ ਡੇਟ ਹੈਗੀ ਜਨਵਰੀ 2018, ਬਟ ਹਜੇ ਤੱਕ I-485 ਦਾ ਆਇਆ ਨਹੀਂ ਕੁਝ। ਪਹਿਲੇ ਐਕਚੁਅਲੀ ਉਹਨਾਂ ਨੇ ਮੇਰਾ 18 ਤੋਂ 21 ਸਾਲ ਦੇ ਵਿੱਚ ਹੈਗਾ ਏਜ ਹੈਗੀ, ਤੇ ਉਹਨਾਂ ਨੇ ਕੰਜੰਕਸ਼ਨ ਲੱਗ ਗਈ ਸੀ ਕੈਲੀਫੋਰਨੀਆ, ਬਟ ਉਹ ਕੇਸ ਜਿੱਤ ਕੇ ਫਿਰ ਉਹਨਾਂ ਨੇ ਮੇਰਾ I-360 ਅਪਰੂਵ ਕਰਤਾ April ਵਿੱਚ। ਤੁਹਾਡਾ 485 ਪੈਂਡਿੰਗ ਹੈ? ਹਾਂਜੀ ਪੈਂਡਿੰਗ ਹੈਗਾ, ਹਜੇ ਤੱਕ ਕੋਈ ਜਵਾਬ ਨਹੀਂ ਆਇਆ, ਕੁਝ ਵੀ ਨਹੀਂ ਆਇਆ ਹਜੇ ਤੱਕ। ਹਾਂ, ਜਿਹੜੇ ਨਾ ਉਹ ਵਾਲੇ ਟਾਈਮ ਦੇ ਜਿਹੜੇ ਕੇਸਿਸ ਹੈਗੇ ਪੈਂਡਿੰਗ ਹੀ ਹੈਗੇ ਨੇ ਬੜੇ ਸਾਰੇ, ਕਾਫੀ ਜ਼ਿਆਦਾ, ਕਿਉਂਕਿ ਫਰਾਡ ਵਗੈਰਾ ਕਾਫੀ ਜ਼ਿਆਦਾ ਹੋਇਆ ਸੀਗਾ, ਕਾਫੀ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਆ, ਤੇ ਕਾਫੀ ਜ਼ਿਆਦਾ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀਗੀ ਕਿ ਦੇਖੇ ਸੀਗੇ ਗਾਰਡੀਅਨ ਵਾਲੇ ਬੱਚੇ, ਤੇ ਕੋਈ ਵੀ ਰਹਿ ਨਹੀਂ ਰਿਹਾ ਸੀਗਾ ਆਪਣੇ ਗਾਰਡੀਅਨਸ ਦੇ ਨਾਲ, ਤੇ ਕਾਫੀ ਸਾਰੇ ਕੇਸਿਸ ਸਾਹਮਣੇ ਆਏ ਸੀਗੇ ਜਿੱਥੇ ਲੋਕਾਂ ਨੇ ਪੈਸੇ ਦੇ ਕੇ ਗਾਰਡੀਅਨਸ ਤੋਂ ਪਟੀਸ਼ਨਸ ਪਵਾ ਲਈਆਂ ਸੀਗੀਆਂ। ਤੇ ਉਹਦੀ ਤੁਹਾਨੂੰ ਨਾ ਵੇਟ ਹੀ ਕਰਨੀ ਪੈਣੀ ਹੈ ਜ਼ਿਆਦਾ ਤੋਂ ਜ਼ਿਆਦਾ। ਤੁਸੀਂ ਇਹ ਹੈ ਕਿ ਤੁਸੀਂ ਉਹਨਾਂ ਨੂੰ ਕਾਲ ਕਰਕੇ ਫੋਲੋ ਅਪ ਰਿਕੁਐਸਟ ਕਰ ਸਕਦੇ ਹੋ, ਉਸ ਤੋਂ ਇਲਾਵਾ ਨਹੀਂ ਤੁਸੀਂ ਕੁਝ ਕਰ ਸਕਦੇ। ਕਿਉਂਕਿ ਇਹ ਮੈਂ ਕੈਲੀਫੋਰਨੀਆ ਹੈਗਾ, ਮੈਂ ਆਪਣੇ ਬ੍ਰਦਰ ਨਾਲ ਹੀ ਰਹਿ ਰਿਹਾ, ਉਹੀ ਮੇਰਾ ਗਾਰਡੀਅਨ ਹੈਗਾ, ਤੇ ਇੱਕ ਨਿਊਯਾਰਕ ਹੋਇਆ ਸੀ ਇਹ ਕੰਮ, ਕਾਫੀ ਨਜ਼ਾਈ ਸੀ ਉਦੋਂ, ਤੇ ਮਤਲਬ ਹਜੇ ਵੇਟ ਕਰਨੀ ਪਏਗੀ ਫਿਰ? ਤੁਸੀਂ ਉਹਨਾਂ ਨੂੰ ਫੋਲੋ ਅਪ ਕਰ ਲਓ, ਸਰਵਿਸ ਰਿਕੁਐਸਟ ਪਾ ਦਿਓ। ਠੀਕ ਹੈ ਜੀ, ਬਿਕੋਜ਼ ਜਦੋਂ ਮੈਂ ਆਪਣੇ ਟਾਈਮ ਪੀਰੀਅਡ ਦੇਖਦਾ 29.5 ਮੰਥ ਲਿਖਿਆ ਆਉਂਦਾ ਮੈਕਸਿਮਮ ਟਾਈਮ, ਤੇ ਮੇਰੇ ਕੇਸ ਨੂੰ ਆਲਮੋਸਟ 32 ਮੰਥ ਹੋ ਗਏ। ਹਾਂਜੀ, ਜਿਹੜਾ ਸਰਵਿਸ ਰਿਕੁਐਸਟ ਹੁੰਦੀ ਨਾ, ਪਹਿਲੀ ਗੱਲ ਤਾਂ ਉਹੀ ਬੰਦਾ ਪਾ ਸਕਦਾ ਜਿਹਦਾ ਟਾਈਮ ਪੀਰੀਅਡ ਉਸ ਤੋਂ ਜ਼ਿਆਦਾ ਹੋ ਜਾਂਦਾ ਜਿੰਨਾ ਦਿਖਾ ਰਹੇ ਆ। ਜੇ ਤੁਸੀਂ ਮੈਨੂੰ ਕਹਿੰਦੇ ਮੇਰਾ 25 ਮਹੀਨੇ ਹੋਇਆ, ਫਿਰ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ 4 ਮਹੀਨੇ ਵੇਟ ਕਰੋ, ਫਿਰ ਸਰਵਿਸ ਰਿਕੁਐਸਟ ਪਾਓ। ਹੁਣ ਜੋ ਤੁਸੀਂ ਟਾਈਮ ਫਰੇਮ ਦੱਸਿਆ ਇਹਦੇ ਹਿਸਾਬ ਨਾਲ ਤੁਸੀਂ ਰਿਕੁਐਸਟ ਪਾ ਸਕਦੇ ਹੋ। ਜੀ, ਅਗਲੇ ਆਪਣੇ ਨਾਲ ਕਾਲਰ ਨੇ ਅਮਨਦੀਪ ਕੌਰ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਤਾ ਕਰਨਾ ਸੀ, ਮੇਰੇ 2 ਬ੍ਰਦਰ ਆ ਇੰਡੀਆ, ਮੈਂ ਉਹਨਾਂ ਵਾਸਤੇ ਅਪਲਾਈ ਕੀਤਾ ਹੋਇਆ, ਬ੍ਰਦਰ ਸਿਸਟਰ ਵਾਲਾ 2008 ਵਿੱਚ ਕੀਤਾ ਹੈ ਜੀ, ਤੇ ਮਤਲਬ ਵੀ ਉਹਨਾਂ ਦਾ ਪਤਾ ਕਰਨਾ ਸੀ ਵੀ ਕਿੰਨਾ ਕੁ ਟਾਈਮ ਹੋਰ ਲੱਗੇਗਾ, ਤੁਹਾਨੂੰ ਕੋਈ ਆਈਡੀਆ? ਸਾਨੂੰ ਜਿਹੜਾ ਐਕਚੁਅਲ ਹੈਗਾ ਉਹ ਤਾਂ 5 ਜਿਹੜੇ 2005 ਵਾਲੇ 6 ਵਾਲੇ ਕੇਸਿਸ ਨੂੰ ਅਜੇ ਤਾਂ ਪਏ ਆ, 8 ਵਾਲੇ ਨੂੰ ਬਾਅਦ ਚ ਆਊਗਾ। ਪਰ ਆਪਾਂ ਨੂੰ ਇਹ ਸੁਣਨ ਦੇ ਵਿੱਚ ਆਇਆ ਕਿ ਕਾਫੀ ਲੋਕਾਂ ਦੀ ਜਿਹਨਾਂ ਦੀ ਉਹਨਾਂ ਨੂੰ ਨੋਟਿਸਿਸ ਆਉਣੇ ਸ਼ੁਰੂ ਹੋ ਗਏ ਨੇ NBC ਤੋਂ ਕਿ ਫੀਸ ਵਗੈਰਾ ਜਮ੍ਹਾਂ ਕਰਾ ਦਿਓ, ਪਰ ਇਹ ਹੈ ਕਿ ਉਹਨਾਂ ਨੂੰ ਟਾਈਮ ਘੱਟੋ ਘੱਟ 3 ਸਾਲ ਲੱਗ ਜਾਊਗਾ ਈਜ਼ੀਲੀ। 3 ਸਾਲ? 3-4 ਸਾਲ। ਤੁਸੀਂ ਕਹਿੰਦੇ ਕਿ 2005 ਵਾਲੇ ਹਲੇ ਪੈਂਡਿੰਗ ਆ ਨਾ? ਜੀ ਜੀ, ਥੈਂਕ ਯੂ ਜੀ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਨੇ ਗੁਰਬਾਜ ਸਿੰਘ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਮੈਂ ਪਿਛਲੇ ਸਤੰਬਰ 'ਚ ਆਇਆ ਮੈਂ ਇੱਥੇ ਜੀ। ਤੇ ਅਸਾਈਲਮ ਐਪਲੀਕੇਸ਼ਨ 5 ਮਹੀਨੇ ਹੋ ਗਏ ਮੈਨੂੰ ਅਪਲਾਈ ਕੀਤੇ ਜੀ, ਤੇ ਹੁਣ ਸਾਡੇ ਤੇ ਵੀ 365 ਦੇ ਨਾਲ ਹੀ ਰੂਲ ਲੱਗੂਗਾ ਜਾਂ ਅਸੀਂ ਉਸ ਤੋਂ ਬਚ ਜਾਵਾਂਗੇ? ਜਿਹੜੀ ਇਹਨਾਂ ਦੇ ਤੇ 100% ਇੰਸਟਰਕਸ਼ਨਸ ਕਲੀਅਰ ਨਹੀਂ ਹੈਗੀਆਂ, ਤੁਸੀਂ ਫਾਈਲ ਕਰ ਸਕਦੇ ਹੋ। ਮੇਰੇ ਹਿਸਾਬ ਨਾਲ ਤੁਹਾਡੇ ਉੱਤੇ ਰੂਲ ਲੱਗੂਗਾ ਕਿ 365 ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ। ਓਕੇ ਜੀ, ਤੁਸੀਂ ਅਪਲਾਈ ਅਜੇ ਕਰਨਾ ਹੈ ਰਾਈਟ? ਨਹੀਂ, ਕਰ ਦਿੱਤਾ ਮੈਂ ਅਪਲਾਈ, ਪਰ 4 ਮਹੀਨੇ ਕਰ ਜਿੰਨੇ ਅਪਲਾਈ ਕਰਦੇ ਵਰਕ ਪਰਮਿਟ ਅਪਲਾਈ ਕਰਤਾ ਨਾ ਤੁਸੀਂ? ਨਹੀਂ, ਵਰਕ ਪਰਮਿਟ ਨਹੀਂ, ਅਸਾਈਲਮ ਐਪਲੀਕੇਸ਼ਨ ਅਪਲਾਈ ਕੀਤੀ। ਨਹੀਂ, ਹਾਂਜੀ, ਨਹੀਂ, ਤੁਹਾਡੇ ਤੇ ਲੱਗੂਗਾ ਰੂਲ। ਜਿੰਨੀ ਸਾਨੂੰ ਹੁਣ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਨਾ, ਉਹਦੇ ਹਿਸਾਬ ਨਾਲ ਤੁਹਾਡੇ ਤੇ ਲੱਗੂਗਾ ਰੂਲ ਇਹ। ਓਕੇ ਜੀ, ਤੇ ਸਾਨੂੰ 365 ਦਿਨ ਹੀ ਵੇਟ ਕਰਨਾ ਪਏਗਾ? ਹਾਂਜੀ ਜੀ, ਬਿਲਕੁਲ ਕਾਨੂੰਨ ਦੇ ਮੁਤਾਬਕ ਤਾਂ ਹੁਣ ਇਹੀ ਹੈ ਜੀ। ਗੁਰਬਾਜ ਜੀ, ਇੱਕ ਮੇਰਾ ਕਜ਼ਨ ਹੈ ਜੀ ਇੱਥੇ, ਉਹ ਗ੍ਰੀਨ ਕਾਰਡ ਹੈ, ਉਹ ਗ੍ਰੀਨ ਕਾਰਡ ਦੇ ਹਿਸਾਬ ਨਾਲ ਅਪਰੂਵ ਹੋ ਗਿਆ, ਸੌਰੀ ਉਹਦਾ।
ਹਾਂਜੀ। ਤੇ ਉਹ ਜਦੋਂ ਗ੍ਰੀਨ ਕਾਰਡ ਆ ਜਾਂਦਾ ਜਾਂ ਉਦੋਂ ਪਹਿਲਾਂ ਆਪਣੇ ਫੈਮਿਲੀ ਅਪਲਾਈ ਕਰ ਸਕਦਾ, ਯਾਨੀ ਪੇਰੈਂਟਸ? ਅਸਾਲਮ ਅਪਰੂਵ ਹੋਇਆ ਉਹਦਾ? ਹਾਂਜੀ ਹਾਂਜੀ। ਅਸਾਲਮ ਵਾਲਾ ਤਾਂ ਆਪਣੇ ਜਿਹੜੇ ਸਪਾਊਸ ਤੇ ਬੱਚੇ ਹੁੰਦੇ ਉਹਨਾਂ ਨੂੰ ਗ੍ਰੀਨ ਕਾਰਡ ਦੀ ਵੀ ਵੇਟ ਕਰਨ ਦੀ ਲੋੜ ਨਹੀਂ, ਪਹਿਲਾਂ ਹੀ ਪਟੀਸ਼ਨ ਹੁੰਦੀ ਹੈ 730, ਪਹਿਲਾਂ ਹੀ ਕਰ ਸਕਦਾ ਸੀਗਾ। ਤੇ ਜਿਹੜਾ ਗ੍ਰੀਨ ਕਾਰਡ ਪੇਰੈਂਟਸ ਨੇ ਦੇ ਸਿਰਫ ਸਿਟੀਜ਼ਨ ਕਰ ਸਕਦਾ, ਸਿਟੀਜ਼ਨ ਕਰ ਸਕਦਾ, ਗ੍ਰੀਨ ਕਾਰਡ ਹੋਲਡਰ ਨਹੀਂ। ਜੀ ਜੀ, ਗ੍ਰੀਨ ਕਾਰਡ ਵਾਲੇ ਕੋਲ ਵੀ ਉਹ ਇੰਨੀ ਨਹੀਂ ਪਾਵਰ ਹੈਗੀ ਜਿਹੜੀ ਸਿਟੀਜ਼ਨ ਦੇ ਕੋਲ ਆ। ਅਗਲੇ ਜਿਹੜੇ ਕਾਲਰ ਨੇ ਆਪਣੇ ਜੁੜੇ, ਪਲਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰੀ ਕਾਲ ਡ੍ਰੌਪ ਹੋ ਗਈ ਸੀ, ਸੌਰੀ। ਤੇ ਉਹ ਚਲੋ ਭਾਜੀ, ਮੈਨੂੰ ਮੇਰਾ ਜਵਾਬ ਨਹੀਂ ਮਿਲਿਆ। ਮੈਂ ਟੈਲੀਕਾਸਟ ਸੁਣ ਲੂੰਗਾ ਮੁੜ ਕੇ। ਤੇ ਮੇਰਾ ਭਾਜੀ ਇੱਕ ਕੁਐਸਚਨ ਰਹਿ ਗਿਆ ਸੀਗਾ ਕਿ ਜਦੋਂ ਹੁਣ ਆਪਾਂ ਅਸਾਈਲਮ ਅਪਲਾਈ ਕੀਤੀ ਹੈ ਅਮਰੀਕਾ ਵਿੱਚ, ਤੇ ਆਪਾਂ ਇੰਡੀਅਨ ਪਾਸਪੋਰਟ ਆਪਾਂ ਜੇ ਲੈਣਾ ਹੈ ਇੰਡੀਅਨ ਐਮਬੈਸੀ ਤੋਂ, ਭਾਜੀ ਉਹ ਆਪਾਂ ਨੂੰ ਦਿੰਦੇ ਆ ਕਿ ਨਹੀਂ ਦਿੰਦੇ? ਅਪਲਾਈ ਕਰਦੇ ਆ ਤਾਂ ਇੰਡੀਅਨ ਐਮਬੈਸੀ ਵਾਲੇ ਲੀਗਲੀ ਤਾਂ ਨਹੀਂ ਦਿੰਦੇ ਹੈਗੇ, ਕਿਉਂਕਿ ਤੁਸੀਂ ਵੀ ਇੱਕ ਡਿਮਾਂਡ ਕਰ ਰਹੇ ਹੋ ਇੰਡੀਅਨ ਸਰਕਾਰ ਦੇ ਅਗੇਂਸਟ, ਤੁਸੀਂ ਉਹਨਾਂ ਤੇ ਆਰੋਪ ਲਾ ਰਹੇ ਹੋ। ਕਾਫੀ ਸਾਰੇ ਲੋਕਾਂ ਨੂੰ ਨਹੀਂ ਵੀ ਦਿੰਦੇ ਹੈਗੇ ਕਈ, ਪਰ ਇੱਦਾਂ ਦੇ ਵੀ ਹੈਗੇ ਨੇ ਕਿ ਉਹਨਾਂ ਨੂੰ ਮਿਲ ਜਾਂਦਾ ਵਰਕ ਆਥੋਰਾਈਜੇਸ਼ਨ ਵਗੈਰਾ ਦਿਖਾ ਕੇ, ਟਰਾਈ ਕਰ ਸਕਦੇ ਹੋ। ਕਈ ਜਗ੍ਹਾ ਤੇ ਭਾਈ ਮੈਨੂੰ ਏਦਾਂ ਪਤਾ ਲੱਗਿਆ ਕਿ ਜਦੋਂ ਆਪਾਂ ਪਾਸਪੋਰਟ ਅਪਲਾਈ ਕਰਦੇ ਆ, ਫਿਰ ਉਹ ਆਪਾਂ ਨੂੰ ਐਕਚੁਅਲ ਅਮਰੀਕਨ ਆਈਡੀ ਮੰਗਦੇ, ਜਿੱਦਾਂ ਆਪਣੇ ਕੋਲ ਵਰਕ ਪਰਮਿਟ ਆ, ਆਪਾਂ ਨੂੰ ਉਹਨਾਂ ਨੂੰ ਦੇਣੀ ਚਾਹੀਦੀ ਆ ਕਿ ਨਹੀਂ ਦੇਣੀ ਚਾਹੀਦੀ? ਉਹ ਸੇਫ ਹੈ? ਪਹਿਲੀ ਗੱਲ ਤਾਂ ਇਹ ਹੈਗੀ ਕਿ ਤੁਹਾਨੂੰ ਪਾਸਪੋਰਟ ਦਾ ਕੋਈ ਫਾਇਦਾ ਹੀ ਨਹੀਂ ਹੈਗਾ, ਤੁਸੀਂ ਟਰੈਵਲ ਤਾਂ ਕਰ ਨਹੀਂ ਸਕਦੇ ਜਦ ਤੱਕ ਤੁਹਾਡਾ ਕੇਸ ਪੈਂਡਿੰਗ ਹੈ। ਜੇ ਤੁਸੀਂ ਰਿਫਿਊਜੀ ਟਰੈਵਲ ਡਾਕੂਮੈਂਟ ਕਿਸੇ ਪੁਆਇੰਟ ਤੇ ਮਿਲ ਵੀ ਗਿਆ, ਤੁਹਾਡੇ ਵਾਪਸ ਆਉਣ ਦੀ ਗਰੰਟੀ ਨਹੀਂ ਹੈਗੀ। ਪਾਸਪੋਰਟ ਤੁਹਾਡਾ ਯੂਜ਼ਲੈਸ ਹੈਗਾ। ਤੀਸਰੀ ਗੱਲ ਇਹ ਕਿ ਆਈਸ ਨੇ ਜੇ ਤੁਹਾਨੂੰ ਫੜਿਆ ਤੇ ਤੁਹਾਡਾ ਪਾਸਪੋਰਟ ਐਗਜ਼ਿਸਟ ਕਰਦਾ ਹੈਗਾ, ਤੇ ਉਹਨਾਂ ਨੇ ਤੁਹਾਨੂੰ ਫਟਾਫਟ ਜਹਾਜ਼ ਚਾੜ ਦੇਣਾ। ਜੇ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਨਹੀਂ ਹੈਗਾ, ਫਿਰ ਉਹਨਾਂ ਨੂੰ ਟਰੈਵਲ ਡਾਕੂਮੈਂਟ ਵਗੈਰਾ ਬਣਾਉਣ 'ਚ ਦੇਰ ਲੱਗੂਗੀ, ਤੁਹਾਨੂੰ ਆਰਡਰ ਆਫ ਸੁਪਰਵਿਜ਼ਨ ਪਾ ਦਿੰਦੇ ਨੇ, ਜਿਹਦੇ ਕਰਕੇ ਕਿ ਤੁਹਾਨੂੰ ਵਰਕ ਪਰਮਿਟ ਜਾਂ ਹੋਰ ਬੈਨੀਫਿਟ ਮਿਲ ਜਾਊਗੇ। ਤੇ ਆਈ ਡੋਂਟ ਨਾਲੇ ਜਗਵੀਰ ਜੀ, ਇਹ ਤਾਂ ਨਾਲੇ ਇੰਡੀਆ ਤੋਂ ਤਾਂ ਤੁਸੀਂ ਭੱਜ ਕੇ ਆਏ ਆ, ਤੇ ਉੱਥੇ ਮੁੜ ਕੇ ਕੀ ਕਰਨ ਜਾਣਾ? ਗੱਲ ਤੇ ਇਹ ਆ, ਇਹ ਤਾਂ ਹੌਲੀ ਹੌਲੀ ਜਿਸ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਦੇ ਕਾਨੂੰਨ ਸਖਤ ਹੁੰਦੇ ਜਾ ਰਹੇ ਆ, ਪੋਲੀਟੀਕਲ ਅਸਾਈਲਮ ਦੇ ਉੱਤੇ ਇਸ ਚੀਜ਼ ਦਾ ਜਿਹੜਾ ਜ਼ੋਰ ਆ, ਮੈਨੂੰ ਲੱਗਦਾ ਇਹਨਾਂ ਨੇ ਹੋਰ ਵੀ ਜ਼ਿਆਦਾ ਸਟਰੋਂਗਲੀ ਜਿਹੜਾ ਚੈੱਕ ਕਰਿਆ ਕਰਨਾ। ਜਿੱਦਾਂ ਆਪਾਂ ਦੇਖਿਆ ਹੀ ਆ ਵੀ ਹੁਣ ਪੁਰਾਣੀਆਂ ਤੁਹਾਡੀਆਂ ਕਨਵਿਕਸ਼ਨਸ ਵਗੈਰਾ ਨੂੰ ਪੁੱਛਣ ਦੇ ਲਈ ਇਹਨਾਂ ਨੇ ਹੋਰ ਨਵੇਂ ਸਵਾਲ ਜਿਹੜੇ ਆ ਉਹ ਐਡ ਕੀਤੇ ਆ ਵੀ ਉੱਥੇ ਕੀ ਜਿਹੜੇ ਮਸਲੇ ਜਿਹੜੇ ਤੁਹਾਡੇ ਚੱਲ ਰਹੇ ਸੀਗੇ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਦੇਵ ਸਿੰਘ। ਬਲਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ, ਮੇਰਾ ਕੁਐਸਚਨ ਇਹ ਆ ਵੀ ਮੇਰਾ ਨਾ, ਮੈਂ ਇੱਥੇ ਸਿਟੀਜ਼ਨ ਆ, ਮੇਰੀ ਬੇਟੀ ਨੇ ਮੈਨੂੰ ਅਪਲਾਈ ਕੀਤਾ ਸੀ, ਹਸਬੈਂਡ ਵਾਈਫ ਅਸੀਂ ਦੋਨੇ ਹੈ, ਵਾਈਫ ਅਜੇ ਗ੍ਰੀਨ ਕਾਰਡ ਆ, ਬੇਟਾ ਮੇਰਾ ਉੱਥੇ ਸਿਟੀਜ਼ਨ ਆ ਕੈਨੇਡਾ ਦੇ ਵਿੱਚ। ਤੇ ਉਹਨੂੰ ਇੱਥੇ ਲਿਆਉਣ ਵਾਸਤੇ ਜੀ ਇੱਕ ਤਾਂ ਰੈਗੂਲਰ ਜਿਹੜਾ 130 ਫਾਰਮ ਵਗੈਰਾ ਉਹ ਤਾਂ ਮੈਂ ਭਰ ਚੁੱਕਿਆ, ਤੇ ਹੋਰ ਕੋਈ ਤਰੀਕਾ ਹੈਗਾ, ਕੋਈ ਬਿਜ਼ਨਸ ਦਾ ਤਰੀਕਾ ਵੀ ਉਹਨੂੰ ਮੈਂ ਜਲਦੀ, ਮਤਲਬ ਮੈਂ ਕਾਫੀ 올ਡ ਏਜ ਹੈਗਾ ਵੀ, ਤਾਂ ਕਿ ਉਹ ਆ ਕੇ ਇੱਥੇ ਮੇਰਾ ਕੰਮ ਕੁਮ ਠੀਕ ਆ ਮੇਰਾ ਇੱਥੇ, ਤਾਂ ਕਿ ਉਹ ਸਾਂਭ ਲਵੇ ਆ ਕੇ, ਉੱਥੇ ਉਹ ਜੋਬ ਕਰਦਾ। ਠੀਕ, ਜੇ ਤੁਹਾਡਾ ਕੰਮ ਇੱਥੇ ਠੀਕ ਆ, ਬਿਜ਼ਨਸ ਹੈਗਾ, EB-5 ਪ੍ਰੋਗਰਾਮ ਜਿਹੜਾ ਹੈਗਾ ਸਭ ਤੋਂ ਵਧੀਆ ਉਹ ਆ। ਉਹਦੇ ਲਈ $9 ਲੱਖ ਦੀ ਘੱਟੋ ਘੱਟ ਇਨਵੈਸਟਮੈਂਟ ਚਾਹੀਦੀ ਹੈ, ਤੇ 5 ਕੁ ਸਾਲਾਂ ਦੇ ਅੰਦਰ ਅੰਦਰ ਗ੍ਰੀਨ ਕਾਰਡ ਤੇ ਉਹ ਆ ਸਕਦਾ ਹੈ। ਠੀਕ ਹੈ, ਜੇ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਸ਼ਾਰਟਕਟ ਮੰਗਦੇ ਹੋ ਕਿ 5 ਸਾਲ ਵੀ ਵੇਟ ਨਹੀਂ ਕਰਨੀ ਹੈ, ਗ੍ਰੀਨ ਕਾਰਡ ਤਾਂ ਨਹੀਂ ਹੈਗਾ, ਇੱਕ E2 ਵੀਜ਼ਾ ਹੁੰਦਾ। E2 ਵੀਜ਼ਾ ਤੁਸੀਂ ਟਰਾਈ ਕਰ ਸਕਦੇ ਹੋ। ਉਹਦੇ ਤਹਿਤ ਤੁਹਾਨੂੰ 2 ਤੋਂ 3 ਲੱਖ ਦੇ ਡਾਲਰ ਦੇ ਵਿੱਚ ਜੇ ਤੁਸੀਂ ਇਨਵੈਸਟ ਕਰਦੇ ਹੋ, ਸ਼ੋਅ ਕਰਦੇ ਹੋ ਕਿ ਬਿਜ਼ਨਸ ਖੜਾ ਕਰਨਾ, ਜੋਬ ਕ੍ਰੀਏਟ ਕਰਨੀ ਹੈ, E2 ਦੀ ਆਪਸ਼ਨ ਮਿਲ ਸਕਦੀ ਹੈ। ਨਾਲ ਮੈਂ ਇੱਕ ਆਹ ਚੀਜ਼ ਦੱਸੂਗਾ ਕਿ ਤੁਸੀਂ ਜਿੱਦਾਂ ਹੁਣ ਇਮੀਗ੍ਰੈਂਟ ਪਟੀਸ਼ਨ ਉਹਨਾਂ ਲਈ ਫਾਈਲ ਕਰਤੀ 130, ਉਹ ਤੁਹਾਡੀ ਜਿਹੜੀ 130 ਹੈਗਾ ਉਹ E2 ਦੇ ਵਿੱਚ ਇੰਟਰਫੀਅਰ ਕਰ ਸਕਦਾ ਹੈਗਾ, ਕਿਉਂਕਿ E2 ਹੈਗਾ ਟੈਂਪਰੇਰੀ ਵੀਜ਼ਾ, ਕਿਉਂਕਿ ਉਹ ਤੁਸੀਂ ਇਮੀਗ੍ਰੈਂਟ ਵੀਜ਼ਾ ਤੁਹਾਡਾ ਨਾ ਜਿਹੜਾ ਤੁਸੀਂ ਫਾਈਲ ਕੀਤਾ, ਜਿਹੜਾ E2 ਆ ਉਹਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਟੈਂਪਰੇਰੀ ਇਰਾਦਾ ਤੁਹਾਡਾ, ਤੁਸੀਂ ਵਾਪਸ ਜਾਓਗੇ, ਤੇ ਇਹ ਦੋ ਵੀਜ਼ੇ ਇੱਕ ਦੂਜੇ ਨਾਲ ਕਨਫਲਿਕਟ ਕਰਦੇ ਨੇ ਜੀ। ਤੇ ਪਹਿਲਾਂ E2 ਕਰਨਾ, ਫਿਰ ਫੈਮਿਲੀ ਬੇਸ ਪਟੀਸ਼ਨ ਬਾਅਦ ਫਾਈਲ ਕਰਨੀ ਹੈ ਜੀ। ਇਹ ਹੁਣ ਬਾਕੀਆਂ ਦੇ ਲਈ ਸਲਾਹ ਹੈ, ਇਹਨਾਂ ਨੇ ਤਾਂ ਹੁਣ ਕਰ ਲਿਆ। ਹਾਂਜੀ, ਇਹਨਾਂ ਨੇ ਤਾਂ ਕਰਤਾ, ਇਹਨਾਂ ਨੇ ਤਾਂ ਕਰ ਲਿਆ। ਅਗਲੇ ਕਾਲਰ ਨੇ ਨਛੱਤਰ ਸਿੰਘ। ਪੰਜਾਬੀ ਰੇਡੀਓ ਸਾਰੇ ਸਰੋਤਿਆਂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੇਰਾ ਸਵਾਲ ਹੈਗਾ ਸਿਟੀਜ਼ਨ ਬਾਰੇ। ਸਾਡੇ ਰਿਸ਼ਤੇਦਾਰ ਜੀ, ਉਹਨਾਂ ਬਾਰੇ ਪੁੱਛਣਾ ਸੀ। ਉਹਨਾਂ ਨੇ 2 ਵਾਰ ਸਿਟੀਜ਼ਨ ਵਾਸਤੇ ਅਪਲਾਈ ਕੀਤਾ ਸੀ, ਇੰਟਰਵਿਊ ਤੇ ਗਏ, ਉਹਨਾਂ ਨੇ ਡਾਕਟਰ ਦਾ ਪੇਪਰ ਵੀ ਨਾਲ ਦਿੱਤਾ ਸੀ, ਤੇ ਪਰ 2 ਕੇਸ ਡਿਨਾਈਡ ਕਰਤਾ। ਉਹ ਕਹਿੰਦੇ ਤੁਸੀਂ ਆਹ ਪੂਰਾ ਨਹੀਂ, ਡਾਕਟਰ ਨੇ ਆਹ ਨਹੀਂ ਲਿਖਿਆ। ਪਹਿਲੀ ਗੱਲ ਤਾਂ ਵੀ ਉਹ ਡਾਕਟਰ ਤੋਂ ਸਵਾਲ ਆ ਵੀ ਉਹ ਫੇਰ ਲਿਖਾ ਕੇ ਕੁਛ ਦੇਣ, ਜਾਂ ਦੂਜਾ ਵੀ ਉਹਦੇ ਵਿੱਚ ਤੁਸੀਂ ਵੀ ਵਕੀਲ ਵੀ ਕੋਈ ਮਦਦ ਕਰ ਸਕਦੇ ਆ, ਜਾਂ ਕਿੱਦਾਂ ਕਰ ਸਕਦੇ, ਗਰੰਟੀ ਵਗੈਰਾ ਹੈ, ਉਹਦੇ ਬਾਰੇ ਦੱਸਣਾ। ਦੂਜਾ ਸਵਾਲ ਹੈ ਜੀ, ਉਹ ਜਿੱਦਾਂ ਅਪਲਾਈ ਕੀਤਾ ਸੀ, ਉਹ 2 ਵਾਰਾਂ ਤਾਂ ਜਾਏ ਆ,
ਅਪਲਾਈ ਕੀਤੇ ਉਹਦੇ ਫੀਸ ਦੀ ਕਿੰਨੀ ਵਾਰ ਟੈਸਟ ਦੇ ਸਕਦੇ, ਇੱਕ ਵਾਰ ਅਪਲਾਈ ਕੀਤੇ ਤੋਂ ਬਾਅਦ 3 ਵਾਰ ਹੁੰਦਾ ਕਿ 2 ਵਾਰ ਹੁੰਦਾ, ਇਹ ਵੀ ਦੱਸਣਾ ਭਾਜੀ। ਬਹੁਤ ਬਹੁਤ ਜੀ, ਥੈਂਕ ਯੂ ਜੀ। ਪਹਿਲਾਂ ਤਾਂ ਇਹ ਹੈ ਕਿ ਦੇਖਣਾ ਪੈਣਾ ਕਿ ਡਿਨਾਈ ਕੀਤਾ, ਮਤਲਬ ਕਿ ਕੰਪਲੀਟਲੀ ਐਪਲੀਕੇਸ਼ਨ ਡਿਨਾਈ ਕਰਕੇ ਉਹਦੇ ਨਾਲ ਥੱਲੇ ਇੰਸਟਰਕਸ਼ਨ ਲਿਖੀਆਂ ਹੁੰਦੀਆਂ ਉਹਨਾਂ ਨੇ ਕਿ ਤੁਹਾਨੂੰ ਰਿਕੁਐਸਟ ਫॉर ਐਵੀਡੈਂਸ ਦਿੱਤੀ ਹੈ ਕਿ ਤੁਹਾਡਾ ਡਿਨਾਈ ਕਰਤਾ ਕਿ ਤੁਸੀਂ ਅੱਗੇ ਹੋਰ ਉੱਤੇ ਅਪੀਲ ਪਾਓ। ਇਹਦੇ ਵਿੱਚ ਮੈਂ ਨਹੀਂ ਪਰਸਨਲੀ ਹੈਲਪ ਕਰਦਾ ਐਜ਼ ਅ ਲਾਇਰ। ਤੁਹਾਨੂੰ ਡਾਕਟਰ ਦੇ ਨਾਲ ਹੀ ਦੁਬਾਰਾ ਜਾ ਕੇ ਸਲਾਹ ਕਰਨੀ ਪੈਣੀ ਹੈ। ਦੁਬਾਰਾ ਜਿਹੜੀ ਉਹਨਾਂ ਨੇ ਮੁੱਦੇ ਰੱਖੇ ਨੇ ਸਾਰੇ ਉਹ ਪੁਆਇੰਟ ਰੱਖ ਕੇ ਤੁਸੀਂ ਦੁਬਾਰਾ ਇੱਕ ਨਵੀਂ ਸਿਰੇ ਐਪਲੀਕੇਸ਼ਨ ਲਗਾਓ। ਜੇ ਤੁਹਾਨੂੰ ਇਮੀਗ੍ਰੇਸ਼ਨ ਨੇ ਮੌਕਾ ਦਿੱਤਾ ਹੋਇਆ ਕਿ ਐਵੀਡੈਂਸ ਜਾਂ ਰਿਕੁਆਇਰਮੈਂਟ ਸਬਮਿਟ ਕਰਨ ਦਾ, ਤੁਹਾਨੂੰ ਉਹਨਾਂ ਨੇ ਜੇ ਡੈਡਲਾਈਨ ਦਿੱਤੀ ਹੈ ਕੋਈ, ਤੁਸੀਂ ਉਹ ਡੈਡਲਾਈਨ ਦੇ ਵਿੱਚ ਡਾਕਟਰ ਦੀ ਅਪਗ੍ਰੇਡਡ ਲੈਟਰ ਲਾ ਕੇ ਤੇ ਐਕਸਪਲੇਨੇਸ਼ਨ ਦੇ ਕੇ ਕੇਸ ਫਾਈਲ ਕਰੋ। ਠੀਕ ਹੈ ਜੀ। ਤੇ ਬਿਲਕੁਲ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਹਰਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ, ਮੈਂ ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ ਸੀ 2003 ਵਿੱਚ, ਤੇ ਫਿਰ ਉਹਨਾਂ ਦੀ ਵਾਈਫ ਦੇ ਨਾਲ ਅਣਬਣ ਹੋ ਗਈ, ਤਾਂ ਇੱਧਰੋਂ ਇੱਕ ਲੇਡੀ ਸੀ, ਉਹਦੀ ਵੀ ਆਪਣੇ ਹਸਬੈਂਡ ਦੀ ਉਹਦੀ ਡੈਥ ਹੋ ਗਈ ਸੀ, ਤਾਂ ਉਹਨੇ ਮੇਰੇ ਬ੍ਰਦਰ ਦਾ ਅਪਲਾਈ ਕਰ ਦਿੱਤਾ, ਤਾਂ ਉਹਨੇ ਵੀਜ਼ਾ ਨਹੀਂ ਦਿੱਤਾ। ਤੇ ਹੁਣ ਉਹਦੀ ਵਾਰੀ ਆਈ ਸੀਗੀ 2018 ਦੇ ਵਿੱਚ, ਜਿਹੜੇ ਮੈਂ ਪੇਪਰ ਭਰੇ ਸੀ ਤਾਂ ਉਹ ਵੀਜ਼ਾ ਲੈਣ ਗਿਆ, ਉਹਨੇ ਵੀਜ਼ਾ ਨਹੀਂ ਦਿੱਤਾ। ਜਦੋਂ ਉਹਨੇ ਪਹਿਲੀ ਵਾਈਫ ਨਾਲ ਆਪਣੀ ਨਾਲ ਇਹ ਮੈਰਿਜ ਕਰਾ ਲਈ। ਡਿਵੋਰਸ ਕੀਤਾ ਸੀਗਾ ਉਹਨੇ ਜਦੋਂ ਵੀਜ਼ਾ ਅਪਲਾਈ ਕੀਤਾ ਸੀਗਾ ਕਿ ਨਹੀਂ? ਪਹਿਲਾਂ ਡਿਵੋਰਸ ਕੀਤਾ ਸੀ ਜਦੋਂ ਤੁਸੀਂ ਕਿਆਨ ਬਣੋਗੇ? ਹਾਂਜੀ, ਡਿਵੋਰਸ ਵੀ ਉਹ ਇੱਧਰੋਂ ਗਈ ਨਹੀਂ ਨਾ, ਪਹਿਲਾਂ ਵੀ ਡਿਵੋਰਸ ਕੀਤਾ ਸੀ। ਜਿਹੜੀ ਇੱਧਰੋਂ ਗਈ ਸੀ ਉਹਨੇ ਮੁੜ ਕੇ ਉਹ ਵੀ ਨਹੀਂ ਗਈ ਮੁੜ ਕੇ ਲੈਣ, ਕਹਿੰਦੀ ਜਦ ਵੀਜ਼ਾ ਨਹੀਂ ਮਿਲਿਆ ਤਾਂ ਮੁੜ ਕੇ ਉਹ ਵੀ ਨਹੀਂ ਗਈ, ਉਹਨਾਂ ਵੀ ਉੱਥੇ ਡਿਵੋਰਸ ਕਰ ਲਿਆ ਸੀ। ਵੀਜ਼ਾ ਕਿਸ ਗੱਲੋਂ ਰਿਜੈਕਟ ਕੀਤਾ? ਵੀਜ਼ਾ ਉਹਨੇ ਦਿੱਤਾ ਨਹੀਂ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਫੇਰ ਜਿਹੜਾ ਤੁਸੀਂ ਪਹਿਲਾਂ ਮੈਰਿਜ ਕਰਾਈ ਸੀ ਵੀ ਉਹਦੀਆਂ ਤੁਹਾਡੀਆਂ ਲਾਵਾਂ ਲੂਆਂ ਹੋਈਆਂ ਸੀ, ਉਹ ਕਹਿੰਦੇ ਨਹੀਂ ਵੀ ਮੇਰੇ ਉਹਦੇ ਬੱਚੇ ਵੀ ਵੱਡੇ ਸੀ, ਮੇਰੇ ਵੀ ਅਸੀਂ ਉਹਦਾ ਫੋਟੋ ਖਿੱਚੀਆਂ ਸੀਗੀਆਂ, ਤਾਂ ਉਹਨੇ ਹੁਣ ਇਹ ਕਹਿ ਦਿੱਤਾ ਵੀ ਤੁਹਾਡੀ ਮੈਰਿਜ ਦਾ ਸੀ ਉਸਦਾ, ਉਹਦੇ ਕਰਕੇ ਨਹੀਂ ਵੀਜ਼ਾ ਦਿੱਤਾ ਸੀ। ਅੱਛਾ, ਚਲੋ ਤੁਸੀਂ ਸਹੀ ਤਰ੍ਹਾਂ ਨਹੀਂ ਦੱਸ ਰਹੇ, ਪਰ ਜਿਹੜਾ ਰੀਜ਼ਨ ਹੈਗਾ, ਜੇ ਤਾਂ ਸਿਰਫ ਉਹਨਾਂ ਨੇ ਨਵਾਂ ਵਾਲਾ ਡਿਨਾਈ ਕੀਤਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਡਿਵੋਰਸ ਲਿਆ ਸੀਗਾ ਲੀਗਲੀ ਤੌਰ ਤੇ ਅਦਾਲਤ ਦੇ ਵਿੱਚ ਜਾ ਕੇ ਪਹਿਲੀ ਵਾਰੀ? ਹਾਂਜੀ, ਪਹਿਲੀ ਵਾਰੀ ਡਿਵੋਰਸ ਲਿਆ ਸੀ। ਪਹਿਲਾਂ ਉਹਨੇ ਆਪਣੀ ਪਹਿਲੀ ਘਰ ਵਾਲੀ ਨੇ ਡਿਵੋਰਸ ਲਿਆ ਹੋਇਆ ਸੀਗਾ ਲੀਗਲੀ, ਤੇ ਉਸ ਤੋਂ ਬਾਅਦ ਜੇ ਲੀਗਲੀ ਲਿਆ ਸੀਗਾ ਫਿਰ ਕੋਈ ਪ੍ਰੋਬਲਮ ਨਹੀਂ। ਜੇ ਤੁਹਾਡਾ ਸਾਰਾ ਸਹੀ ਸੀਗਾ, ਉਹਨਾਂ ਨੇ ਵੀਜ਼ਾ ਡਿਨਾਈ ਕਰਤਾ ਤੁਹਾਡਾ, ਉਹਦੀ ਕੋਈ ਪ੍ਰੋਬਲਮ ਨਹੀਂ, ਤੁਹਾਡੇ ਵਾਲੇ ਵੀਜ਼ੇ ਦੇ ਥਰੂ ਜਾ ਸਕਦੇ ਹੋ। ਜੇ ਉਹਨਾਂ ਨੇ ਕੋਈ ਏਦਾਂ ਦੀ ਗੜਬੜ ਕੀਤੀ ਆ, ਡਿਵੋਰਸ ਜਾਂ ਪੇਪਰਾਂ ਦਾ ਕੋਈ ਏਦਾਂ ਦਾ ਚੱਕਰ ਸੀਗਾ, ਫਿਰ ਤੁਹਾਨੂੰ ਨਵੇਂ ਵਾਲੇ 'ਚ ਵੀ ਪ੍ਰੋਬਲਮ ਆਊਗੀ। ਜੀ ਜੀ। ਤੇ ਜਗਵੀਰ ਜੀ, ਜਿਹੜੇ ਪਹਿਲਾਂ ਕਿਸੇ ਨੇ ਕੁਐਸਚਨ ਪੁੱਛਿਆ ਸੀਗਾ, ਜੇ ਤੁਸੀਂ ਉਸ ਦੇ ਬਾਰੇ ਡੇਟ ਵਗੈਰਾ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਤਾਂ ਦੱਸ ਦਿਓ। ਮੈਨੂੰ ਭਾਜੀ ਐਕਚੁਅਲੀ ਉਹਦੀ ਨਾ ਇਨਫੋਰਮੇਸ਼ਨ ਨਹੀਂ ਹੈਗੀ ਕਿ ਗ੍ਰੈਂਡ ਚਾਈਲਡ ਦੇ ਵਿੱਚ ਇਨਕਲੂਡ ਹੋ ਜਾਊਗੇ। ਮੇਰਾ ਮੋਸਟ ਲਾਈਕਲੀ ਗੈਸ ਹੈਗਾ ਕਿ ਇਨਕਲੂਡ ਹੋ ਜਾਊਗੇ। ਮੈਂ ਤੁਹਾਨੂੰ ਇਹ ਜਿਹੜਾ ਸਾਡਾ ਅਗਲਾ ਵਾਲਾ ਐਪੀਸੋਡ ਹੈ ਉੱਤੇ ਅਨਾਊਂਸ ਕਰ ਦੂੰਗਾ, ਕਿਉਂਕਿ ਮੇਰੇ ਕੋਲ ਉਹਦੇ ਵਿੱਚ ਕਾਲਰ ਲੈਂਦੇ ਹੋਏ ਇਨਫ ਟਾਈਮ ਨਹੀਂ ਹੈਗਾ ਰਿਸਰਚ ਕਰਨ ਦਾ। ਠੀਕ ਹੈ ਜੀ, ਓਕੇ ਜੀ। ਸੋ ਨੈਕਸਟ ਐਪੀਸੋਡ ਦੇ ਵਿੱਚ ਜਿਹੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕਰਨਗੇ, ਤੇ ਬਾਕੀ ਇਹ ਜਿਹੜਾ ਟਰਾਈ ਕਰ ਲਿਓ ਤੁਸੀਂ, ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਉਸ ਦਾ ਜਿਹੜਾ ਫੋਨ ਨੰਬਰ ਆ 4159090503, ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਇਹਨਾਂ ਨੂੰ ਆਫਿਸ ਦੇ ਵਿੱਚ ਕਾਲ ਕਰਕੇ ਵੀ ਪੁੱਛ ਸਕਦੇ ਆ। ਅਗਲੇ ਕਾਲਰ ਨੇ ਜਿਹੜੇ ਨਵਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ ਜੀ, ਮੇਰੇ ਮਾਤਾ ਜੀ ਮੇਰੇ ਕੋਲ ਹੋ ਗਏ 10 ਸਾਲ ਰਹਿੰਦੇ ਨੂੰ, ਗ੍ਰੀਨ ਕਾਰਡ ਹੋਲਡਰ ਨੇ, ਤੇ 10 ਸਾਲ ਹਜੇ ਹੋਏ ਨਹੀਂ, ਹੋ ਜਾਣੇ, ਤੇ ਉਹ ਐਲੀਜੀਬਲ ਹੈਗੇ ਸਿਟੀਜ਼ਨ ਅਪਲਾਈ ਕਰਨ ਲਈ, ਤੇ ਮੈਂ ਉਹਨਾਂ ਦਾ ਅਪਲਾਈ ਕਰਨਾ ਸੀ, ਤੇ ਮੈਂ ਪੁੱਛਣਾ ਚਾਹੁੰਦਾ ਸੀ ਵੀ ਮੈਂ ਉਹਨਾਂ ਦਾ ਫੀਸ ਵੇਵਰ ਕਰਾ ਸਕਦਾ ਕਿ ਨਹੀਂ ਕਰਾ ਸਕਦਾ, ਲੇਕਿਨ ਮੈਂ ਉਹਨਾਂ ਨੂੰ ਆਪਣੇ ਟੈਕਸ 'ਚ ਕਲੇਮ ਕਰਦਾ। ਟਰਾਈ ਕਰ ਸਕਦੇ ਹੋ। ਅੱਛਾ ਜੀ। ਹਾਂਜੀ, ਟਰਾਈ ਕਰ ਸਕਦੇ ਹੋ। ਵੇਵਰ ਦਾ ਕੋਈ ਗਰੰਟੀ ਨਹੀਂ ਹੁੰਦੀ ਕਿ ਉਹਨਾਂ ਨੇ ਅਪਰੂਵ ਕਰਨਾ ਹੀ ਕਰਨਾ। ਤੁਹਾਡਾ ਬਸ ਇਹ ਕਿ ਤੁਹਾਡਾ ਟਾਈਮ ਖਰਾਬ ਹੋਊਗਾ। ਜੇ ਤੁਸੀਂ 725 ਦੇਣਾ ਚਾਹੁੰਦੇ ਹੋ, ਤੁਸੀਂ ਹੁਣ ਦੇ ਦਿਓ। ਜੇ ਵੇਵਰ ਦੇ ਚੱਕਰ 'ਚ ਪੈ ਗਏ, ਬਾਅਦ 'ਚ ਫੀਸ 1200 ਹੋ ਜਾਣੀ ਹੈ, ਤੇ ਤੁਸੀਂ ਦੇਖੋ ਰਿਸਕ ਕਿੱਦਾਂ ਲੈਣਾ। ਹਾਂ, ਠੀਕ। ਮਹੀਨਾ ਰਹਿ ਗਿਆ ਜੀ ਉਹਦੇ 'ਚ। ਹਾਂਜੀ, ਤੁਸੀਂ ਫਾਈਲ ਕਰਕੇ ਤੁਹਾਨੂੰ ਜ਼ਿਆਦਾ ਫਾਇਦਾ ਆ ਇਸ ਵੇਲੇ ਫੀਸ ਦੇ ਕੇ। ਤੇ ਨਾਲੇ ਆਪਣੇ ਜਗਵੀਰ ਜੀ, ਇਹ ਵੀ ਤਾਂ ਸ਼ਾਇਦ ਗੱਲਾਂ ਸੀਗੀਆਂ ਵੀ ਸ਼ਾਇਦ ਵੇਵਰ ਵਾਲਾ ਇਹਨਾਂ ਨੇ ਬੰਦ ਹੀ ਕਰ ਦੇਣਾ। ਨਹੀਂ, ਹਾਂਜੀ, ਸਿਟੀਜ਼ਨ ਨੂੰ ਤਾਂ ਫ੍ਰੀ ਵੇਵਰ ਦਿੰਦੇ ਹੀ ਆ ਰਹੇ ਆ, ਗਏ ਹੋ ਗਈ। ਠੀਕ ਆ, ਪਰ ਉਹ ਇਨਕਮ ਬੇਸਡ ਰਾਈਟ, ਉਹ ਜਿਹੜੀ ਕੈਟਾਗਰੀ ਹੁੰਦੀ ਹੈ ਇਨਕਮ ਬੇਸਡ ਦਾ, ਦੇਖੋ ਇਹ ਨਾ ਮੈਨੂੰ ਕਾਫੀ ਲੋਕਾਂ ਨੇ ਪਹਿਲਾਂ ਵੀ ਫੋਨ ਕੀਤਾ, ਮੈਂ ਇੱਕ ਵਾਰੀ ਕਲੈਰੀਫਾਈ ਕਰ ਦਿੰਦਾ ਕੀ ਜੀ ਸੀ। ਇਹਨਾਂ ਨੇ ਪਬਲਿਕ ਚਾਰਜ ਦੇ ਰੂਲ ਪਾਸ ਕੀਤੇ ਸੀਗੇ, ਜਿਹੜਾ ਕਿ ਇਮੀਗ੍ਰੈਂਟ ਨੂੰ ਪਬਲਿਕ ਚਾਰਜ ਕਿੱਦਾਂ ਅਫੈਕਟ ਕਰਦਾ। ਜਿਹੜਾ
ਜਿਹੜਾ ਤਾਂ ਆਪਣੇ ਉਹਦੀ ਗੱਲ ਕਰੀਏ ਕਿ ਜਿਹਨੂੰ ਗ੍ਰੀਨ ਕਾਰਡ ਮਿਲਿਆ ਇੱਥੇ ਹਨਾ, ਉਹ ਗ੍ਰੀਨ ਕਾਰਡ ਹੋਲਡਰ ਨੇ ਜਿੰਨੇ ਮੰਨ ਲਓ ਆਂਦੇ ਡੇ 1 ਤੋਂ ਬੈਨੀਫਿਟ ਲੈਣੇ ਸ਼ੁਰੂ ਕਰਤੇ, ਕੋਈ ਵੀ ਬੈਨੀਫਿਟ ਹੈਗੇ ਵੈਲਫੇਅਰ ਫੂਡ ਸਟੈਂਪ, ਉਹ ਵਾਲਾ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ ਜਿਹਨੇ 5 ਸਾਲਾਂ ਦੇ ਅੰਦਰ ਅੰਦਰ ਹੀ ਬੈਨੀਫਿਟ ਲਏ ਹੈਗੇ, ਉਹ ਗ੍ਰੀਨ ਕਾਰਡ ਹੋਲਡਰ ਨੂੰ ਡੀਪੋਰਟੇਸ਼ਨ ਦੀ ਸੰਭਾਵਨਾ ਬਣ ਸਕਦੀ ਹੈ ਇਸ ਗਰਾਊਂਡ ਦੇ ਉੱਤੇ ਕਿ ਆਂਦੇ ਹੀ ਪਬਲਿਕ ਚਾਰਜ ਹੋ ਗਿਆ ਇਹ ਬੰਦਾ। ਜਿਹੜਾ ਬੰਦਾ ਗ੍ਰੀਨ ਕਾਰਡ ਹੋਲਡਰ ਹੋ ਕੇ ਇੱਥੇ ਆਇਆ, ਆਉਣ ਤੋਂ ਬਾਅਦ ਉਹਦੇ ਕੋਈ ਨਾ ਕੋਈ ਏਦਾਂ ਦੀ ਰੀਜ਼ਨ, ਕੋਈ ਐਕਸਪਲੇਨੇਸ਼ਨ ਹੋਈ ਕਿ ਆਉਣ ਤੋਂ ਬਾਅਦ ਉਹਨੂੰ ਸਮੱਸਿਆ ਆਈਆਂ, ਫਿਰ ਉਹਨੇ ਕੰਮ ਕੀਤਾ ਥੋੜ੍ਹੀ ਦੇਰ, ਫਿਰ ਉਹਨੇ ਬਾਅਦ 'ਚ ਮਤਲਬ ਮੰਨ ਲਓ ਸਾਲ ਬਾਅਦ 2 ਸਾਲ ਬਾਅਦ ਲਏ, ਉਹ ਐਕਸਪਲੇਨ ਕਰ ਸਕਦਾ ਕਿ ਨਹੀਂ ਮੇਰਾ ਇਹ ਇਰਾਦਾ ਨਹੀਂ ਸੀਗਾ, ਮੈਂ ਆਇਆ, ਮੈਂ ਪਹਿਲਾਂ ਕੰਮ ਕੀਤਾ, ਮੈਂ ਆਹ ਬੈਨੀਫਿਟ ਲਏ। ਉਹਨੂੰ ਛੋਟ ਹੈਗੀ ਆ ਪ੍ਰੋਵਾਈਡਡ ਉਹ ਬਾਹਰ ਨਾ ਗਿਆ ਹੋਵੇ 6 ਮਹੀਨੇ ਤੋਂ ਵੱਧ ਟ੍ਰਿਪ ਨਾ ਲਾਇਆ ਹੋਣ। ਜੇ ਕੋਈ ਹੈਗਾ ਜਿਹਨੇ ਹਾਂਜੀ ਆਂਦੇ ਸਿੱਧੇ ਆਂਦੇ ਸਾਰੀ ਮੈਡੀਕੇਟ ਕਲੇਮ ਕਰਤਾ 5 ਸਾਲਾਂ ਦੇ ਅੰਦਰ ਅੰਦਰ ਹੀ, ਉਹ ਵਾਲੇ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਹੈ ਆਹ ਪਬਲਿਕ ਬੈਨੀਫਿਟਸ ਦੀ। ਠੀਕ ਹੈ ਜੀ। ਸੋ ਇਹ ਸਾਰੇ ਜਾਣੇ ਧਿਆਨ ਜਿਹੜਾ ਦਿਓ। ਅਕਸਰ ਆਪਾਂ ਦੇਖਦੇ ਵੀ ਲੋਕ ਸਲਾਹ ਸਭ ਤੋਂ ਪਹਿਲਾਂ ਇਹੀ ਦਿੰਦੇ ਵੀ ਆਹ ਜਿਹੜੇ ਪ੍ਰੋਗਰਾਮ ਨੇ ਆਉਂਦੇ ਆ ਪਹਿਲਾਂ ਉਹਦੇ ਤੇ ਲੱਗ ਜਾਓ। ਤੇ ਭਾਈ ਹੁਣ ਤੁਹਾਡੇ ਲਈ ਫਿਰ ਇਹ ਸਿਟੀਜ਼ਨਸ਼ਿਪ ਨੂੰ ਲੈ ਕੇ ਫਿਰ ਕਿਤੇ ਨਾ ਕਿਤੇ ਮੁਸ਼ਕਿਲ ਜਿਹੜੀ ਉਹ ਬਾਅਦ ਦੇ ਵਿੱਚ ਆ ਸਕਦੀ ਆ। ਇਹ ਵੀ ਹੋ ਸਕਦਾ ਵੀ ਜਿਹੜਾ ਕੰਡੀਸ਼ਨਲ ਗ੍ਰੀਨ ਕਾਰਡ ਤੋਂ ਜਿਹੜਾ ਪਰਮਾਨੈਂਟ ਗ੍ਰੀਨ ਕਾਰਡ ਆ ਉਹਦੇ ਵਿੱਚ ਵੀ ਮੁਸ਼ਕਿਲ ਆ ਸਕਦੀ, ਰਾਈਟ? ਜੀ ਜੀ। ਸਾਡੀ ਹੁਣ ਮੈਂ ਇਹ ਦੱਸਦਾ ਕਿ ਸਾਡੀ ਜਿਹੜੀ ਸਲਾਹ ਹੈ ਨਾ, ਉਹ ਪਹਿਲੀ ਤਾਂ ਗੱਲ ਇਹ ਹੈ ਕਿ ਆਪਾਂ ਤੁਹਾਡੇ ਨਾਲ ਡਿਟੇਲ 'ਚ ਬਹਿ ਕੇ ਨਹੀਂ ਕੀਤਾ। ਸਾਡੀ ਇਹ ਕੋਈ ਲੀਗਲ ਐਡਵਾਈਜ਼ ਨਹੀਂ ਹੈਗੀ। ਇੱਕ ਸਾਨੂੰ ਜਿੰਨੇ ਕਿ ਲਿਮਿਟਿਡ ਕੁਐਸਚਨ ਲੋਕੀ ਪੁੱਛ ਰਹੇ ਨੇ, ਆਪਾਂ ਉਹਦੇ ਹਿਸਾਬ ਨਾਲ ਆਪਾਂ ਆਨਸਰ ਦੇ ਰਹੇ ਨੇ ਜਿੰਨੀ ਸਾਨੂੰ ਸ਼ਾਰਟ ਟਾਈਮ ਫਰੇਮ ਦੇ ਵਿੱਚ ਆਪਾਂ ਦੇ ਸਕਦੇ ਹਾਂ। ਤੇ ਹੁਣ ਇਹ ਜਿਹੜੀ ਸਲਾਹ ਦੇ ਅਕੋਰਡਿੰਗ ਤੁਸੀਂ ਕੋਈ ਬਿਲਕੁਲ ਮੇਜਰ ਫੈਸਲਾ ਨਹੀਂ ਲੈਣਾ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਲਾਅ ਇੱਦਾਂ ਦਾ ਹੁੰਦਾ ਕਿ ਉਹਦੇ ਵਿੱਚ ਕਾਫੀ ਸਾਰੀਆਂ ਛੋਟੀਆਂ ਛੋਟੀਆਂ ਐਕਸੈਪਸ਼ਨ, ਕਈ ਚੀਜ਼ਾਂ ਵਿੱਚੋਂ ਸਾਨੂੰ ਦੇਖਣੀਆਂ ਪੈਂਦੀਆਂ ਹਨ। ਤੇ ਆਪਾਂ ਇੱਕ ਜਿਹੜੀ ਸਲਾਹ ਦਿੰਦੇ ਹਾਂ ਆਪਣੇ ਬੜੇ ਜਨਰਲ ਤਰੀਕੇ ਨਾਲ ਮੋਟੇ ਤੌਰ ਤੇ ਦਿੰਦੇ ਹਾਂ, ਡਿਪੈਂਡਿੰਗ ਕਿ ਸਾਡੇ ਕੋਲ ਸਵਾਲ ਕੀ ਪੁੱਛਿਆ ਗਿਆ ਜੀ। ਸੋ ਬਿਲਕੁਲ ਜਦੋਂ ਪੂਰੇ ਕੇਸ ਦਾ ਨਹੀਂ ਪਤਾ ਹੋਵੇ ਤਾਂ ਫਿਰ ਉਸ ਹਿਸਾਬ ਦੇ ਨਾਲ ਉਹ ਡਿਫਰੈਂਟ ਜਿਹੜੀ ਸਲਾਹ ਬਣਦੀ ਹੁੰਦੀ ਆ। ਸੋ ਜਿਨ੍ਹਾਂ ਦੇ ਵੀ ਕੇਸ ਕਿਸੇ ਵੀ ਤਰੀਕੇ ਦਾ ਪੇਚੀਦਾ ਹੁੰਦਾ ਆ, ਕੁਝ ਹੋਰ ਗੁੰਝਲਾਂ ਹੁੰਦੀਆਂ, ਤੇ ਉਹ ਡੈਫੀਨੇਟਲੀ ਅਟਰਨੀ ਜਗਵੀਰ ਟੇੜਕੀਆਣਾ ਹੋਣਾ ਨੂੰ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਅਪੁਆਇੰਟਮੈਂਟ ਬਣਾਓ। ਅਪੁਆਇੰਟਮੈਂਟ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਗੱਲ ਕਰੋ ਤਾਂ ਜੋ ਤੁਹਾਨੂੰ ਤੁਹਾਡੇ ਕੇਸ ਦੇ ਮੁਤਾਬਕ ਫਿਰ ਜਿਹੜੀ ਤੁਹਾਨੂੰ ਸਹੀ ਸਲਾਹ ਜਿਹੜੀ ਉਹ ਦੇ ਸਕਣ। ਇਹਨਾਂ ਦੇ ਆਫਿਸ ਦਾ ਜਿਹੜਾ ਫੋਨ ਨੰਬਰ ਆ 4159090503, ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਆ। ਅਗਲੇ ਕਾਲਰ ਆਪਾਂ ਲੈਂਦੇ ਹਾਂ, ਕੁਝ ਹੋਰ ਕਾਲਰ ਲੈ ਕੇ ਫਿਰ ਪ੍ਰੋਗਰਾਮ ਆਪਾਂ ਸਮਾਪਤੀ ਕਰਾਂਗੇ। ਗੁਰਜਿੰਦਰ ਕੌਰ ਜੀ। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਭਰਾਵਾਂ ਦਾ ਵੀਰ ਜੀ 2006 ਚ ਪਟੀਸ਼ਨ ਕੀਤੀ ਸੀ, ਤੇ ਉਸ ਤੋਂ ਬਾਅਦ ਉਹਨਾਂ ਛੋਟੇ ਬ੍ਰਦਰ ਕੋਲ 2 ਬੇਟੀਆਂ ਹੈਗੀਆਂ, ਤੇ ਉਹਨਾਂ ਦੇ ਮੈਂ ਸਰਟੀਫਿਕੇਟ ਨਹੀਂ ਦਿੱਤੇ ਹੈਗੇ। ਤੋ ਜਿਨ੍ਹਾਂ ਤੋਂ ਮੈਂ ਆਪਣਾ ਟੈਕਸ ਭਰਵਾਉਂਦੀ ਆ ਉਹਨਾਂ ਨਾਲ ਗੱਲ ਕਰੀ ਸੀ, ਉਹ ਕਹਿੰਦੇ ਸੀ ਜਦੋਂ ਪੇਪਰ ਤੁਹਾਡੇ ਨਿਕਲਣਗੇ ਉਦੋਂ ਤੁਸੀਂ ਦੇ ਸਕਦੇ ਹੋ, ਤੇ ਤੁਸੀਂ ਮੈਨੂੰ ਪਲੀਜ਼ ਇਹ ਦੱਸੋ ਮੈਂ ਹੁਣ ਸਬਮਿਟ ਕਰਾਵਾਂ ਜਾਂ ਕਿੱਦਾਂ ਕਰਾਂ ਜੀ? ਦੇਖੋ ਤੁਸੀਂ ਜੇ ਹੁਣ ਸਬਮਿਟ ਕਰਾਓਗੇ NVC ਵਾਲੇ ਨੂੰ, ਤੁਸੀਂ ਹੁਣ ਸਬਮਿਟ ਕਰਾ ਦਿਓ। ਉਹਦੇ ਨਾਲ ਕੀ ਹੋਗਾ ਕਿ ਤੁਹਾਡਾ ਜਦੋਂ NVC ਤੁਹਾਨੂੰ ਪਾਊਗਾ ਉਹ ਫਟਾਫਟ ਤੁਹਾਨੂੰ ਨਾ ਨਾਲ ਹੀ ਇਨਵੋਇਸ ਵਗੈਰਾ ਜਿਹੜੀ ਫੀ ਪੇਮੈਂਟ ਦੀ ਆਪਸ਼ਨ ਆ ਨਾਲ ਹੀ ਦੇ ਦਊਗਾ। ਅੱਛਾ ਜੀ। ਤੇ ਤੁਹਾਡਾ ਥੋੜਾ ਡਿਲੇ ਬਚ ਜਾਊਗਾ, ਤੁਸੀਂ ਹੁਣੇ ਕਰਾ ਦਿਓ ਜੇ ਤੁਹਾਡੇ ਕੋਲ ਹੈਗੇ ਨੇ ਬਰਥ ਸਰਟੀਫਿਕੇਟ ਵਗੈਰਾ। USCIS ਨੂੰ ਵੀ ਭੇਜ ਦਿਓ ਤੇ NVC ਨੂੰ ਵੀ ਭੇਜ ਦਿਓ। USA ਦਾ ਕੀ ਈਮੇਲ ਐਡਰੈਸ ਹੈਗਾ ਵੀਰ ਜੀ? ਜੇ ਇੱਥੇ ਭੇਜਿਆ ਤਾਂ ਨਹੀਂ, ਇਹ ਤੁਸੀਂ ਨਾ ਆਪਣਾ ਜਿਹੜਾ ਇੱਥੇ ਦੋ ਜਗ੍ਹਾ ਤੇ ਭੇਜਣਾ। ਇੱਕ ਜਿਹੜਾ ਤੁਹਾਡਾ 130 ਅਪਰੂਵਲ ਨੋਟਿਸ ਆਇਆ ਉਹਦੇ ਉੱਤੇ ਲਿਖਿਆ ਹੋਣਾ ਕਿਹੜੇ ਸਰਵਿਸ ਸੈਂਟਰ ਨੇ ਅਪਰੂਵ ਕੀਤਾ, ਤੁਸੀਂ ਉਹ ਵਾਲੇ ਸਰਵਿਸ ਸੈਂਟਰ ਨੂੰ ਨਾਲ 2 ਸਰਟੀਫਿਕੇਟ ਲਗਾ ਕੇ ਭੇਜ ਦਿਓ। ਬਰਥ ਸਰਟੀਫਿਕੇਟ ਸਾਰਾ ਜਿਹੜੀ ਤੇ ਰਸੀਦ ਨੋਟਿਸ ਜਿਹੜਾ 130 ਦਾ ਹੈਗਾ, 130 ਦੇ ਉੱਤੇ ਲਿਖਿਆ ਕਿਹੜੇ ਸਰਵਿਸ ਸੈਂਟਰ ਦਾ ਐਡਰੈਸ ਆ। ਇਸ ਤੋਂ ਇਲਾਵਾ ਤੁਹਾਨੂੰ NVC ਦਾ ਐਡਰੈਸ ਮਿਲ ਜਾਏਗਾ ਤੇ NVC ਨੂੰ ਪਾ ਦਿਓ। ਓਕੇ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਕਰਨ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਵਰਕ ਪਰਮਿਟ ਦੇ ਰੀਨਿਊ ਬਾਰੇ ਪੁੱਛਣਾ ਸੀ ਵੀ ਜਿਹੜੀਆਂ ਚੇਂਜਸ ਹੋਈਆਂ ਕੁਝ ਰੀਨਿਊ ਤੇ ਵੀ ਹੋਈਆਂ ਕਿ ਸੇਮ ਹੀ ਪ੍ਰੋਸੈਸ? ਇਨੀਸ਼ੀਅਲ ਐਪਲੀਕੇਸ਼ਨ ਵਾਲੇ ਤੇ, ਰੀਨਿਊ ਵਾਲੇ ਤੇ ਬਸ ਉਹੀ ਜੇ ਤੁਹਾਡੀ ਕ੍ਰਿਮੀਨਲ ਕਨਵਿਕਸ਼ਨ ਵਾਲਾ ਜਿਹੜਾ ਹੈਗਾ ਉਹ ਤੁਹਾਡਾ ਲੱਗੂਗਾ ਰੀਨਿਊ ਵਾਲੇ। ਅੱਛਾ ਭਾਈ, ਜੇ ਆਪਣੇ ਐਕਸਪਾਇਰੇਸ਼ਨ ਡੇਟ ਤੋਂ ਕਿੰਨਾ ਚਿਰ ਪਹਿਲਾਂ ਆਪਾਂ ਅਪਲਾਈ ਕਰਨਾ ਚਾਹੀਦਾ ਰੀਨਿਊ ਵਾਲਾ? 6 ਮਹੀਨੇ ਪਹਿਲਾਂ। 6 ਮਹੀਨੇ। ਓਕੇ, ਥੈਂਕ ਯੂ ਭਾਜੀ। ਥੈਂਕ ਯੂ ਜੀ। ਇਹ ਜਿਹੜਾ 6 ਮਹੀਨੇ ਵਾਲਾ ਇਹ ਸਿਰਫ ਅਸਾਈਲਮ ਬੇਸਡ ਵਰਕ ਪਰਮਿਟ ਤੇ ਆ ਜਾਂ ਹਰ ਇੱਕ ਵਰਕ ਪਰਮਿਟ ਤੇ 6 ਮਹੀਨੇ ਪਹਿਲਾਂ ਕਰ ਸਕਦੇ ਹੋ? ਆਲਮੋਸਟ ਭਾਜੀ ਸਾਰੇ ਵਰਕ ਪਰਮਿਟਸ ਨੂੰ ਤੁਸੀਂ ਕਰ ਸਕਦੇ ਹੋ। ਕਈ ਵਿਦ ਐਕਸੈਪਸ਼ਨ ਕਈ 90 ਦਿਨ ਹੁੰਦੇ ਨੇ, ਪਰ ਅਸਾਈਲਮ ਵਾਲਾ ਤੁਸੀਂ 6 ਮਹੀਨੇ ਪਹਿਲਾਂ ਫਾਈਲ ਕਰਦੇ ਹੋ। ਓਕੇ ਜੀ। ਅਗਲੇ ਕਾਲਰ ਨੇ ਸੰਦੀਪ ਕੌਰ।
ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀ ਕਿ ਜਿੱਦਾਂ ਆਪਾਂ ਨੂੰ ਯੂ ਵੀਜ਼ੇ ਤੋਂ ਬਾਅਦ ਗ੍ਰੀਨ ਕਾਰਡ ਮਿਲ ਜਾਂਦਾ ਹੈ ਤੇ ਆਪਾਂ ਕਿੰਨੇ ਚਿਰ ਬਾਅਦ ਸਿਟੀਜ਼ਨ ਅਪਲਾਈ ਕਰ ਸਕਦੇ ਹਾਂ ਯੂ ਵੀਜ਼ੇ ਦੀ ਗ੍ਰੀਨ ਕਾਰਡ ਮਿਲਣ ਤੋਂ ਬਾਅਦ? 5 ਸਾਲ ਬਾਅਦ। 5 ਸਾਲ ਬਾਅਦ, ਠੀਕ ਹੈ। ਬਸ ਮੈਂ ਇਹੀ ਪੁੱਛਣਾ ਸੀ। ਥੈਂਕ ਯੂ। ਠੀਕ ਹੈ ਜੀ, ਓਕੇ। ਫੈਮਿਲੀ ਬੇਸ, ਸਪਾਊਸ ਬੇਸ ਗ੍ਰੀਨ ਕਾਰਡ ਦੇ 3 ਸਾਲ ਬਾਅਦ ਤੇ ਐਨੀ ਅਦਰ ਗ੍ਰੀਨ ਕਾਰਡ 5 ਸਾਲ ਬਾਅਦ। ਇਦਾਂ ਹੀ ਆ ਨਾ ਜਗਵੀਰ ਜੀ? ਬਿਲਕੁਲ ਏਦਾਂ ਹੀ ਹੈ ਜੀ। ਅਗਲੇ ਕਾਲਰ ਨੇ ਨਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਬ੍ਰਦਰ ਦੇ ਮੇਰੀ ਵਾਈਫ ਦੇ ਬ੍ਰਦਰ ਆ ਜਿਹੜੇ ਉਹ ਇਟਲੀ 'ਚ ਪੱਕੇ ਹੈ, ਜਾਣੀ ਕਿ ਉਹਨਾਂ ਕੋਲ ਪਾਸਪੋਰਟ ਨਹੀਂ ਹੈਗਾ ਪਰ ਉਹਦਾ ਵਰਕ ਪਰਮਿਟ ਵਗੈਰਾ ਉਹਨਾਂ ਕੋਲ ਹੈਗਾ। ਉਹਨੂੰ 10 ਸਾਲ ਹੋ ਗਏ ਉੱਥੇ ਰਹਿੰਦੇ ਹਨ। ਜੇ ਉਹਨਾਂ ਨੂੰ ਮੈਂ ਅਮਰੀਕਾ ਲਿਆਉਣਾ ਹੋਵੇ ਤੇ ਮੈਂ ਕਿਸ ਤਰ੍ਹਾਂ ਲਿਆ ਸਕਦਾ ਪਰਮਾਨੈਂਟ? ਜੀ ਪੱਕਾ ਬੰਦੇ ਨੂੰ ਨਹੀਂ ਬੈਨੀਫਿਟ ਦਿੱਤਾ ਉਹਨਾਂ ਨੇ। ਜਿਹੜੇ ਇਟਾਲੀਅਨ ਸਿਟੀਜ਼ਨ ਨੇ, ਜੇ ਪਾਸਪੋਰਟ ਦਾ ਨਹੀਂ ਕੋਈ ਮਕਸਦ, ਜੇ ਇਟਾਲੀਅਨ ਸਿਟੀਜ਼ਨ ਨੇ ਉਹ, ਤੇ ਫਿਰ ਉਹ E2 ਤੇ ਆ ਸਕਦੇ ਨੇ। E2 ਵੀਜ਼ਾ ਬੇਸ, ਠੀਕ ਹੈ ਜੀ। ਤੇ ਜੇ ਇਟਾਲੀਅਨ ਸਿਟੀਜ਼ਨ ਨਹੀਂ ਨੇ ਤਾਂ ਫਿਰ ਉਹ ਇੰਡੀਅਨ ਸਿਟੀਜ਼ਨ ਹੀ ਮੰਨੇ ਜਾਣੇ ਆ। ਫਿਰ ਉਹਨਾਂ ਦੇ ਲਈ ਉਹ ਸੇਮ ਪ੍ਰੋਸੈਸ ਹੀ ਇੰਡੀਅਨ ਵੀਜ਼ੇ ਆ, ਇੰਡੀਅਨ ਨਾਲ। ਬਿਲਕੁਲ। ਤੇ E2 ਨੂੰ ਕਿੰਨਾ ਟਾਈਮ ਲੱਗਦਾ ਜੀ? E2 ਨੂੰ ਤਕਰੀਬਨ ਜੇ ਇਟਲੀ ਤੋਂ ਲੈਣਾ, ਜੇ ਕੌਂਸੂਲੇਟ ਖੁੱਲੇ ਹੋਏ ਨੇ, ਮਹੀਨੇ ਤੋਂ 2 ਮਹੀਨੇ ਦੇ ਵਿੱਚ ਆ ਜਾਂਦਾ ਬੰਦਾ। ਠੀਕ ਹੈ ਜੀ। ਤੇ E2 ਦਾ ਇੱਥੇ ਫਿਰ ਉਹ ਪਰਮਾਨੈਂਟ ਆ ਜਾਂਦੇ ਆ ਜੀ? ਨਹੀਂ, ਵੀਜ਼ਾ ਹੁੰਦਾ ਜੀ ਟੈਂਪਰੇਰੀ ਵੀਜ਼ਾ ਹੀ ਹੁੰਦਾ ਆ, 2-2 ਸਾਲ ਦਾ। 2-2 ਸਾਲ ਦਾ ਨਾ ਵਰਕ ਪਰਮਿਟ ਮਿਲਦਾ ਰਹਿੰਦਾ ਉਹਨੂੰ। ਤੁਸੀਂ ਰਹਿ ਸਕਦੇ ਹੋ ਪ੍ਰੋਪਰ। ਤੁਹਾਡੇ ਜਿਹੜੇ ਸਪਾਊਸ ਆ ਉਹਨੂੰ ਵੀ ਵਰਕ ਆਥੋਰਾਈਜੇਸ਼ਨ ਮਿਲ ਜੂਗੀ। ਬੱਚੇ ਸਕੂਲ ਜਾ ਸਕਦੇ ਨੇ ਤੇ ਤੁਸੀਂ ਰਹਿ ਸਕਦੇ ਹੋ। ਗ੍ਰੀਨ ਕਾਰਡ ਨਹੀਂ ਇੱਥੋਂ ਮਿਲਦਾ। ਅੱਛਾ, ਇਹਦੇ ਤੋਂ ਗ੍ਰੀਨ ਕਾਰਡ ਨਹੀਂ ਮਿਲਣਾ ਤੁਹਾਨੂੰ, ਬਾਕੀ ਸਾਰੇ ਬੈਨੀਫਿਟ ਮਿਲ ਜਾਣਗੇ? ਹਾਂਜੀ, ਇਹਦੇ ਨਾਲ ਤੁਹਾਨੂੰ ਨਾ EB-5 ਇੱਕ ਸਟ੍ਰੈਟਜੀ ਹੁੰਦੀ ਆ, ਉਹ ਵੈਲੂਏਟ ਕਰਨੀ ਪੈਂਦੀ ਹੈ। ਜਿਹੜਾ ਤੁਸੀਂ ਜਦੋਂ ਪੈਸਾ ਜਨਰੇਟ ਕਰ ਲੈਂਦੇ ਹੋ $9 ਲੱਖ ਜਦੋਂ ਹੋ ਜਾਂਦਾ, ਫਿਰ ਤੁਸੀਂ EB-5 ਨਾਲ ਅਪਲਾਈ ਕਰਕੇ ਉਹਦੇ ਥਰੂ ਗ੍ਰੀਨ ਕਾਰਡ ਲੈਂਦੇ। ਠੀਕ ਹੈ ਜੀ। ਸੋ ਇਹ ਫਸਟ ਸਟੈਪ ਆ ਜੀ ਇੱਕ ਹਿਸਾਬ ਦੇ ਨਾਲ E2 ਜਿਹੜਾ ਆ ਪੈਰ ਰੱਖਣ ਦੇ ਲਈ, ਕਿਉਂਕਿ ਡਾਲਰ ਤੁਸੀਂ ਅਮਰੀਕਾ 'ਚ ਲਾਉਣੇ ਆ ਤਾਂ ਅਮਰੀਕਾ ਵਾਲਿਆਂ ਨੇ ਕਹਿਣਾ ਆ ਜਾਓ ਜਲਦੀ ਜਲਦੀ। ਉਹ ਉਸ ਚੀਜ਼ ਨੂੰ ਨਹੀਂ ਮਨਾ ਕਰਦੇ। ਤੇ ਜੇ ਡਾਲਰਾਂ ਦੇ ਬੇਸ ਦੇ ਉੱਤੇ ਤੁਸੀਂ ਗ੍ਰੀਨ ਕਾਰਡ ਲੈਣਾ, ਉਹਦੇ ਤੇ $9 ਲੱਖ ਦੀ ਜਿਹੜੀ ਹੁਣ ਮਿਨੀਮਮ ਰਿਕੁਆਇਰਮੈਂਟ ਜਿਹੜੀ ਉਹ ਹੈਗੀ ਆ, ਤੇ ਜੌਬ ਕ੍ਰੀਏਸ਼ਨ ਜਿਹੜੀ ਨਾਲ ਹੋਣੀ ਆ। ਤੇ ਅਗਲੇ ਜਿਹੜੇ ਕਾਲਰ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸੰਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਆ, ਮੇਰਾ ਬ੍ਰਦਰ ਇਨ ਲਾ ਵਿਜ਼ਟਰ ਵੀਜ਼ੇ ਤੇ ਆਇਆ ਸੀ 2017 ਵਿੱਚ, ਤੇ ਅਕਤੂਬਰ 2017 'ਚ ਅਸੀਂ ਉਹਦਾ ਅਸਾਈਲਮ ਅਪਲਾਈ ਕਰਤਾ ਸੀ। ਤੇ ਅਸਾਈਲਮ ਵਿੱਚ ਸਿਰਫ 2 ਹੀ ਲਾਈਨਾਂ ਲਿਖ ਕੇ ਭੇਜੀਆਂ ਸੀ ਕਿ ਡੈਕਲੇਰੇਸ਼ਨ ਵਿੱਚ ਕਿ ਉਹਨਾਂ ਨੂੰ ਖਤਰਾ ਹੈ। ਤੇ ਹੁਣ ਅਸੀਂ ਜਦੋਂ ਸਪੋਰਟਿੰਗ ਪੇਪਰ ਜਿਹੜੀ ਉਹਦੀ ਸਟੋਰੀ ਆ, ਅਸੀਂ ਉਦੋਂ ਸਬਮਿਟ ਕਰਨੀ ਆ ਜਦੋਂ ਉਹਦੀ ਅਸਾਈਲਮ ਆਫਿਸ ਅੱਗੇ ਡੇਟ ਆ ਗਈ, ਜਾਂ ਅਸੀਂ ਪਹਿਲਾਂ ਵੀ ਸਬਮਿਟ ਕਰ ਸਕਦੇ ਹਾਂ? ਤੁਸੀਂ ਪਹਿਲਾਂ ਵੀ ਸਬਮਿਟ ਕਰ ਸਕਦੇ ਹੋ। ਘੱਟੋ ਘੱਟ ਤੁਸੀਂ ਜਿਹੜਾ ਉਹਨਾਂ ਨੇ ਦੱਸਿਆ ਕਿ ਇੰਟਰਵਿਊ ਤੋਂ 10 ਜਿਹੜਾ ਥੱਲੇ ਅਸਾਈਲਮ ਆਫਿਸ ਆ 10 ਦਿਨ ਪਹਿਲਾਂ ਸਬਮਿਟ ਕਰਨਾ ਹੁੰਦਾ, ਪਰ ਤੁਸੀਂ ਹੁਣੇ ਸਬਮਿਟ ਕਰ ਦਿਓ, ਕਿਉਂਕਿ ਜਦੋਂ ਤੁਹਾਨੂੰ ਫਿਰ ਖੜੇ ਦਾ ਡੇਟ ਆਈ ਨਾ, ਇੰਨਾ ਜ਼ਿਆਦਾ ਟਾਈਮ ਨਹੀਂ ਦਿੰਦੇ। ਕਈ ਵਾਰੀ ਐਫੀਡੇਵਿਟ ਵਗੈਰਾ ਬੰਦੇ ਕੋਲ ਆ ਨਹੀਂ ਹੁੰਦੇ ਜੀ। ਓਕੇ, ਸੋ ਤਿਆਰੀ ਪਹਿਲਾਂ ਹੀ ਕਰ ਲਓ ਜੀ। ਜੀ ਇੱਕ ਭਾਜੀ ਹੋਰ ਕੁਐਸਚਨ ਆ ਕਿ ਉਹਨਾਂ ਦੀ ਜਿਵੇਂ ਵਾਈਫ ਡਾਕਟਰ ਆ ਤੇ ਉੱਥੇ ਇੱਥੇ ਮਿਲ ਕੇ ਹੁਣ ਉਹਨਾਂ ਨੇ ਆਪਣਾ ਕੰਪਲੀਟ ਕਰ ਲਿਆ, ਉਹਨਾਂ ਨੂੰ ਅਸਾਈਲਮ ਵਿੱਚ ਫਾਇਦਾ ਹੋ ਸਕਦਾ? ਜਿਹੜੇ ਇੰਡੀਆ ਦੇ ਨੇ ਵਾਈਫ ਉਹਨਾਂ ਦੇ? ਹਾਂਜੀ ਹਾਂਜੀ ਹਾਂਜੀ, ਜਦੋਂ ਤੁਹਾਡਾ ਇੱਥੇ ਅਸਾਈਲਮ ਜੇ ਕਿਸੇ ਦਾ ਪਾਸ ਹੋ ਜਾਂਦਾ ਹੈ ਤੇ ਇੰਡੀਆ ਜਿਹੜੇ ਸਪਾਊਸ ਹੈ ਉਹਨੂੰ ਕੋਈ ਖਤਰਾ ਹੋਵੇ ਭਾਵੇਂ ਨਾ ਹੋਵੇ, ਉਹ ਤਾਂ ਐਜ਼ ਅ ਡੈਰੀਵੇਟਿਵ ਆਊਗੇ, ਤੇ ਹਾਂ ਬਿਲਕੁਲ ਫਾਇਦਾ ਹੋ ਸਕਦਾ ਜੀ। ਓਕੇ ਜੀ, ਥੈਂਕ ਯੂ ਭਾਈ, ਥੈਂਕ ਯੂ ਸੋ ਮਚ। ਓਕੇ ਜੀ, ਮਿਹਰਬਾਨੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ, ਜੇ ਟਿਰਕੀਆਣਾ ਜੀ। ਤੇ ਟਿਰਕੀਆਣਾ ਲਾ ਫਰਮ ਤੋਂ ਆਪਣੇ ਨਾਲ ਜਿਹੜੇ ਇਸ ਟਾਈਮ ਜੁੜੇ ਹੋਏ ਨੇ ਜਗਵੀਰ ਜੀ ਟਿਰਕੀਆਣਾ ਜੀ। ਤੇ ਹਾਂ, ਤੁਸੀਂ ਵੀ ਜੇ ਡਾਇਰੈਕਟ ਕੋਈ ਇਮੀਗ੍ਰੇਸ਼ਨ ਦਾ ਜਿਹੜਾ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਆਫਿਸ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਇਹਨਾਂ ਦੇ ਆਫਿਸ ਦਾ ਫੋਨ ਨੰਬਰ ਆ 4159090503 415-909-0503। ਜਗਵੀਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਚੀਜ਼ ਐਡ ਕਰਾਂ? ਜੀ ਜੀ ਜੀ, ਜ਼ਰੂਰ ਜ਼ਰੂਰ। ਜਿਹੜਾ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਸੀਗਾ ਗ੍ਰੈਂਡ ਚਾਈਲਡ ਬਾਰੇ, ਆਪਣੇ ਕੀ F2A ਉਹਨਾਂ ਨੇ ਫਾਈਲ ਕੀਤਾ ਸੀਗਾ, ਉਹਦਾ ਜਵਾਬ ਹੈਗਾ ਕਿ ਉਹ ਕਰ ਸਕਦੇ, ਜਿਹੜੇ ਉਹਨਾਂ ਦੇ ਮਦਰ ਨੇ ਉਹਦੇ ਨਾਲ ਹੀ ਐਜ਼ ਅ ਡੈਰੀਵੇਟਿਵ ਆ ਜੂਗੇ ਬੱਚੇ, ਜੇ ਕਿ ਬੱਚੇ 21 ਸਾਲ ਤੋਂ ਥੱਲੇ ਨੇ। ਤੇ ਕਹਿਣ ਦਾ ਮਤਲਬ ਹੈ ਕਿ ਉਹ ਆ ਸਕਦੇ ਨੇ ਬਸ਼ਰਤੇ ਉਹਨਾਂ ਦੀ ਉਮਰ 21 ਸਾਲ ਤੋਂ ਥੱਲੇ ਹੋ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੁੰਦਾ ਹੈ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕੁਲਬੀਰ ਸਿੰਘ ਤੁਹਾਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਜਿਹੀ। ਸਤਿ ਸ਼੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ ਕੇ ਭਰ ਸਕਦੇ ਹੋ ਜਾਂ 8443302020 844 330 2020 ਦੇ ਉੱਤੇ ਕਾਲ ਕਰਕੇ ਵੀ ਮਰਦਮਸ਼ੁਮਾਰੀ ਭਰ ਸਕਦੇ ਹੋ ਜਾਂ ਡਾਕ ਵਿੱਚ ਆਏ ਫਾਰਮ ਨੂੰ ਭਰ ਕੇ ਵਾਪਸ ਘੱਲ ਸਕਦੇ ਹੋ। ਕੁਝ ਹੀ ਮਿੰਟਾਂ ਦੇ ਵਿੱਚ ਇਹ ਮਰਦਮਸ਼ੁਮਾਰੀ ਦੇ ਸਵਾਲ ਭਰੇ ਜਾ ਸਕਦੇ ਹਨ। ਇਸ ਮਰਦਮਸ਼ੁਮਾਰੀ ਵਿੱਚ ਮਹਿਜ 9 ਸਵਾਲ ਹਨ ਜਿਨ੍ਹਾਂ ਦੇ ਜਵਾਬ ਗੁਪਤ ਰਹਿਣਗੇ। ਇਹਨਾਂ ਸਵਾਲਾਂ ਦੇ ਜਵਾਬਾਂ ਦੇ ਬਦਲੇ ਤੁਹਾਡੇ ਇਲਾਕੇ ਦੇ ਵਿੱਚ ਵਧੀਆ ਸਕੂਲ, ਵਧੀਆ ਫੂਡ ਅਸਿਸਟੈਂਸ ਪ੍ਰੋਗਰਾਮ ਤੇ ਐਮਰਜੈਂਸੀ ਸੁਵਿਧਾਵਾਂ ਤੇ ਹੋਰ ਬਹੁਤ ਕੁਝ ਮਿਲੇਗਾ। ਸਾਰੇ ਜਾਣਿਆਂ ਦਾ ਗਿਣੇ ਜਾਣਾ ਬਹੁਤ ਜ਼ਰੂਰੀ ਹੈ ਅਤੇ ਇਸ ਮਰਦਮਸ਼ੁਮਾਰੀ ਦੇ ਵਿੱਚ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈ। ਆਪਣੀ ਕਮਿਊਨਿਟੀ ਦੀ ਭਲਾਈ ਵਾਸਤੇ ਆਉਂਦੇ 10 ਸਾਲਾਂ ਦੇ ਭਵਿੱਖ ਲਈ ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਲਓ। my2020census.gov ਦੇ ਉੱਤੇ ਭਰ ਸਕਦੇ ਹੋ। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ, ਇੱਥੋਂ ਟਰੱਕ ਡਰਾਈਵਰ DOT ਫਿਜ਼ੀਕਲਸ, ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350।